ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਅਸਲਾਮ ਵਾਲੇਕੁਮ ਸਾਰੇ ਹੀ ਦੋਸਤਾਂ ਨੂੰ ਜੋ ਕਿ ਸਾਡੇ ਨਾਲ ਇੱਕ ਵਾਰ ਫਿਰ ਅੱਜ ਜੁੜੇ ਨੇ ਪੰਜਾਬੀ ਸੱਥ ਦੇ ਜ਼ਰੀਏ। ਦੋਸਤੋ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਇਸ ਰੋਜ਼ਾਨਾ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਤੇ ਪੰਜਾਬੀ ਲਹਿਰ ਦਾ ਇਹ ਉਪਰਾਲਾ ਕੋਵਿਡ-19 ਕੋਰੋਨਾ ਵਾਇਰਸ ਦੇ ਚੱਲਦੇ ਹੋਏ ਕਿ ਅਸੀਂ ਤੁਹਾਡੇ ਸਾਰਿਆਂ ਦੇ ਰੂਬਰੂ ਹੋਈਏ, ਤੁਹਾਡੇ ਨਾਲ ਗੱਲਬਾਤ ਕਰਦੇ ਰਹੀਏ ਉਹਨਾਂ ਸਾਰੇ ਮਾਮਲਿਆਂ ਦੇ, ਉਹਨਾਂ ਸਾਰੀਆਂ ਗੱਲਾਂ ਬਾਰੇ ਜੋ ਕਿ ਸਾਡੇ ਸਾਰੇ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਦੇ ਦਿਲਾਂ ਦੇ ਨੇੜੇ ਨੇ। ਤੇ ਅੱਜ ਦੀ ਸਾਡੀ ਇਹ ਗੱਲਬਾਤ ਰਹੇਗੀ ਪੰਜਾਬੀ ਲੋਕ ਗੀਤਾਂ ਬਾਰੇ। ਲੋਕ ਗੀਤ ਕੀ ਨੇ? ਲੋਕ ਗੀਤ ਉਹ ਨੇ, ਉਹ ਅਲਫਾਜ਼ ਜੋ ਕਿ ਵਗਦੇ ਪਾਣੀਆਂ ਵਾਂਗ ਨੇ, ਜੋ ਇੱਕ ਥਾਂ ਤੇ ਕਦੇ ਟਿਕੇ ਨਹੀਂ। ਲੋਕ ਗੀਤ ਜਿਨ੍ਹਾਂ ਦੇ ਲਿਖਾਰੀਆਂ ਦਾ ਕਦੇ ਨਾਂ ਨਹੀਂ ਹੁੰਦਾ, ਉਹਨਾਂ ਦੇ ਗਾਉਣ ਵਾਲੇ ਤਾਂ ਹੁੰਦੇ ਨੇ ਪਰ ਉਹਨਾਂ ਦੇ ਲਿਖਾਰੀ ਕਿਸੇ ਨੂੰ ਨਹੀਂ ਪਤਾ ਕੌਣ ਹੈ। ਮਿਸਾਲ ਦੇ ਤੌਰ ਤੇ ਮੈਲੇ ਪਾਣੀ ਨੇ ਨਦੀਆਂ ਦੇ, ਮੈਲੇ ਪਾਣੀ ਨੇ ਨਦੀਆਂ ਦੇ, ਵੈਰੀਆਂ ਨੂੰ ਖਬਰ ਕਰੋ ਯਾਰ ਉਤਰੇ ਨੇ ਵਧੀਆਂ ਤੇ। ਇਹ ਸ਼ਾਇਦ 47 ਦੇ ਸੰਤਾਪ ਦੇ ਬਾਬਤ ਕਿਸੇ ਨੇ ਲਿਖੀ ਗੱਲ ਕਿ ਉਹ ਦੋਸਤ ਜਿਨ੍ਹਾਂ ਨਾਲ ਸਾਡੀ ਸਾਂਝ ਸੀ ਉਹੀ ਦੁਸ਼ਮਣ ਹੋ ਗਏ, ਪਰ ਰੱਬ ਜਾਣਦਾ ਕਿਹਨੇ ਲਿਖਿਆ। ਇਹ ਵੱਖੋ ਵੱਖਰੇ ਮੌਕਿਆਂ ਤੇ ਗਾਇਆ ਗਿਆ ਤੇ ਗਾਇਕਾਂ ਦਾ ਗੀਤ ਤਾਂ ਹੈ, ਪਰ ਇਹ ਉਹ ਲੋਕ ਗੀਤ ਹੈ ਜਿਸ ਦੇ ਲਿਖਾਰੀ ਦਾ ਕਿਸੇ ਨੂੰ ਨਹੀਂ ਪਤਾ। ਜਾਂ ਫਿਰ ਕੁਝ ਇਸ ਤਰ੍ਹਾਂ ਕਹਿ ਲਵੋ ਕਿ ਇਹ ਬੋਲ ਸੁਣਵੇਂ ਕਾਵਾਂ ਕਿਤੋਂ ਲੱਭ ਕੇ ਲਿਆ ਸਿਰਨਾਵਾਂ, ਪਤਾ ਵੀ ਨਾ ਗਿਆ ਦੱਸ ਕੇ, 10 ਚਿੱਠੀਆਂ ਕਿੱਧਰ ਨੂੰ ਪਾਵਾਂ। ਇਹ ਭਾਵੇਂ ਇਸ ਨੂੰ ਇੱਕ ਸੁਹਾਣੀ ਆਪਣੇ ਮਰਦ ਲਈ ਕੋਈ ਗੱਲ ਕਹਿ ਰਹੀ ਹੈ, ਪਰ ਇਸ ਗੀਤ ਦੇ ਲਿਖਾਰੀ ਦਾ ਕਿਸੇ ਕੋਲ ਨਾਂ ਨਹੀਂ ਹੈ, ਕੋਈ ਨਹੀਂ ਜਾਣਦਾ ਕਿਹਨੇ ਲਿਖਿਆ ਹੈ। ਇਹ ਉਹ ਗੀਤ ਨੇ ਜੋ ਫਿਰ ਵੀ ਸਾਡੇ ਦਿਲਾਂ ਦੇ ਬਹੁਤ ਨੇੜੇ ਨੇ। ਇਹ ਉਹ ਗੱਲਾਂ ਬਿਆਨ ਕਰਦੇ ਨੇ ਜੋ ਸਾਡੀਆਂ ਤੁਹਾਡੀਆਂ ਸਾਰਿਆਂ ਦੀ ਸਾਂਝੀਆਂ ਗੱਲਾਂ ਨੇ। ਸੋ ਇਹਨਾਂ ਗੀਤਾਂ ਦੀ ਗੱਲਬਾਤ ਕਰਾਂਗੇ, ਇਹਨਾਂ ਦੀ ਸਾਂਝ ਪਾਵਾਂਗੇ ਆਪ ਸਾਰਿਆਂ ਦੇ ਨਾਲ। ਕੁਝ ਗੀਤਾਂ ਦੇ ਬੋਲ ਤੁਹਾਡੇ ਕੋਲ ਸੁਣਾਂਗੇ, ਤੁਹਾਡੇ ਕੁਝ ਪੁਰਾਣੇ ਗੀਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿੱਥੋਂ ਆਏ ਤੇ ਕਿਵੇਂ ਸਾਡੇ ਸੱਭਿਆਚਾਰ ਦਾ, ਸਾਡੀ ਜ਼ਿੰਦਗੀ ਦਾ ਹਿੱਸਾ ਬਣੇ। ਤੇ ਕੁਝ ਅਸੀਂ ਹੋਰ ਗਾਇਕਾਂ ਨਾਲ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੀ ਵੀ ਗੱਲਾਂ ਕਰਾਂਗੇ ਜੋ ਪੰਜਾਬ ਦੇ ਨਾਲ ਦੇ ਇਲਾਕੇ ਨੇ, ਪੰਜਾਬ ਦੇ ਹੋਰ ਲੱਗਦੇ ਇਲਾਕੇ, ਰਾਜਸਥਾਨ ਹੋ ਗਿਆ ਜਾਂ ਅੱਜ ਦੇ ਦੌਰ ਦਾ ਜੋ ਹਰਿਆਣਾ ਹੋ ਗਿਆ ਜਾਂ ਸਿੰਧ ਦਾ ਇਲਾਕਾ ਹੋ ਗਿਆ, ਉਹਨਾਂ ਦੀ ਵੀ ਗੱਲ ਕਰਾਂਗੇ ਕਿ ਅਸੀਂ ਉੱਥੋਂ ਕੀ ਲਿਆ ਤੇ ਉਹਨਾਂ ਨੂੰ ਅਸੀਂ ਕੀ ਆਪਣੇ ਵੱਲੋਂ ਦਿੱਤਾ, ਤਾਂ ਕਿ ਸਾਰਿਆਂ ਦੀ ਸਾਡੀ ਸਾਂਝ ਹਮੇਸ਼ਾ ਲਈ ਬਣੀ ਰਹੇ। ਤੇ ਹਮੇਸ਼ਾ ਵਾਂਗ ਪ੍ਰੋਗਰਾਮ ਵਿੱਚ ਮੇਰੇ ਸਾਥ ਨਿਭਾਉਣਗੇ ਮੇਰੇ ਦੋਸਤ ਤੇ ਆਪ ਸਭ ਦੇ ਆਪਣੇ ਚਹੇਤੇ ਨਾਸਰ ਢਿੱਲੋਂ, ਜਿਨ੍ਹਾਂ ਬਾਰੇ 2 ਦਿਨ ਪਹਿਲਾਂ। ਜੀ ਨਾਸਰ ਭਾਈ, ਕੀ ਹਾਲ ਹੈ? ਕੀ ਹਾਲ ਜੀ? ਠੀਕ ਠਾਕ ਹੋ? ਵਧੀਆ। ਸਾਰਿਆਂ ਨੂੰ ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਰਮਜ਼ਾਨ ਮੁਬਾਰਕ ਦੀਆਂ ਮੁਬਾਰਕਾਂ ਪੂਰੀ ਦੁਨੀਆ ਤੇ ਜਿੱਥੇ ਜਿੱਥੇ ਇਨਸਾਨੀਅਤ ਹੈ, ਇਨਸਾਨ ਸਾਰੀ ਦੁਨੀਆ ਦੇ ਹੀ ਨੇ, ਉਹਨਾਂ ਵਾਸਤੇ ਰਮਜ਼ਾਨ ਮੁਬਾਰਕ ਦੇ ਮਹੀਨੇ 'ਚ ਖਾਸ ਤੌਰ ਦੁਆਵਾਂ ਕਿ ਕਰੋਨਾ ਦੇ ਕਹਿਰ ਤੋਂ ਬਹੁਤ ਜਲਦ ਛੁਟਕਾਰਾ ਜਿਹੜਾ ਸਾਨੂੰ ਸਾਰੇ ਇਨਸਾਨਾਂ ਨੂੰ ਮਿਲੇ। ਤੋ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ ਕੁਝ ਮੁਖਤਲਿਫ ਦੋਸਤ, ਕੋ ਗਾਇਕ, ਕੋ ਲੋਕ ਗਾਇਕ। ਇੱਕ ਬੜੇ ਪਿਆਰੇ, ਮੈਂ ਲਾਸਟ ਟਾਈਮ ਜਦੋਂ ਦੁਬਈ ਗਿਆ ਸਾਂ ਤੇ ਉੱਥੇ ਬੜੇ ਪਿਆਰੇ ਇੱਕ ਮੈਨੂੰ ਲੋਕ ਗਾਇਕ ਮਿਲੇ ਸੀ, ਮੁਰਲੀ। ਵੈਸੇ ਤੇ ਪੰਜਾਬੀ ਗਾਉਂਦੇ ਨੇ, ਲੋਕ ਗਾਇਕ ਨੇ, ਰਾਜਸਥਾਨ ਤੋਂ ਬਿਲੋਂਗ ਕਰਦੇ ਨੇ। ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾਵਾਂਗੇ, ਸਾਵਲ ਨੂੰ ਵੀ ਲੈ ਕੇ ਆਵਾਂਗੇ, ਹੋਰ ਵੀ ਕੁਝ ਦੋਸਤਾਂ ਨੂੰ ਹਿੱਸਾ ਬਣਾਵਾਂਗੇ। ਮੈਂ ਦੱਸਦਾ ਜਾਵਾਂ, ਜਿਵੇਂ ਉਦਮ ਜੱਸੀ ਭਾਜੀ ਆਏ ਸੀ, ਜਸਵੀਰ ਭਾਜੀ ਆਏ ਸੀ ਇੱਕ ਹੀਰ ਤੇ ਟੌਪਿਕ ਤੇ। ਕੱਲ ਸਾਡਾ ਡਿਸਾਈਡ ਹੋ ਜਾਏਗਾ ਕਿ ਅਸੀਂ ਕਿਸ ਦਿਨ ਉਹ ਪ੍ਰੋਗਰਾਮ ਕਰ ਰਹੇ ਹਾਂ ਹੀਰ ਨੂੰ ਲੈ ਕੇ। ਉਹ ਵੀ ਅਸੀਂ ਬਹੁਤ ਜਲਦ ਅਨਾਊਂਸ ਕਰਾਂਗੇ ਵੀ ਅਸੀਂ ਹੀਰ ਤੇ ਕਦੋਂ ਕਰ ਰਹੇ ਹਾਂ, ਬਾਬਾ ਵਾਰਿਸ ਸ਼ਾਹ ਦੇ ਕਦੋਂ ਕਰ ਰਹੇ ਹਾਂ, ਬਾਬਾ ਬੁੱਲੇ ਸ਼ਾਹ ਕਦੋਂ ਕਰ ਰਹੇ ਹਾਂ। ਤੋ ਇਹ ਸਾਰੀਆਂ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਪਹਿਲੋਂ ਐਡਵਾਂਸ ਸਾਂਝੀ ਕਰ ਦਾਂਗੇ, ਕਿਉਂਕਿ ਇਸ ਤਰ੍ਹਾਂ ਨਹੀਂ ਹੋਏਗਾ ਕਿ ਅਸੀਂ ਕਿਉਂਕਿ ਅਸੀਂ ਪ੍ਰੀ ਪਲਾਨ ਨਹੀਂ ਕਰਦੇ। ਮੈਂ ਤੇ ਅਰੋੜਾ ਸਾਹਿਬ ਅਸੀਂ ਥੋੜੇ ਜਿਹੇ ਕਸ਼ਮਕਸ਼ 'ਚ ਰਹਿੰਦੇ ਹਾਂ, ਕਦੋਂ ਕਰੀਏ। ਤੇ ਅੱਜ ਟੌਪਿਕ ਕੀ ਹੋਣਾ ਚਾਹੀਦਾ, ਐਨ ਮੌਕੇ ਤੇ ਆ ਕੇ ਅਸੀਂ ਟੌਪਿਕ ਡਿਸਾਈਡ ਕਰੀਦਾ ਵਾ ਇਹਦੇ ਤੇ ਹੋਣਾ ਚਾਹੀਦਾ। ਸੋ ਤੁਹਾਡੇ ਦੋਸਤਾਂ ਸਾਰਿਆਂ ਦੇ ਕਮੈਂਟ ਸਾਨੂੰ ਦੱਸ ਦਿਓ ਵੀ ਕਾਹਦੇ ਤੇ ਹੋਣਾ ਚਾਹੀਦਾ, ਵੀ ਕੋਸ਼ਿਸ਼ ਕਰੀਦੀ ਉਹਦੇ ਤੇ ਕਰਨ ਦੀ। ਮੈਨੂੰ ਇੱਕ ਸਾਡੇ ਲੋਕ ਸਿੰਗਰ ਨੇ ਉਹਦਾ ਕਾਲ ਆਉਣ ਡਈ ਹੈ, ਤੁਸੀਂ ਅਰੋੜਾ ਸਾਹਿਬ ਗੱਲਬਾਤ ਕਰੋ, ਮੈਂ ਉਹਨਾਂ ਨਾਲ ਗੱਲ ਕਰਾਂ। ਜੀ ਬਿਲਕੁਲ। ਜਿਸ ਤਰ੍ਹਾਂ ਕਿ ਨਾਸਰ ਸਾਹਿਬ ਨੇ ਦੱਸਿਆ ਕਿ ਸਾਡੇ ਵਿੱਚੋਂ ਬਹੁਤ ਹੀ ਸਾਰੀ ਜਿਹੜੀ ਚੀਜ਼ਾਂ ਨੇ ਅਸੀਂ ਪ੍ਰੀ ਪਲਾਨ ਨਹੀਂ ਕੀਤੀਆਂ ਹੁੰਦੀਆਂ, ਕਿਉਂਕਿ ਇਹ ਪ੍ਰੋਗਰਾਮ ਵੀ ਜਿਹੜਾ ਪਲੈਨਿੰਗ ਦੇ ਤਹਿਤ ਨਹੀਂ ਹੋਇਆ, ਕੋਵਿਡ-19 ਦੇ ਕਹਿਰ ਦੇ ਤਹਿਤ ਇਹ ਪ੍ਰੋਗਰਾਮ ਡਿਜ਼ਾਈਨ ਕੀਤਾ ਗਿਆ। ਹਾਲਾਂਕਿ ਨਾਸਰ ਸਾਹਿਬ ਦੀ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਸੀ ਕਿ ਅਸੀਂ ਥੋੜ੍ਹਾ ਜਿਹਾ ਗੱਲਬਾਤ ਕਰਦੇ ਰਹੀਏ, ਪ੍ਰੋਗਰਾਮ ਬਣਾਈਏ ਕੁਝ, ਪਰ ਇਹ ਫਿਰ ਸਾਡੀ ਸਲਾਹ ਬਣੀ ਕਿ ਇਸ ਸਭ ਦੇ ਚੱਲਦਿਆਂ ਹੋਏ ਕਿਉਂ ਨਾ ਅਸੀਂ ਇੱਕ ਅਜਿਹਾ ਪ੍ਰੋਗਰਾਮ ਬਣਾਈਏ ਜੋ ਕਿ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਦੀ ਜਿਸ ਵਿੱਚ ਸਾਂਝ ਹੋਵੇ, ਸ਼ਮੂਲੀਅਤ ਹੋਵੇ। ਬਹੁਤ ਸਾਰੇ ਦੋਸਤ ਇਹ ਗੱਲ ਕਹਿ ਰਹੇ ਨੇ ਕਿ ਅੱਜ ਦੋਸਤਾਂ ਨੂੰ ਵੀ ਟਾਈਮ ਦੇਣਾ, ਜਿਹੜੇ ਸਾਡੇ ਨਾਲ ਜੁੜੇ ਨੇ ਵਿਊਅਰਸ ਨੂੰ ਵੀ ਟਾਈਮ ਦੇਣਾ। ਬਿਲਕੁਲ ਜੀ, ਇਹ ਤੁਹਾਡਾ ਹੀ ਇਹ ਸਾਥ ਹੈ, ਸਾਰਿਆਂ ਦੀ ਸਾਂਝੀ ਹੈ ਤੇ ਅਸੀਂ ਤੁਹਾਨੂੰ ਵੀ ਵਕਤ ਦੇਵਾਂਗੇ। ਕੱਲ ਦਾ ਪ੍ਰੋਗਰਾਮ ਲਈ ਸ਼ਾਇਦ ਇਸ ਕਰਕੇ ਤੁਹਾਨੂੰ ਵਕਤ ਨਹੀਂ ਦੇ ਸਕੇ, ਕੱਲ ਅਸੀਂ ਕਵਾਲੀ ਦਾ ਖਾਸ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਨਹੀਂ ਸਮਝਦਾ ਕਿ ਸਾਡੇ ਵਿੱਚ ਬਹੁਤ ਸਾਰੇ ਜਿਹੜੇ ਵਿਊਅਰਸ ਨੇ ਉਹ ਕਵਾਲੀ
ਕਰ ਸਕਦੇ ਨੇ ਜਾਂ ਸੋ ਇਸ ਕਰਕੇ ਅਸੀਂ ਕਵਲ ਦੀ ਸੁਣਨ ਬਾਰੇ ਪ੍ਰੋਗਰਾਮ ਰੱਖਿਆ ਸੀ। ਇਸ ਕਰਕੇ ਕੱਲ੍ਹ ਦੇ ਪ੍ਰੋਗਰਾਮ ਵਿੱਚ ਅਸੀਂ ਬਹੁਤੇ ਲੋਕਾਂ ਨੂੰ ਨਹੀਂ ਜੋੜ ਸਕੇ, ਪਰ ਅੱਜ ਦਾ ਪ੍ਰੋਗਰਾਮ ਦੇ ਵਿੱਚ ਅਸੀਂ ਬੇਫਿਕਰ ਹੋ ਜਾਓ ਜੀ, ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਤੁਰਾਂਗੇ, ਤੁਹਾਨੂੰ ਸਾਰੇ ਤੁਹਾਡੀ ਵੀ ਗੱਲਾਂ ਬਾਤਾਂ ਸੁਣਾਂਗੇ ਜੀ। ਸੋ ਨਾਸਰ ਸਾਹਿਬ, ਨਾਸਰ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਤੁਹਾਡਾ ਮਾਈਕ ਬੰਦ ਹੋ ਗਿਆ ਜੀ। ਮੈਂ ਸਾਡੇ ਨਾਲ, ਸੌਰੀ ਮੈਂ ਮਾਈਕ ਬੰਦ ਕਰਨਾ, ਕਦੀ ਕਦੇ ਭੁੱਲ ਵੀ ਜਾਣਾ। ਨਾਲ ਨੇ ਸਾਡੇ ਮੁਰਲੀ ਰਾਜਸਥਾਨੀ। ਸੋ ਪਹਿਲਾਂ ਉਹਨਾਂ ਦਾ ਥੋੜਾ ਜਿਹਾ ਇੰਟਰੋਡਕਸ਼ਨ ਆਪਾਂ ਤੁਹਾਨੂੰ ਕਰਵਾਇਆ ਸੀ, ਥੋੜੀ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ। ਮੇਰਾ ਖਿਆਲ ਕੈਮਰੇ ਦੀ ਸੈਟਿੰਗ ਵੀ ਕਰ ਰਹੇ ਨੇ, ਮੈਂ ਉਹਨਾਂ ਨੂੰ ਸਕਰੀਨ ਤੇ ਲੈ ਕੇ ਆਉਣਾ। ਮੁਰਲੀ ਜੀ ਵੈਲਕਮ, ਸਤਿ ਸ੍ਰੀ ਅਕਾਲ, ਸਲਾਮ ਅਲੈਕਮ ਜੀ। ਮੁਰਲੀ ਜੀ ਸਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਮੁਰਲੀ ਜੀ ਤੁਸੀਂ ਨਾ ਜਗ੍ਹਾ ਚੇਂਜ ਕਰ ਲਓ, ਤੁਹਾਡਾ ਇੰਟਰਨੈਟ ਜਿਹੜਾ ਵਾ ਮਾੜਾ ਮੈਨੂੰ ਲੱਗਣ ਡਿਆ, ਵੀਕ ਹੈ ਤੁਹਾਡਾ ਇੰਟਰਨੈਟ। ਕੋਈ ਇੰਟਰਨੈਟ ਜਾਂ ਬਦਲ ਲਓ। ਦੁਪਹਿਰੇ ਜਿਹੜਾ ਜਿੱਥੇ ਤੁਸੀਂ ਟੈਸਟ ਕੀਤਾ ਸੀ ਉਹ ਤੁਹਾਡਾ ਇੰਟਰਨੈਟ ਬਿਲਕੁਲ ਠੀਕ ਸੀ, ਆ ਹੁਣ ਵਾਲਾ ਥੋੜਾ ਜਿਹਾ ਮਾੜਾ ਲੱਗਣ ਡਿਆ ਇੰਟਰਨੈਟ, ਤੁਹਾਡੀ ਫੋਟੋ ਕਲੀਅਰ ਨਹੀਂ ਆਉਣ ਡਈ। ਇਹ ਤਾਂ ਬਾਹਰ ਕਰਨਾ ਪਊਗਾ ਸਰ। ਮੈਂ ਤੁਹਾਨੂੰ ਦੁਬਾਰਾ ਜੁਆਇਨ ਕਰਨਾ, ਤੁਸੀਂ ਇੱਕ ਵਾਰੀ ਆਊਟ ਹੋ ਕੇ ਦੁਬਾਰਾ ਇਨ ਹੋਵੋ, ਫਿਰ ਦੁਬਾਰਾ ਤੁਹਾਨੂੰ ਲੈਣਾ ਨਾਲ ਜੀ। ਸੋ ਸਾਡੇ ਦੋਸਤਾਂ ਦੇ ਬਹੁਤ ਸਾਰੇ ਕਮੈਂਟਸ ਨਾਲ ਦੀ ਨਾਲ ਚੱਲ ਰਹੇ ਨੇ, ਮੈਂ ਉਹਨਾਂ ਦੀ ਵੀ ਗੱਲ ਕਰ ਰਿਹਾ ਜੀ। ਬਹੁਤ ਸਾਰੇ ਦੋਸਤ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ, ਸਿਆਟਲ ਤੋਂ ਸਾਨੂੰ ਵੇਖ ਰਹੇ ਨੇ, ਸਾਨੂੰ ਬਹੁਤ ਬੜੇ ਦੂਰੋਂ ਲੋਕ ਦੇਖ ਰਹੇ। ਤੁਹਾਡੇ ਵਾਸਤੇ ਇਹ ਗੱਲ ਕਹੀ ਜਾ ਰਹੀ ਕਿ ਤੁਸੀਂ ਦੱਸ ਸਕਦੇ ਤੁਸੀਂ ਬੜੇ ਵੱਡੇ ਆਦਮੀ ਹੋ। ਮੈਂ ਇਹ ਗੱਲ ਸਾਈਮਨ ਮੱਟੂ ਸਾਹਿਬ ਠੀਕ ਹੈ ਜੀ, ਐਡਾ ਮੇਰੇ ਤੋਂ ਤਾਂ ਬਹੁਤ ਵੱਡੇ ਹੋ ਜੀ, ਮੇਰੇ ਤੋਂ ਇੱਕ ਪੂਰਾ ਫੁੱਟ ਵੱਡੇ ਹੋ ਜੀ ਕਦ ਵਿੱਚ। ਵੈਸੇ ਕਿਰਦਾਰ ਚ ਵੀ ਬੜੇ ਵੱਡੇ ਨੇ ਜੀ। ਇਹਨਾਂ ਨੇ ਜੋ ਕੰਮ ਸ਼ੁਰੂ ਕੀਤਾ ਹੈ ਦੁਨੀਆ ਦੇ ਪੰਜਾਬੀਆਂ ਨੂੰ ਜੋੜਦਾ ਹੈ, ਬੜਾ ਵੱਡੀ ਗੱਲ ਹੈ। ਸੋ ਮੈਂ ਇਹ ਗੱਲ ਮੰਨਦਾ ਜੀ ਕਿ ਬੜਾ ਇਹਨਾਂ ਦਾ ਕੰਮ ਬੜਾ ਸਾਂਝੀ ਸੱਤ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ, ਮੇਰਾ ਇਕੱਲੇ ਦਾ ਨਹੀਂ। ਅਰੋੜਾ ਸਾਹਿਬ ਦਾ ਵਿੱਚ ਆਈਡੀਆ, ਹੋਰ ਦੋਸਤਾਂ ਦੇ ਮਸ਼ਵਰੇ ਸ਼ਾਮਲ ਨੇ, ਸਾਰਿਆਂ ਦਾ ਤੁਹਾਡਾ ਦਾ ਸਾਂਝਾ ਪ੍ਰੋਗਰਾਮ ਹੈ। ਸੋ ਸਾਡੇ ਨਾਲ ਸ਼ੈਨਾ ਅਰੋੜਾ ਵੀ ਨਾਲ ਨੇ। ਕਾਲ ਕਿਵੇਂ ਕਰੀਦੀ ਹੈ ਸ਼ੈਨਾ ਅਰੋੜਾ ਜੀ, ਤੁਹਾਨੂੰ ਦੱਸਦੇ ਹਾਂ। ਤੇ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਨੇ ਦੋਵੇਂ ਪਲੇਟਫਾਰਮ ਤੇ, ਸਾਨੂੰ ਕੋਲ ਲਗਭਗ 250 ਲੋਕ ਵੇਖਣ ਦੇ ਨੇ। ਤੇ ਇਹਨਾਂ ਨੂੰ ਰਿਕੁਐਸਟ ਹੈ ਇੱਕ ਪੌਜ਼ ਦੇ ਕੇ 20-30 ਸੈਕਿੰਡ ਦਾ। ਤੁਸੀਂ ਵੀ ਰਿਕੁਐਸਟ ਅਰੋੜਾ ਸਾਹਿਬ ਕਰਨੀ, ਇੱਕ ਵਾਰੀ ਆਪੋ ਆਪਣੀ ਵਾਲ ਤੇ ਸ਼ੇਅਰ ਜ਼ਰੂਰ ਕਰ ਲਿਓ। ਸੁਖ ਮਿਊਜ਼ਿਕ ਸਾਡੇ ਨਾਲ ਨੇ। ਸੁਖ ਮਿਊਜ਼ਿਕ ਜੀ, ਤੇ ਤੁਸੀਂ ਆਉਣਾ ਚਾਹੋ ਸਾਡੇ ਨਾਲ ਜ਼ਰੂਰ ਆ ਸਕਦੇ ਹੋ, ਜੇ ਅਸੀਂ ਪੁਰਾਣੇ ਅੱਜ ਲੋਕ ਗਾਇਕੀ ਤੇ ਲੋਕ ਗੀਤਾਂ ਤੇ ਗੱਲਬਾਤ ਕਰਨੀ ਜੀ। ਅਰੋੜਾ ਸਾਹਿਬ ਜੀ। ਸੋ ਬਹੁਤ ਸਾਰੇ ਦੋਸਤ ਇਹ ਗੱਲ ਕਹਿ ਰਹੇ ਕਿ ਕਿੱਥੋਂ ਵੇਖ ਰਹੇ ਜੀ। ਬਹੁਤ ਸਾਨੂੰ ਇਸ ਗੱਲ ਦੀ ਖੁਸ਼ੀ, ਸਾਊਦੀਆ ਤੋਂ, ਕੁਵੈਤ ਤੋਂ, ਸਾਨੂੰ ਲੁਧਿਆਣਾ ਤੋਂ, ਗੁਜਰਾਂਵਾਲਾ ਤੋਂ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਨੇ। ਬਹੁਤ ਸਾਰੇ ਦੋਸਤ ਜਿਹੜੇ ਜੁੜੇ ਨੇ ਸਾਡੇ ਨਾਲ, ਸਾਰਿਆਂ ਦਾ ਹੀ ਸ਼ੁਕਰੀਆ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਪ੍ਰੋਗਰਾਮ ਵਿੱਚ ਜੋੜਾਂਗੇ। ਥੋੜੇ ਜਿਹੇ ਲੋਕ ਗੀਤਾਂ ਦੀ ਬੈਕਗਰਾਊਂਡ ਦੀ ਗੱਲ ਕਰ ਲਈਏ। ਲੋਕ ਗੀਤ ਕੀ ਨੇ? ਲੋਕ ਗੀਤ ਉਹ ਗੀਤ ਨੇ ਜੋ ਕਿਸੇ ਨੇ ਕਦੀ ਕਿੱਥੇ ਲਿਖੇ, ਬਹਿ ਕੇ ਲਿਖੇ, ਇਸ ਦਾ ਕਿਸੇ ਨੂੰ ਨਹੀਂ ਪਤਾ। ਇਹ ਸੀਨਾ ਬਸੀਨਾ, ਯਾਨੀ ਕਿ ਇਹਨੂੰ ਕਾਗਜ਼ੀ ਤੌਰ ਤੇ, ਰਸਮੀ ਤੌਰ ਤੇ ਕਦੀ ਲਿਖਿਆ ਨਹੀਂ ਗਿਆ। ਸੀਨਾ ਬਸੀਨਾ ਚੱਲਦੇ ਚਲੇ ਗਏ ਤੇ ਇੱਕ ਤੋਂ ਦੂਸਰੀ ਜਨਰੇਸ਼ਨ, ਦੂਸਰੀ ਤੀਸਰੀ ਪੀੜ੍ਹੀ ਤੱਕ, ਤੇ ਫਿਰ ਥਾਂ ਵੀ ਬਦਲਦੇ ਗਏ। ਜੋ ਗੱਲ ਲੁਧਿਆਣੇ ਕਹੀ ਗਈ, ਉੱਥੋਂ ਲੁਧਿਆਣੇ ਫਗਵਾੜਾ ਤੋਂ ਅੰਮ੍ਰਿਤਸਰ ਹੁੰਦੀ ਲਾਹੌਰ ਤੱਕ ਪਹੁੰਚ ਗਈ। ਤੇ ਜਿਵੇਂ ਜਿੱਥੇ ਪਹੁੰਚੇ ਉਹਨਾਂ ਦਾ ਥੋੜਾ ਰੂਪ ਵੀ ਬਦਲਦਾ ਚਲਾ ਗਿਆ। ਉਹਦੇ ਵਿੱਚ ਕਿਤੇ ਲੋਕਲ ਜਿਹੜਾ ਬੋਲੀ ਦਾ ਥੋੜਾ ਜਿਹਾ ਉਹਦੇ 'ਚ ਰੰਗ ਆ ਗਿਆ, ਉਸਦੀ ਰੰਗਤ ਆ ਗਈ, ਤੇ ਫਿਰ ਉਸ ਤੋਂ ਬਾਅਦ ਉੱਥੇ ਦਾ ਗੀਤ ਬਣ ਕੇ ਰਹਿ ਗਿਆ। ਤੇ ਇੱਕ ਹੀ ਲੋਕ ਗੀਤ ਸਾਨੂੰ ਕਈ ਸਾਰੇ ਰੂਪ ਵੇਖਣ ਨੂੰ ਮਿਲਦੇ ਨੇ, ਜਿਵੇਂ ਕਿ ਉਹ ਭਾਵੇਂ ਉਸ ਨੂੰ ਬੋਲੀਆਂ ਦੇ ਰੂਪ ਵਿੱਚ ਲੈ ਲਵੋ ਜਾਂ ਹੋਰ ਲੋਕ ਗੀਤਾਂ ਦੇ ਰੂਪ ਵਿੱਚ ਲੈ ਲਓ। ਇਹ ਸਾਰੇ ਹੀ ਲੋਕ ਗੀਤਾਂ ਨੂੰ ਅਸੀਂ ਸਾਰਿਆਂ ਨੂੰ ਇਕੱਠਾ ਕਰਨਾ ਹੈ। ਅਸੀਂ ਸਾਰਿਆਂ ਦੀ ਗੱਲਬਾਤ ਵੀ ਕਰਨੀ ਹੈ, ਪਰ ਮੈਂ ਨਾਲ ਸਾਰੇ ਦੋਸਤਾਂ ਦੀ ਗੱਲਬਾਤ ਤੁਹਾਡੀ ਵੀ ਪੜ੍ਹਦਾ ਰਹਾਂ। ਲੋਕ ਗੀਤਾਂ ਬਾਰੇ ਜੋ ਕੁਝ ਕਹਿ ਰਹੇ ਹੋ, ਕਿਉਂਕਿ ਬਹੁਤ ਸਾਰੀ ਗੱਲਾਂ ਹੋਰ ਵੀ ਨਾਲ ਹੁੰਦੀਆਂ ਨੇ, ਮੈਨੂੰ ਫਿਲਟਰ ਕਰਕੇ ਪੜ੍ਹਨੀਆਂ ਪੈਂਦੀਆਂ ਨੇ। ਤੁਸੀਂ ਆਪਸ ਵਿੱਚ ਵੀ ਗੱਲਾਂ ਕਰ ਰਹੇ ਹੋ, ਨਾਲ ਤੁਸੀਂ ਲੋਕ ਗੀਤਾਂ ਦੀ ਵੀ ਗੱਲ ਕਰ ਰਹੇ ਹੋ, ਤੇ ਮੈਂ ਸਾਰੀਆਂ ਗੱਲਾਂ ਨੂੰ ਫਿਲਟਰ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਜੀ। ਹਾਂਜੀ, ਗੁਰਤੇਜ ਸਿੰਘ ਸੰਧੂ ਜੀ, ਲਿੰਕ ਵੀ ਭੇਜਾਂਗੇ, ਥੋੜੀ ਦੇਰ ਤੱਕ ਤੁਹਾਨੂੰ ਲਿੰਕ ਵੀ ਭੇਜ ਰਹੇ ਹਾਂ ਜੀ। ਸਾਰਿਆਂ ਨੂੰ ਨਾਲ ਲਵਾਂਗੇ, ਸਾਰਿਆਂ ਦੀ ਗੱਲ ਸੁਣਾਂਗੇ। ਅੱਛਾ ਜੀ, ਮੇਲਿਆਂ ਦੀ ਗੱਲ ਕਹੀ ਗਈ ਕਿ ਆਉਣ ਵਾਲੇ ਪ੍ਰੋਗਰਾਮ ਵਿੱਚ ਮੇਲਿਆਂ ਦੀ ਗੱਲ ਕਰੀ। ਬਿਲਕੁਲ ਪੰਜਾਬ ਦੇ ਮੇਲਿਆਂ ਦੀ ਵੀ ਗੱਲ ਕਰਾਂਗੇ, ਜਿਸ ਤਰ੍ਹਾਂ ਅਸੀਂ ਕੁਝ ਦਿਨ ਪਹਿਲਾਂ ਵੀ ਮੇਲਿਆਂ ਦਾ ਥੋੜਾ ਜਿਹਾ ਜ਼ਿਕਰ ਛੇੜਿਆ ਸੀ, ਪਰ ਹੋਰ ਮੇਲਿਆਂ ਦੀ ਗੱਲ ਕਰਾਂਗੇ। ਕਿਹੜੇ ਇਲਾਕੇ ਦਾ ਕਿਹੜਾ ਮੇਲਾ ਕਿਉਂ ਲਗਾਇਆ ਜਾਂਦਾ ਹੈ, ਕਿਹੜੇ ਬਜ਼ੁਰਗਾਂ ਦੀ ਯਾਦ ਵਿੱਚ ਮੇਲਾ ਲੱਗਦਾ ਹੈ, ਉਸ ਦੀ ਗੱਲ ਵੀ ਅਸੀਂ ਕਰਾਂਗੇ ਜੀ। ਜਿਹੜੇ ਲੋਕ ਸਲਾਮ ਭੇਜਦੇ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਲਾਮ, ਤੇ ਜਿਹੜੇ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਵਾਪਸ ਗੱਲ ਮੋੜਦਾ ਜੀ ਲੋਕ ਗੀਤਾਂ ਵੱਲ। ਮਿਸਾਲ ਦੇ ਤੌਰ ਤੇ ਮੈਂ ਜੀ, ਰਮਜ਼ਾਨ ਬਦੇਸ਼ਰ ਸਾਹਿਬ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਮੈਂ ਕੋਸ਼ਿਸ਼ ਕਰ ਰਹੀ ਸੀ ਦੋਨੋਂ ਚੀਜ਼ਾਂ ਇਕੱਠੀਆਂ ਕਰ ਲਵਾਂ, ਤੁਹਾਡੇ ਨਾਲ ਗੱਲ ਵੀ ਕਰਾਂ ਤੇ ਨਾਲ ਤੁਹਾਨੂੰ ਸਾਰਿਆਂ ਦੇ ਕਮੈਂਟ ਵੀ ਪੜ੍ਹ ਲਵਾਂ ਜੀ। ਦੋਸਤੋ, ਕਿ ਅਸੀਂ ਗੱਲ ਕਰ ਰਹੇ ਸੀ ਲੋਕ ਗੀਤਾਂ ਦੀ। ਲੋਕ ਗੀਤਾਂ ਦੇ ਵਿੱਚ ਦੀ ਮਿਸਾਲ ਲੈਂਦੇ ਆ, ਜੋ ਉਸ ਮੌਕੇ ਦੇ ਹਾਲਾਤ, ਜੋ ਉਸ ਮੌਕੇ ਦੀ ਗੱਲ ਹੋਵੇ। ਜੇ ਮੀਂਹ ਨਹੀਂ ਪੈ ਰਿਹਾ ਤੇ ਉਸ ਦੀ ਗੱਲ, ਜੇ ਮੀਂਹ ਪੈ ਰਿਹਾ ਉਸ ਦੇ ਕਰਕੇ ਨੁਕਸਾਨ ਹੋ ਰਿਹਾ ਉਹਦੀ ਗੱਲ, ਜੇ ਤੁਹਾਡੀ ਰਿਸ਼ਤਿਆਂ ਦੇ ਵਿੱਚ ਕਿਤੇ ਕੜੱਤਨ ਹੈ ਉਸ ਦੀ ਗੱਲ, ਜੇ ਰਿਸ਼ਤਿਆਂ ਵਿੱਚ ਪਿਆਰ ਹੈ ਉਸ ਦੀ ਗੱਲ,
ਉਹ ਸਾਰੀਆਂ ਚੀਜ਼ਾਂ ਜੋ ਕਿ ਸਦੀਵੀ ਤੌਰ ਤੇ ਯਾਨੀ ਕਿ ਪਰਮਾਨੈਂਟ ਨੇ, ਜੋ ਹਮੇਸ਼ਾ ਰਹਿਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੇ ਬਾਰੇ ਜੋ ਕੁਝ ਵੀ ਲਿਖਿਆ ਜਾਂਦਾ ਹੈ, ਉਹਨਾਂ ਦੇ ਬਾਰੇ 4 ਲਾਈਨਾਂ ਜਦੋਂ ਜੋੜ ਲਈ ਜਾਂਦੀ ਉਹ ਲੋਕ ਗੀਤ ਦਾ ਰੂਪ ਲੈ ਲੈਂਦੀਆਂ ਨੇ। ਲੋਕ ਗੀਤਾਂ ਦੀ ਬਹੁਤੀ ਜਿਹੜੀ ਧੁਨਾਂ ਨੇ ਉਹ ਵੀ ਬੜੀ ਸੁਖਾਲੀਆਂ ਹੁੰਦੀਆਂ ਨੇ। ਉਹਨਾਂ ਦੀ ਉਹਨਾਂ ਵਾਸਤੇ ਤੁਹਾਨੂੰ ਕੋਈ ਬਹੁਤੇ ਇੰਸਟਰੂਮੈਂਟਸ ਦੀ ਜ਼ਰੂਰਤ ਨਹੀਂ ਹੁੰਦੀ ਕਿ ਬਹੁਤ ਸਾਜ਼ੋ ਸਮਾਨ ਇਕੱਠਾ ਕਰਕੇ ਉਹਨਾਂ ਨੂੰ ਗਾਇਆ ਜਾਵੇ, ਵਜਾਇਆ ਜਾਵੇ। ਅਮੂਮਨ ਕਿਸੇ ਵੀ ਚੀਜ਼ ਦੇ ਉੱਤੇ ਤਾਲ ਦੇ ਨਾਲ, ਲੈਅ ਦੇ ਨਾਲ ਉਹਨੂੰ ਵਜਾ ਲਿਆ ਜਾਂਦਾ। ਅਸੀਂ ਤਾਂ ਇਹ ਮੰਨਦੇ ਹਾਂ ਕਿ ਸਾਡੇ ਬਜ਼ੁਰਗ ਤਾਂ ਮਾਚਿਸ ਦੀ ਡੱਬੀ ਜਾਂ ਕਿਸੇ ਕੋਲ ਢੱਕਣ ਪਤੀਲਾ ਕਿਸੇ ਵੀ ਚੀਜ਼ ਉੱਤੇ ਧੁਨ ਦੇ ਕੇ, ਲੈਅ ਦੇ ਕੇ ਉਸਨੂੰ ਗੀਤ ਨੂੰ ਪਿਰੋ ਲੈਂਦੇ ਸਨ। ਤੇ ਇਸ ਦੀ ਬਹੁਤ ਸਾਰੀਆਂ ਮਿਸਾਲਾਂ YouTube ਤੇ ਵੀ ਅਵੇਲੇਬਲ ਨੇ। ਪਰ ਅਸੀਂ ਉਹ ਲੋਕ ਗੀਤਾਂ ਦੀ ਗੱਲ ਕਰੀਏ ਤੇ ਲੋਕ ਗੀਤ ਹਰ ਏਰੀਆ ਦੇ ਕੁਝ ਖਾਸ ਨੇ। ਸੋ ਲਿੰਕ ਭੇਜਣ ਦੀ ਬਾਰ-ਬਾਰ ਦੋਸਤ ਕਹਿ ਰਹੇ ਜੀ, ਲਿੰਕ ਭੇਜੋ ਜੀ, ਤੁਹਾਨੂੰ ਬਿਲਕੁਲ ਸ਼ੇਅਰ ਕਰਾਵਾਂਗੇ। ਨਾਸਿਰ ਭਾਈ ਤੁਹਾਨੂੰ ਲੋਕ ਚਾਹੁੰਦੇ ਤੁਹਾਡੇ ਨਾਲ ਗੱਲ ਕਰਨ ਤੇ ਤੁਸੀਂ ਵੀ ਇੱਕ ਵਾਰ ਦੁਬਾਰਾ ਜੇ ਸਾਹਮਣੇ ਆ ਜਾਓ ਤੇ ਬਿਲਕੁਲ ਜੀ ਲੋਕ ਉਹਨਾਂ ਨਾਲ ਗੱਲ ਕਰਦੇ ਆ। ਬਿਲਕੁਲ ਸਾਹਮਣੇ ਜੀ, ਮੈਂ ਨਾਲ ਲਾਈਨ ਅਪ ਕਰ ਰਿਹਾ ਵਾਂ। ਜਿਹੜੇ ਸਾਡੇ ਲੋਕ ਫਨਕਾਰ ਨੇ ਉਹਨਾਂ ਨੂੰ ਲਾਈਨ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਾਲ ਉਹ ਲਾਹੌਰ ਬਾਰਿਸ਼ ਹੋਣ ਦੀ, ਇੱਥੇ ਵੀ ਮੌਸਮ ਖਰਾਬ ਹੈ ਤੇ ਲਾਈਨ ਅਪ ਜਿਹੜੇ ਨੇ ਆਪਣੇ ਫੋਕ ਸਿੰਗਰ ਨੇ, ਲੋਕ ਫਨਕਾਰ, ਉਹਨਾਂ ਨੂੰ ਕਰਨਾ ਵੀ ਜ਼ਰੂਰੀ ਹੈ। ਐਂਟਰਟੇਨਮੈਂਟ ਵੀ ਜ਼ਰੂਰੀ ਹੈ ਗੱਲਾਂ ਦੇ ਨਾਲ ਨਾਲ। ਸੋ ਸਾਰੇ ਲੋਕਾਂ ਗੱਲਾਂ ਸਾਡੀਆਂ ਨਹੀਂ ਖਾਣੀਆਂ, ਨਾਲ ਸੁਣਨਾ ਵੀ ਕੋਈ ਕਿਉਂ ਨਹੀਂ ਰੜਾ ਸਾਹਿਬ ਜੀ? ਬਿਲਕੁਲ ਸਾਡੀਆਂ ਗੱਲਾਂ ਦੇ ਵਿੱਚ ਉਹ ਮਿਠਾਸ ਹੈ ਜੋ ਕਿ ਗੀਤਾਂ ਦੇ, ਲੋਕ ਗੀਤਾਂ ਦੇ ਵਿੱਚ ਮਿਠਾਸ ਹੈ। ਲੋਕ ਗੀਤਾਂ ਦੀ ਖੂਬੀ ਇਹ ਹੈ ਕਿ ਉਹਨਾਂ ਦੀ ਮਿਠਾਸ ਹੈ ਜੋ ਉਹਨੂੰ ਸਦੀਆਂ ਤੋਂ ਨਾਲ ਤੋਰੀ ਜਾਂਦੀ ਹੈ। ਤੇ ਕੁਝ ਗੀਤ ਅਜਿਹੇ ਵੀ ਬਣ ਜਾਂਦੇ ਨੇ, ਹਾਂ ਇਹ ਗੱਲ ਵੀ ਕਹਿਣੀ ਬਣਦੀ ਹੈ, ਜਿਵੇਂ ਕੁਝ ਗੀਤ ਅਜਿਹੇ ਵੀ ਹੋ ਜਾਂਦੇ ਨੇ ਜੋ ਆਪਣੇ ਆਪ ਵਿੱਚ ਲੋਕ ਗੀਤ ਦਾ ਮੁਕਾਮ ਹਾਸਲ ਕਰ ਲੈਂਦੇ, ਜੋ ਕਿ ਜਿਸ ਤਰ੍ਹਾਂ ਕਿ ਮੈਡਮ ਨੂਰ ਜਹਾਂ ਦੇ ਕੁਝ ਗੀਤ ਨੇ ਜੋ ਉਹਨਾਂ ਨੇ ਅੱਜ ਤੋਂ 70-80 ਸਾਲ ਪਹਿਲਾਂ ਗਾਏ, ਉਹ ਅੱਜ ਦੇ ਦੌਰ ਵਿੱਚ ਲੋਕ ਉਹਨਾਂ ਨੂੰ ਲੋਕ ਗੀਤਾਂ ਵਾਂਗ ਮੰਨਣ ਲੱਗ ਪਏ ਨੇ ਕਿ ਉਹ ਜੋ ਮਿਸਾਲ ਦੇ ਤੌਰ ਤੇ ਟਾਂਗਾ ਲਾਹੌਰ ਦਾ ਹੋਵੇ ਭਾਵੇਂ ਝੰਗ ਦਾ, ਟਾਂਗੇ ਵਾਲਾ ਖੈਰ ਮੰਗਦਾ, ਟਾਂਗੇ ਵਾਲਾ ਖੈਰ ਮੰਗਦਾ, ਇਸ ਗੀਤ ਨੂੰ ਅੱਜ ਲੋਕ ਗੀਤ ਦਾ ਦਰਜੇ ਦੇ ਉੱਤੇ ਅਸੀਂ ਮੰਨ ਲਿਆ। ਹਾਲਾਂਕਿ ਇਸ ਗੀਤ ਸਾਨੂੰ ਲਿਖਾਰੀ ਦਾ ਵੀ ਪਤਾ ਹੈ, ਇਹਦਾ ਮਿਊਜ਼ਿਕ ਇਹਨੇ ਦਿੱਤਾ ਹੈ ਉਹ ਵੀ ਸਾਨੂੰ ਪਤਾ ਹੈ, ਪਰ ਇਹਨੇ ਆਪਣੀ ਉਹ ਥਾਂ ਬਣਾ ਲਈ ਹੈ ਕਿ ਲੋਕ ਗੀਤ ਵਾਲੇ ਥਾਂ ਤੇ ਪਹੁੰਚ ਗਿਆ ਹੈ। ਅੱਛਾ ਜੀ, ਐਮ ਸਾਹਿਬ ਕਹਿ ਰਹੇ ਨੇ ਬਹੁਤ ਸੋਹਣਾ ਵਿਸ਼ਾ ਲੱਭਿਆ ਜੀ। ਗੱਲ ਦੀ ਬਿਲਕੁਲ ਠੀਕ ਹੈ ਜੀ, ਇਹ ਲੋਕ ਗੀਤ ਬੜੇ ਸੋਹਣੇ, ਇਸ ਕਰਕੇ ਵਿਸ਼ਾ ਵੀ ਆਪਣੇ ਆਪ ਸੋਹਣਾ ਹੋ ਜਾਂਦਾ ਜੀ। ਆਸਾ ਸਿੰਘ ਮਸਤਾਨਾ ਜੀ ਦੀ ਗੱਲ ਕਰ ਰਹੇ ਨੇ, ਦਲਜੀਤ ਸਿੰਘ ਜੀ, ਬਿਲਕੁਲ ਉਹਨਾਂ ਦੀ ਵੀ ਗੱਲ ਕਰਦੇ ਆ ਜੀ। ਸਾਰੇ ਹੀ ਦੋਸਤਾਂ ਦੇ ਨਾਲ, ਸਾਰੇ ਹੀ ਤੁਹਾਡੇ ਮਿੱਤਰਾਂ ਦੇ ਨਾਲ ਗੱਲ ਅਸੀਂ ਕਰਨੀ ਹੈ ਹੌਲੀ ਹੌਲੀ। ਸਾਵਲ ਨੂੰ ਜ਼ਰੂਰ ਲੈ ਕੇ ਆਓ, ਅਮਰੀਸ਼ ਕੰਬੋਜ ਜੀ ਕਹਿ ਰਹੇ ਬਿਲਕੁਲ ਜੀ ਸਾਵਲ ਨੂੰ ਨਾਲ ਲੈ ਕੇ ਆਵਾਂਗੇ। ਸਾਵਲ ਕਿਉਂਕਿ ਮਿਊਜ਼ਿਕ ਦੇ ਐਕਸਪਰਟ ਨੇ, ਉਹਨਾਂ ਨੇ ਪੜ੍ਹਾਈ ਵੀ ਉਸੇ ਵਿੱਚ ਕੀਤੀ, ਉਹਨੇ ਤਾਲੀਮ ਵੀ ਉਸ ਵਿੱਚ ਹੈ ਤੇ ਗਾਉਂਦੇ ਵੀ ਆ ਬੜਾ ਵਧੀਆ। ਥੋੜੇ ਜਿਹੇ ਲੋਕ ਗੀਤ ਅਸੀਂ ਉਹਨਾਂ ਕੋਲ ਵੀ ਸੁਣਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਅਸੀਂ ਇੱਕ ਤੁਹਾਨੂੰ ਰਿਕੁਐਸਟ ਕਰ ਦਈਏ ਕਿ ਸਾਡਾ ਮਕਸਦ ਸਿਰਫ ਤੇ ਸਿਰਫ ਪੰਜਾਬੀ ਦੀ ਗੱਲ ਕਰਨਾ, ਪੰਜਾਬੀ ਦੀ ਗੱਲ ਕਰਨਾ। ਅਸੀਂ ਕਿਸੇ ਨੂੰ ਗਾਲਾਂ ਕੱਢਣ ਲਈ ਨਹੀਂ ਹੈ। ਜੋ ਵੀਰ ਥੋੜੇ ਜਿਹੇ ਭੈੜੀਆਂ ਗੱਲਾਂ ਕਰਦੇ ਨੇ, ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਬਦ ਜ਼ੁਬਾਨੀ ਨਾ ਕਰੋ। ਸਾਨੂੰ ਚੰਗਾ ਲੱਗਦਾ ਜੋ ਕਮੈਂਟਸ ਤੁਸੀਂ ਬਦ ਜ਼ੁਬਾਨੀ ਕਰਦੇ ਹੋ, ਉਹ ਸਾਰਿਆਂ ਨੂੰ ਤਕਲੀਫ ਦਿੰਦੀ ਹੈ ਜੀ। ਠੀਕ ਹੈ ਜੀ। ਅੱਛਾ, ਜਿਵੇਂ ਮਿਸਾਲ ਦੇ ਤੌਰ ਤੇ ਰਿਟਰਨ ਆਫ ਮੈਕੈਨਿਕ ਛੱਲਾ ਫਜ਼ਲ ਸ਼ਾਹ ਨੇ ਲਿਖਿਆ। ਛੱਲਾ ਬਿਲਕੁਲ ਫਜ਼ਲ ਸ਼ਾਹ ਨੇ ਲਿਖਿਆ ਜੀ, ਪਰ ਛੱਲੇ ਨੂੰ ਵੀ ਉਸਨੂੰ ਬਦਲਾ ਕੇ ਉਸੇ ਕਿੰਨੇ ਰੂਪ ਬਣ ਗਏ ਉਹਦਾ ਉਹ ਵੀ ਕਹਿਣਾ ਬੜਾ ਮੁਸ਼ਕਿਲ ਹੈ। ਛੱਲਾ ਇੱਕ ਜਿਸਨੂੰ ਗਾਇਆ ਆਲਮ ਲੋਹਾਰ ਸਾਹਿਬ ਨੇ ਗਾਇਆ, ਫਿਰ ਆਰਿਫ ਲੋਹਾਰ ਸਾਹਿਬ ਨੇ ਗਾਇਆ। ਛੱਲਾ ਹੀ ਜਿਸਨੂੰ ਗੁਰਦਾਸ ਮਾਨ ਸਾਹਿਬ ਨੇ ਗਾਇਆ। ਛੱਲੇ ਨੂੰ ਹਰ ਸਿੰਗਰ ਨੇ ਉਸਨੂੰ ਆਪਣੇ ਅੰਦਾਜ਼ ਵਿੱਚ ਗਾਇਆ ਤੇ ਹਰ ਇੱਕ ਨੇ ਕਿਹਾ ਕਿ ਇਹ ਛੱਲਾ ਸ਼ਾਇਦ ਆਥੈਂਟਿਕ ਹੈ। ਛੱਲੇ ਦੀ ਕਹਾਣੀ ਵੀ ਬੜੀ ਇੰਟਰਸਟਿੰਗ ਹੈ। ਕੁਝ ਲੋਕ ਛੱਲਾ ਹੈ ਕਿਸੇ ਇੱਕ ਸ਼ਖਸ ਦਾ ਨਾਮ ਦੱਸਦੇ ਨੇ ਕਿ ਉਹ ਸ਼ਖਸ ਜੋ ਦਰਿਆ ਪਾਰ ਕਰਵਾਉਂਦਾ ਸੀ ਉਹਦੇ ਪੁੱਤਰ ਦਾ ਨਾਂ ਸੀ। ਕੁਝ ਲੋਕ ਉਹਨੂੰ ਇਸ ਤਰ੍ਹਾਂ ਦੱਸਦੇ, ਕੁਝ ਮੁੰਦਰੀ ਚ ਪਾਏ ਛੱਲੇ ਦੀ ਗੱਲ ਮੁੰਦਰੀ ਛੱਲੇ ਦੀ ਗੱਲ ਕਰਦੇ, ਜਿਹੜਾ ਉਂਗਲ ਚ ਪਾਇਆ ਜਾਂਦਾ ਉਸ ਦੀ ਵੀ ਗੱਲ ਕਰਦੇ ਨੇ। ਇਹ ਲੋਕ ਗੀਤਾਂ ਦੇ ਨਾਲ ਬੜੀ ਸਾਰੀ ਕਹਾਣੀਆਂ ਜੁੜੀਆਂ ਹੁੰਦੀਆਂ ਨੇ। ਜਿਹੜੀ ਇਹ ਕਹਾਣੀਆਂ ਲੋਕ ਗੀਤਾਂ ਦੀਆਂ ਨੇ, ਸਾਡੀ ਦਿਲਚਸਪੀ ਉਹਨਾਂ ਵਿੱਚ ਵੀ ਹੈ। ਜੇ ਕਿਸੇ ਲੋਕ ਗੀਤ ਦੇ ਨਾਲ ਕੋਈ ਗਾਥਾ ਦੇ ਨਾਲ ਕੋਈ ਜੁੜੀ ਕਹਾਣੀ ਹੈ, ਉਸ ਨੂੰ ਵੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ। ਸੁਰਿੰਦਰ ਕੌਰ ਦੇ ਲੋਕ ਗੀਤਾਂ ਦੀ ਗੱਲ ਲਵਲੀ ਕੌਰ ਜੀ ਕਹਿ ਰਹੇ ਨੇ। ਲਵਲੀ ਕੌਰ ਜੀ, ਸੁਰਿੰਦਰ ਕੌਰ ਦੇ ਕੁਝ ਲੋਕ ਗੀਤ ਗਾਏ, ਪਰ ਕੁਝ ਉਹਨਾਂ ਨੇ ਆਪਣੇ ਵੱਲੋਂ ਗੀਤ ਗਾਏ ਜਿਹੜੇ ਕਿ ਲੋਕ ਗੀਤਾਂ ਵਾਂਗ ਹੋ ਗਏ। ਸਾਰੇ ਹੀ ਲੋਕ ਚੀਜ਼ਾਂ ਜੋ ਉਹਨਾਂ ਨੇ ਗਏ ਲੋਕ ਗੀਤ ਨਹੀਂ ਹੋਈਆਂ, ਪਰ ਉਹਨਾਂ ਦੀ ਪੋਪੁਲੈਰਿਟੀ ਉਸ ਦੌਰ ਵਿੱਚ ਇੰਨੀ ਸੀ ਕਿ ਉਹ ਲੋਕ ਗੀਤ ਵਾਂਗ ਹੋ ਗਏ। ਖਾਲਿਦ ਜੱਟ ਸਾਹਿਬ, ਤੁਸੀਂ ਜੁਗਨੀ ਦੀ ਗੱਲ ਕਹੀਏ ਜੀ, ਬਿਲਕੁਲ ਜੁਗਨੀ ਦੇ ਵੀ ਇਸ ਤਰ੍ਹਾਂ ਕਿਹਾ ਜਾਂਦਾ ਕਿ ਜੁਗਨੀ ਦੇ ਵੀ ਕਈ ਰੂਪ ਨੇ ਜੀ। ਜੁਗਨੀ ਨੂੰ ਕੁਝ ਲੋਕ ਉਹਨੂੰ ਗਹਿਣਾ ਮੰਨਦੇ ਨੇ, ਕੁਝ ਲੋਕ ਇਸ ਨੂੰ ਇੱਕ ਕੁੜੀ ਦਾ ਨਾਮ ਮੰਨਦੇ ਨੇ, ਤੇ ਕੁਝ ਲੋਕ ਜੁਗਨੀ ਨੂੰ ਇੱਕ ਫਿਕਟੀਸ਼ੀਅਸ ਕੈਰੈਕਟਰ ਵੀ ਮੰਨ ਲੈਂਦੇ ਨੇ ਕਿ ਇਹ ਫਿਕਟੀਸ਼ੀਅਸ ਕੈਰੈਕਟਰ ਜਿਸ ਬਾਬਤ ਇਹ ਗੀਤ ਲਿਖਿਆ ਗਿਆ। ਸੋ ਹਰ ਇੱਕ ਦਾ ਇੱਕ ਆਪਣੀ ਸੋਚ ਹੈ, ਆਪਣਾ ਮੰਨਣਾ ਹੈ। ਜੁਗਨੀ ਦੀ ਵੀ ਗੱਲ ਕਰਾਂਗੇ। ਜੁਗਨੀ ਦੇ ਵੀ ਕਈ ਸਾਰੇ ਰੂਪ ਨੇ। ਜੁਗਨੀ ਦੇ ਕੁਝ ਜੇ ਕਿ ਇਸ਼ਕ ਦੀ ਜੇ ਗੱਲ ਕਰੀਏ, ਪੰਜਾਬੀ ਗੀਤ ਬਹੁਤਾ ਕਰਕੇ ਇੱਕ ਚੀਜ਼ ਉੱਤੇ ਲਿਖੇ ਜਾਂਦੇ ਨੇ,
ਉਹ ਇਸ਼ਕ ਦੇ ਉੱਤੇ ਲਿਖੇ ਜਾਂਦੇ ਆ। ਉਸ ਵਿੱਚ ਇਸ਼ਕ ਹਕੀਕੀ ਵੀ ਹੈ ਤੇ ਇਸ਼ਕ ਮਜਾਜ਼ੀ ਵੀ ਹੈ, ਤੇ ਦੋਵਾਂ ਦੇ ਬਾਰੇ ਜੁਗਨੀ ਲਿਖੀ ਗਈ ਹੈ। ਉਹਨਾਂ 'ਚ ਕੀ ਫਰਕ ਹੈ, ਉਸ ਦੀ ਵੀ ਗੱਲ ਤੁਹਾਡੇ ਕੋਲ ਸੁਣਨਾ ਚਾਹਾਂਗੇ, ਜਾਣਨਾ ਚਾਹਾਂਗੇ। ਤੇ ਨਾਸਿਰ ਸਾਹਿਬ ਫਿਰ ਸਾਡੇ ਨਾਲ ਥੋੜੇ ਹੁਣ ਨਾਸਿਰ ਸਾਹਿਬ ਨਾਲ ਗੱਲ ਕਰਦੇ ਆ ਜੀ। ਜੀ ਨਾਸਿਰ ਸਾਹਿਬ, ਬਣੀ ਗੱਲ ਜੀ? ਹੋਈ ਕੀ ਹੋਇਆ? ਮੈਂ ਲੈ ਕੇ ਆਉਣ ਲੱਗਾ ਜੀ। अस्सलाम वालेकुम मुरली जी, आवाज आ रही ਤੁਹਾਨੂੰ? हाँ जी, आवाज आ रही? ठीक आ रही ਹੁਣ ਤੁਹਾਡੀ आवाज? आ रही है, आवाज ही आ रही है। ਅੱਛਾ ਮੁਰਲੀ ਜੀ, ਤੁਸੀਂ ਮੈਨੂੰ ਲੱਗਦਾ ਹੁਣ ਕਮਰੇ 'ਚੋਂ ਬਾਹਰ ਆ ਗਏ ਜੀ। ਇੰਟਰਨੈਟ ਤੁਹਾਡਾ ਠੀਕ ਹੋ ਗਿਆ ਕਿ ਕਮਰੇ 'ਚ ਸਾਡੇ ਨਾਲ ਇੰਟਰਨੈਟ ਨਹੀਂ ਸੀ ਠੀਕ। ਤੇ ਮੁਰਲੀ ਜੀ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। बहुत बहुत शुक्रिया थोड़ा महाराज। ਦੁਬਈ 'ਚ ਅਰੋੜਾ ਸਾਹਿਬ ਜਿੰਨੇ ਸੁਣਨ ਵਾਲੇ, ਇਹਨਾਂ ਨੂੰ ਮੈਂ ਸੁਣਿਆ ਸੀ, ਉੱਥੇ ਇੱਕ ਹੋਇਆ ਸੀ ਮੇਲਾ, ਪੰਜਾਬੀ ਦਾ ਮੇਲਾ ਹੋਇਆ ਸੀ। ਉੱਥੇ ਇਹਨਾਂ ਨੇ ਬਹੁਤ ਸੋਹਣਾ ਗਾਇਆ ਸੀ। ਹਿੰਦ ਦੀ ਚਾਦਰ ਖਾਸ ਤੌਰ ਤੇ ਇਹਨਾਂ ਨੇ ਕਲਾਮ ਪੜਿਆ ਸੀ ਤੇ ਲਾਜਵਾਬ, ਬਹੁਤ ਜ਼ਬਰਦਸਤ ਪੜਿਆ ਸੀ ਇਹਨਾਂ ਨੇ। ਸੋ ਮੈਂ ਮੁਰਲੀ ਜੀ, ਬਹੁਤਾ ਟਾਈਮ ਨਾ ਲੈਂਦਿਆਂ ਹੋਇਆ, ਤੁਸੀਂ ਸਾਨੂੰ ਕੀ ਸੁਣਾ ਰਹੇ ਜੀ ਅੱਜ? मैं पंजाबी च जी अपने माइया माइया ਆਉਣ ਦਿਓ, ਤੇ ਹਿੰਦ ਦੀ ਚਾਦਰ ਮੈਂ ਜ਼ਰੂਰ ਤੁਹਾਡੇ ਕੋਲ ਸੁਣਨਾ। ਤੁਸੀਂ ਐਂਡ ਤੇ ਸੁਣਾ ਦਿਓ ਤੇ ਭਾਵੇਂ ਪਹਿਲਾਂ ਸੁਣਾ ਦਿਓ। ठीक है जी, पहला माइया सुना देना टप्पे। ਆਉਣ ਦਿਓ। कोठे ते गलासीए, कोठे ते गलासीए, हो आए दिया लख खुशियां, आए दिया लख खुशियां, तोरी गए दी उदासी, हो आए दिया लख खुशियां में तोरी गए दी उदासी है। शीशा टुटिया है बारी दा, शीशा टुटिया है बारी दा, हो एक बारी अख दब के, एक बारी अख दब के बे मोटी बन ली क्या जारी दा, हो एक बारी अख दब के बे मोटी बन ली क्या जारी दा। आया सोनी महीना है, आया सोनी महीना है, हो तू ता मैनू रब लगदा, तू ता मैनू रब लगदा वे नाले मक्का ते मदीना है, हो तू ता मैनू रब लगदा वे नाले मक्का ते मदीना है। कोठे ते किल माइया,
हाय कोठे ते किल माइया हो लोका दिया रोड अखिया लोका दिया रोड अखिया वे साडा रोदा है दिल माइया हो लोका दिया रोड अखिया वे साडा रोदा है दिल माइया झूठी कसम न मैं खांदी झूठी कसम न मैं खांदी हो बख्शी गुनाह मेरा बख्शी गुनाह मेरे पे फुल बंदियां तो हो जाती हो बख्शी गुनाह मेरे पे फुल बंदियां तो हो जाती सोना पिंडी जलाली तेरा सोना पिंडी जलाली तेरा हो साम के निशानी रख ली साम के निशानी रख ली मैं ले जा नाली रुमाली मेरा 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 क्या बात मुरली जी, बहुत ਵਧੀਆ ਜ਼ਬਰਦਸਤ। ਇੱਕ ਦੋਸਤ ਜੀ ਮੈਂ ਇਹਨਾਂ ਦਾ ਕਮੈਂਟ ਹਾਈਲਾਈਟ ਕਰਨ ਲੱਗਾ, ਜ਼ਰੂਰ ਪੜਿਓ। ਆਂਦੇ ਆ ਨਾਟ ਲਾਈਵ। ਅਸ਼ੋਕ ਜੀ ਤੁਸੀਂ ਕਿੰਨੀ ਵਾਰੀ ਮੈਸੇਜ ਕੀਤਾ? 5-7 ਵਾਰੀ। ਅਸੀਂ ਲਾਈਵ ਹੀ ਆ ਜਨਾਬ, ਤੁਹਾਨੂੰ ਕੋਈ ਸ਼ੱਕ ਹੈ ਤੇ ਦੂਰ ਕਰ ਲਓ। ਮੁਰਲੀ ਜੀ ਸੁਣ ਰਹੇ ਤੁਸੀਂ? ਇਹ ਸਿੰਗਿੰਗ ਵੀ ਲਾਈਵ ਹੈ ਜੀ, ਬਿਲਕੁਲ। ਹਾਂਜੀ ਹਾਂਜੀ, ਜੋ ਕੁਝ ਗਾ ਰਹੇ ਲਾਈਵ ਗਾ ਰਹੇ ਨੇ ਜੀ ਤੁਹਾਡੇ ਵਾਸਤੇ। ਹਾਂ ਸੁਣ ਮੁਰਲੀ, ਕਿਉਂਕਿ ਲਾਕਡਾਊਨ ਦੇ ਦਿਨ ਨੇ ਤੇ ਮੁਰਲੀ ਹੋਣੀ ਅਸੀਂ ਸਾਊਂਡ ਵਗੈਰਾ ਦਾ ਇਸਤੇਮਾਲ ਨਹੀਂ ਕਰ ਰਹੇ, ਫੋਨ ਤੋਂ ਹੀ ਅਸੀਂ ਲਾਈਵ ਆ। ਮੁਰਲੀ ਜੀ ਮੈਂ ਦੱਸਦਾ ਜਾਵਾਂ, ਮੈਨੂੰ ਬੜਾ ਤਜੱਸਸ ਹੋਇਆ ਸੀ ਜਦੋਂ ਇਹਨਾਂ ਨੂੰ ਮਿਲਿਆ ਸੀ ਮੁਰਲੀ ਨੂੰ। ਇਹ ਜਿਹਦੇ ਨਾਲ ਵਜਾਉਂਦੇ ਨੇ ਨਾ ਉਹਨੂੰ ਕਹਿੰਦੇ ਨੇ, ਮੁਰਲੀ ਜੀ ਕੀ ਕਹਿੰਦੇ ਨੇ ਜਿਹੜਾ ਤੁਹਾਡੇ ਕੋਲ ਸਾਜ਼ ਹੈ? ਰਾਵਣ ਹੱਥਾ। ਰਾਵਣ ਹੱਥਾ ਰਾਵਣ ਹੱਥਾ ਰਾਵਣ ਹੱਥਾ। ਤੇ ਮੁਰਲੀ ਜੀ ਦੱਸਦੇ ਆ ਵੀ ਹੁਣ ਸਾਡੇ ਹੈ ਬਹੁਤ ਘੱਟ ਆ, ਬਿਲਕੁਲ ਹੁਣ ਤੇ ਖਤਮ ਹੋ ਗਿਆ ਤੁਹਾਡੇ ਮੁਰਲੀ। ਕੀ ਜਿਹੜਾ ਸਾਜ਼ ਮੈਂ ਕਹਾਂ ਹਾਂਜੀ ਹਾਂਜੀ ਸਾਜ਼ ਨਹੀਂ, ਸਾਜ਼ ਹੈਗੇ ਰਾਜਸਥਾਨ ਚ ਕਈ ਲੋਕ ਵਜਾਉਂਦੇ ਨੇ, ਪਰ ਜਿਹੜੀ ਅੱਜ ਕੱਲ ਜਿਹੜੀ ਪੀੜ੍ਹੀ ਹੈ ਉਹ ਛੱਡਦੀ ਜਾ ਰਹੀ ਹੈ ਸਰ ਇਸ ਨੂੰ। ਅੱਛਾ, ਜਿਹੜਾ ਰਾਵਣ ਹੱਥਾ ਜਿਹੜਾ ਤੁਸੀਂ ਵਜਾਉਂਦੇ? ਹਾਂਜੀ ਜੀ ਜੀ ਨਾਸਿਰ ਭਾਈ ਇੱਥੇ ਰਾਵਣ ਹੱਥਾ ਉਹ ਸਾਜ਼ ਹੈ ਜੋ ਸਾਰੰਗੀ ਦਾ, ਦਿਲਰੂਬਾ ਦਾ, ਜਾਂ ਜਿਹੜਾ ਬੰਗਾਲੀਆਂ ਦਾ ਜਿਹੜਾ ਇੱਕ ਸਾਜ਼ ਹੈ ਉਹਦਾ ਨਾਮ ਹੈ ਦਿਮਾਗ ਚੋਂ ਵਿਸਰ ਗਿਆ ਹੈ, ਇਸਰਾਜ ਬੰਗਾਲ ਦਾ ਇੱਕ ਸਾਜ਼ ਹੈ, ਪੰਜਾਬੀਆਂ ਦੇ ਜਾਂ ਸਿੱਖਾਂ ਦਾ ਇੱਕ ਸਾਜ਼ ਹੈ ਜਿਸ ਨੂੰ ਕਹਿੰਦੇ ਦਿਲਰੂਬਾ। ਸਾਰੰਗੀ ਇਹਨਾਂ ਸਾਰਿਆਂ ਦੇ ਇੱਕ ਵੱਡਾ ਰੂਪ ਹੈ, ਰਾਵਣ ਹੱਥਾ ਉਸ ਦਾ ਇੱਕ ਛੋਟਾ ਰੂਪ ਹੈ ਜਿਸ ਤਾਰਾ ਘੱਟ ਨੇ ਸਾਰੰਗੀ ਤੋਂ, ਪਰ ਇਹ ਆਵਾਜ਼ ਅਸੀਂ ਉਸ ਉਨੀ ਖੂਬਸੂਰਤ ਉਨੀ ਮਿੱਠੀ ਹੈ ਜਿੰਨੀ ਕਿ ਉਸਦੀ ਆਵਾਜ਼ ਹੈ। ਸੋ ਰਾਵਣ ਹੱਥਾ ਰਾਜਸਥਾਨ ਦੇ ਵਿੱਚ ਬੜਾ ਪਪੂਲਰ ਹੈ, ਪਰ ਉਹਨੂੰ ਵਜਾਉਣ ਵਾਲੇ ਹੁਣ ਬਹੁਤ ਥੋੜੇ ਰਹਿ ਗਏ ਨੇ। ਇਹ ਬੜੀ ਦੁੱਖ ਦੀ ਗੱਲ ਹੈ ਜੀ। ਅੱਛਾ, ਸਾਡੇ ਨਾਲ ਨੇ ਭਾਈ ਸਾਹਿਬ ਗੁਰਮੁਖੀ ਚ ਨਾਂ ਲਿਖਿਆ ਜੀ, ਤੁਸੀਂ ਪੜ੍ਹ ਸਕਦੇ ਹੋ। ਅਰੋੜਾ ਸਾਹਿਬ ਕੌਣ ਨੇ ਭਾਈ ਸਾਹਿਬ ਜੀ? ਮੈਂ ਨਾਲ ਦੇ ਨਾਲ ਕਮੈਂਟਸ ਵੀ ਪੜ੍ਹਦਾ ਰਵਾਂ ਜੀ ਸਾਰਿਆਂ ਦੇ। ਤੁਸੀਂ ਤੁਹਾਡਾ ਸਵਾਲ ਕੀ ਸੀ ਜੀ ਨਾਸਿਰ ਸਾਹਿਬ? ਸਾਡੇ ਨਾਲ ਇੱਕ ਨਾਲ ਨੇ ਸਕਰੀਨ ਤੇ ਭਾਈ ਸਾਹਿਬ ਮੇਰਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੀ ਆਵਾਜ਼ ਆ ਰਹੀ ਹੈ?
जी आ रही है जी। हाँ जी, आवाज आ रही, ਤੁਹਾਡੀ ਆਵਾਜ਼। ਹਾਂਜੀ ਅੱਛਾ ਜੀ, ਸਤਿ ਸ੍ਰੀ ਅਕਾਲ ਜੀ, ਵਾਲੇਕਮ ਸਲਾਮ, ਆਪਣਾ ਸਲਾਮ ਵਾਲੇਕਮ ਜੀ। ਜੀ ਵਾਲੇਕੁਮ ਸਲਾਮ। ਅੱਛਾ ਜੀ, ਬਾਕੀ ਜੀ ਤੁਸੀਂ ਕਹਿ ਰਹੇ ਸੀ ਕਿ ਮੀਂਹ, ਸਾਡੇ ਵੀ ਹਾਲਾਤ ਬਿਲਕੁਲ ਏਦਾਂ ਮੀਂਹ ਵਾਲਾ ਬਣੇ ਪਏ ਨੇ। ਹਾਂਜੀ ਹਾਂਜੀ ਹਾਂਜੀ। ਅੱਛਾ ਜੀ, ਮਤਲਬ ਨਾ ਪਹਿਲੀ ਗੱਲ ਤਾਂ ਮੈਂ ਜਦੋਂ ਤੁਹਾਡਾ ਪਹਿਰਾਵੇ ਵਾਲਾ ਸੀਗਾ ਉਦੋਂ ਵੀ ਮੈਂ ਲਾਈਵ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਹਾਂਜੀ ਤੇ ਪਰ ਚਲੋ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਜੀ ਇਹਦੇ ਰਿਗਾਰਡਿੰਗ 'ਚ ਮੇਰੇ ਇੱਕ ਦੋ ਸਵਾਲ ਸੀਗੇ, ਮੈਂ ਕੁਛ ਸੁਣਾਉਣ ਜੋਗਾ ਤਾਂ ਨਹੀਂ ਗਾ, ਪਰ ਇੱਕ ਦੋ ਜੀ ਸਵਾਲ ਹਾਂਜੀ ਜ਼ਰੂਰ ਸੀਗੇ। ਹਾਂਜੀ, ਜ਼ਰੂਰ ਦੱਸੋ ਪਹਿਲੀ ਗੱਲ ਸਵਾਲ, ਤਾਂ ਅਸੀਂ ਹਾਂਜੀ ਆਡੀਅנס ਤੱਕ ਚਲੇ ਜਾਣੇ ਆ। ਜੇ ਅਸੀਂ ਨਾ ਵੀ ਜਵਾਬ ਦੇ ਹਾਂਜੀ ਸਕਦੇ ਹੋਏ ਤਾਂ ਜ਼ਰੂਰ ਕਮੈਂਟ ਸੈਕਸ਼ਨ 'ਚ ਕੋਈ ਨਾ ਕੋਈ ਦੋਸਤ ਦੱਸ ਦੇਗਾ। ਹਾਂਜੀ ਹਾਂਜੀ, ਪਹਿਲਾਂ ਤਾਂ ਇਹ ਹੈ ਜੀ, ਜਿਹੜੇ ਪੰਜਾਬ ਦੇ ਮਤਲਬ ਕਿ ਧਾਰਮਿਕ ਯੋਧੇ ਹੋਏ ਨੇ, ਹੂੰ ਉਹ ਇਕੱਲੇ ਇੱਕ ਧਰਮ ਦੇ ਵਿੱਚ ਨਹੀਂ, ਕਈ ਧਰਮਾਂ 'ਚ ਹੋਏ ਆ, ਤੇ ਉਹਨਾਂ ਹਾਂਜੀ ਦੇ ਰਿਗਾਰਡਿੰਗ ਏਦਾਂ ਨਹੀਂ ਲੱਗ ਰਿਹਾ ਕਿ ਗੀਤ ਘੱਟ ਬਣੇ ਆ। ਨਹੀਂ ਅੱਛਾ ਜੀ, ਉਹਦੀ ਗੱਲ ਕਰਦੇ ਹਾਂ ਹੋਰ। ਹਾਂਜੀ, ਤੁਹਾਡਾ ਦੂਜਾ ਸਵਾਲ ਕੀ ਹੈ ਜੀ? ਹਾਂਜੀ, ਪਹਿਲੀ ਗੱਲ ਤਾਂ ਇਹ ਲੱਗ ਰਹੀ ਸੀਗੀ, ਤੇ ਦੂਸਰੀ ਗੱਲ ਜੀ, ਜਿਵੇਂ ਕਿਤਾਬਾਂ 'ਚ ਪੜ੍ਹਦੇ ਰਹਿੰਦੇ ਆ, ਕਈ ਵਾਰ ਸੁਣਨ 'ਚ ਮਿਲਦਾ ਕਿ ਆਪਣਾ ਹਾਂਜੀ ਜਿਹੜੇ ਫਰੀडम ਫਾਈਟਰਸ ਨੇ ਉਹਨਾਂ ਤੇ ਹਾਂਜੀ ਗੀਤ ਬਣੇ ਨੇ, ਹੂੰ ਤੇ ਜੀ ਪਰ ਜਿਵੇਂ ਮਤਲਬ ਕਿ ਆਪਣਾ ਛੋਟੇ ਹੁੰਦੇ ਸੁਣਦੇ ਸੀਗੇ ਕਿ ਪੜ੍ਹਦੇ ਰਹੇ ਜਾਣੀ ਕਿ ਵੀ ਜਿਵੇਂ ਗਾਂਧੀ ਦੇ ਚਰਖੇ ਨੇ ਆਜ਼ਾਦੀ ਲਿਆਂਦੀ, ਕੁਛ ਇਹਦੇ ਰਿਗਾਰਡਿੰਗ ਗੀਤ ਬਣੇ ਹੋਏ ਨੇ, ਤੇ ਉਹੀ ਹਾਂਜੀ ਜਿਹੇ ਗੀਤ ਜੀ ਸਿਰਫ ਕਿਤਾਬਾਂ 'ਚ ਹੀ ਪੜ੍ਹੇ ਆ, ਵੈਸੇ ਸੁਣਨ 'ਚ ਨਹੀਂ ਆਏ ਸਾਡੇ, ਤੇ ਇਹਦੇ ਬਾਰੇ ਕੁਝ ਦੱਸੋਗੇ? ਬਸ ਦੋ ਸਵਾਲ ਸੀਗੇ ਮੇਰੇ। ਜੀ, ਮੈਂ ਦੋਵਾਂ ਦਾ ਇੱਕ ਮੁਕਤਸਰ ਜਵਾਬ ਦੇ ਦਿੰਦਾ ਜੀ। ਇੱਕ ਹਾਂਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਧਾਰਮਿਕ ਜਿਹੜੀ ਕੋਈ ਚੀਜ਼ਾਂ ਹੁੰਦੀਆਂ ਨਾ, ਉਹਨਾਂ ਦੇ ਉੱਤੇ ਬਹੁਤਾ ਕਰਕੇ ਧਾਰਮਿਕ ਲੋਕ ਬੜਾ ਆਪਣਾ ਕੰਟਰੋਲ ਰੱਖਦੇ ਨੇ। ਜਦ ਧਰਮ ਦੇ ਬਾਰੇ ਕੋਈ ਗੀਤ ਬਣਦਾ, ਲੋਕ ਅਕਸਰ ਉਹਨਾਂ ਨੂੰ ਕਹਿ ਲਵੋ ਕਿ ਚੰਗਾ ਨਹੀਂ ਸਮਝਦੇ, ਬਹੁਤੇ ਧਰਮਾਂ ਵਿੱਚ ਗੀਤਾਂ ਨੂੰ ਚੰਗਾ ਨਹੀਂ ਠੀਕ ਸਮਝਿਆ ਹੈ ਜੀ, ਜਾਂਦਾ। ਸੋ ਇਸ ਕਰਕੇ ਧਾਰਮਿਕ ਅਦਾਰੇ ਵੱਲੋਂ ਪ੍ਰਮੋਟ ਨਹੀਂ ਕੀਤੇ ਜਾਂਦੇ। ਪਰ ਜਦੋਂ ਕੋਈ ਠੀਕ ਹੈ ਗੀਤ ਜੀ, ਲੋਕਾਂ ਦੇ ਮਨ ਵਿੱਚ ਵਸ ਜਾਂਦਾ ਹੈ, ਜਿਸ ਤਰ੍ਹਾਂ ਕਿ ਪੰਜਾਬੀ ਵਿੱਚ ਬਹੁਤ ਸਾਰੀ ਫਿਲਮਾਂ ਬਣੀਆਂ ਜਿਨ੍ਹਾਂ ਵਿੱਚ ਧਾਰਮਿਕ ਗੀਤ ਆਏ, ਉਹ ਹਾਂਜੀ ਫਿਲਮਾਂ ਦੀ ਬਦੌਲਤ ਪਪੂਲਰ ਹੋ ਗਏ, ਪਰ ਅਮੂਮਨ ਧਾਰਮਿਕ ਅਦਾਰੇ ਉਹਨਾਂ ਨੂੰ ਪਪੂਲਰਾਈਜ਼ ਨਹੀਂ ਕਰਦੇ। ਮੈਂ ਜੇ ਸਿੱਖ ਧਰਮ ਦੇ ਇਤਿਹਾਸ ਤੋਂ ਗੱਲ ਕਰਾਂ, ਹੋਰ ਧਰਮਾਂ ਦੇ ਵੀ ਜਿਹੜੇ ਗੀਤ ਨੇ, ਉਹ ਹਿੰਦੂ ਧਰਮ ਦੇ ਵਿੱਚ ਵੀ ਗੀਤ ਫਿਲਮਾਂ ਦੇ ਜ਼ਰੀਏ ਆਏ ਤੇ ਉਹ ਪਪੂਲਰ ਹੋਏ, ਪਰ ਆਮ ਤੌਰ ਤੇ ਲੋਕ ਗੀਤਾਂ ਦੇ ਤੌਰ ਦੇ ਉੱਤੇ ਇਹਨਾਂ ਨੂੰ, ਜਿਹਨੂੰ ਭਜਨ ਜਿਹੜੇ ਨੇ, ਜਿਹੜੇ ਕਿ ਆਮ ਤੌਰ ਤੇ ਨਵੇਂ ਦੌਰ ਦੇ ਜਿਹੜੇ ਭਜਨ ਲਿਖੇ ਜਾ ਰਹੇ ਨੇ, ਉਹ ਉਹਨਾਂ ਦਾ ਹੀ ਰੂਪ ਬਣ ਕੇ ਆ ਰਹੇ ਨੇ, ਲੋਕ ਗੀਤਾਂ ਦਾ ਰੂਪ ਬਣ ਕੇ ਆ ਰਹੇ ਨੇ। ਸੋ ਠੀਕ ਹੈ ਜੀ, ਇਹ ਜੀ ਤੁਹਾਡੇ ਪਹਿਲੇ ਸਵਾਲ ਦਾ ਜਵਾਬ। ਤੁਹਾਡੇ ਦੂਜੇ ਸਵਾਲ ਦਾ ਜਵਾਬ, ਹਾਂਜੀ ਜਿਹੜੇ ਫਰੀडम ਫਾਈਟਰਸ ਦੇ ਜਿਹੜੇ ਗੀਤ ਨੇ, ਉਹੀ ਗੱਲ ਜੀ। ਹਾਂਜੀ ਫਰੀडम ਫਾਈਟਰਸ ਜਦੋਂ ਕੋਈ ਬੰਦੇ ਜਿਹੜੇ ਇੱਕ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਹੁੰਦੇ, ਦੂਸਰੇ ਦੇਸ਼ ਦੇ ਉਹ ਦੇ ਲਈ ਜਿਸ ਤੋਂ ਆਜ਼ਾਦੀ ਲੈ ਰਹੇ ਹੁੰਦੇ, ਉਹਨਾਂ ਦੇ ਦੁਸ਼ਮਣ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਨੂੰ ਦਬਾਇਆ ਹਾਂਜੀ ਜਾਂਦਾ। ਇਹਨਾਂ ਗੀਤਾਂ ਤੋਂ ਪਪੂਲੈਰਿਟੀ ਇਸ ਕਰਕੇ ਘੱਟ ਮਿਲਦੀ ਹੈ, ਪਰ ਜਿਹੜੇ ਗੀਤ ਪਪੂਲਰ ਹੁੰਦੇ ਨੇ ਉਹ ਬਾਰ-ਬਾਰ ਵੱਜਦੇ ਨੇ। ਉਹ ਅੱਜ ਵੀ ਇਹੋ ਜਿਹੇ ਠੀਕ ਕਈ ਹੈ ਜੀ, ਸਾਰੇ ਗੀਤ ਨੇ, ਤੇ ਉਹਨਾਂ ਦੀ ਗੱਲ ਕਰਾਂਗੇ ਤੇ ਉਹਨਾਂ ਦੇ ਉਹ ਲੋਕ ਗੀਤ ਨਹੀਂ, ਪਰ ਉਹਨਾਂ ਦੀ ਵੀ ਇੱਕ ਵੱਖਰੀ ਗੱਲ ਹੈ। ਉਹਨਾਂ ਦੇ ਵੀ ਗੀਤ ਵੀ ਬਹੁਤ ਸਾਰੇ ਆ, ਉਹਨਾਂ ਦੀ ਵੀ ਗੱਲ ਅਸੀਂ ਕਰ ਸਕਦੇ ਹਾਂ ਕਿਸੇ ਹੋਰ ਦੇ ਠੀਕ ਹੈ ਜੀ। ਪ੍ਰੋਗਰਾਮ ਵਿੱਚ। ਜੀ ਬਹੁਤ ਸ਼ੁਕਰੀਆ। ਅੱਛਾ, ਸਾਡਾ ਮੁਰਲੀ ਬਹੁਤ ਜੀ ਸ਼ੁਕਰੀਆ ਭਾਜੀ ਤੁਹਾਡਾ। ਮੁਰਲੀ ਜੀ, ਤੁਸੀਂ ਨਾਲ ਹੀ ਹੋ ਸਾਡੇ, ਸੁਣ ਰਹੇ ਹੋ ਸਾਨੂੰ? हाँ सुन रहे हैं जी सर सुन रहे हैं। ਮੁਰਲੀ ਜੀ, ਇੱਕ ਅੱਛਾ, ਸ਼ਿਕਾਇਤ ਹੈ ਦੋਸਤ- ਸਾਡੇ ਦੋਸਤਾਂ ਦੀ, ਕਹਿੰਦੇ ਵੀਡੀਓ ਤੁਹਾਡਾ ਨਹੀਂ ਦੇਖ ਸਕਦੇ। ਉਹ ਕਹਿੰਦੇ ਤੁਹਾਨੂੰ ਵੀ ਦੇਖਣਾ ਚਾਹੁੰਦੇ, ਮਿਲਣਾ ਚਾਹੁੰਦੇ ਨੇ ਦੁਨੀਆ ਭਰ ਦੇ ਲੋਕ। ਉਹ ਨਾਲੇ ਤੁਹਾਨੂੰ ਸਾਜ਼ ਵਜਾਉਂਦੇ ਹੋਏ ਰਾਵਣ ਹੱਥਾ ਦੇਖਣਾ ਚਾਹੁੰਦੇ ਨੇ। ਤੁਸੀਂ ਜੇ ਵੀਡੀਓ ਦਿਖਾ ਸਕੋ, ਵੀਡੀਓ ਆਨ ਕਰ ਸਕੋ ਤਾਂ ਮਜ਼ਾ ਵੀ ਅਸਲ 'ਚ ਆਏਗਾ। ਪ੍ਰੋਬਲਮ ਇਹ ਆ ਵੀ ਇਹ ਅੰਦਰ ਕਮਰੇ 'ਚ ਬੈਠੇ ਸਨ ਤੇ ਅੰਦਰ ਸਿਗਨਲ ਘੱਟ ਹੁੰਦੇ। ਉਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਬਾਹਰ ਆ ਜਾਓ, ਤੇ ਬਾਹਰ ਤੁਹਾਡੇ ਸਿਗਨਲ ਸਹੀ ਆ, ਬਾਹਰ ਲਾਈਟ ਨਹੀਂ ਆਇਆ, ਇਸ ਤੋਂ ਮੇਰਾ ਖਿਆਲ ਉਹਨਾਂ ਦਾ ਕੈਮਰਾ ਆਫ ਹੈ। ਕਿਉਂਕਿ ਮੁਰਲੀ ਜੀ ਇਸ ਤਰ੍ਹਾਂ ਹੀ ਆ। हाँ हाँ लाइट कट है सर इतने। ਕੋਈ ਗੱਲ ਨਹੀਂ, ਤੁਸੀਂ ਆਨ ਕਰ ਦਿਓ ਜੋ ਬਾਹਰ light- ਦਿਖੇਗਾ। ਜੋ ਕੁਝ ਵੀ। ਹਾਂ, ਇਹ ਬਣੀ ਨਾ ਗੱਲ ਜੀ। ਹੁਣ ਤੁਸੀਂ ਲੋਕ ਦੇਖ ਸਕਦੇ ਹੋ, ਮੁਰਲੀ ਜੀ ਇਹ ਨੇ ਜੀ, ਹਨੇਰੇ 'ਚ ਨਹੀਂ ਨੇ ਪਰ ਲਾਈਵ ਨੇ ਜੀ। ਅਸੀਂ ਇਹ ਗੱਲ ਬਣ ਗਈ ਜੀ। ਹੁਣ ਥੋੜਾ ਮਜ਼ਾ ਵੀ ਆਏਗਾ ਸਾਡੇ ਦੋਸਤਾਂ ਨੂੰ ਸੁਣਨ ਦਾ ਵੀ। ਤੇ ਬਸ ਜੀ। ਜੀ ਮੁਰਲੀ ਜੀ, ਤੁਸੀਂ ਰਾਜਸਥਾਨ 'ਚ ਕਿੱਥੇ ਰਹਿੰਦੇ ਹੋ ਜੀ? ਥੋੜਾ ਤੁਹਾਡੇ ਨਾਲ ਵੀ ਗੱਲ ਕਰਦੇ ਰਹੀਏ। चूरू 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 ਚੂਰੂ। चूरू ਅੱਛਾ, ਚੂਰੂ 'ਚ ਰਹਿੰਦੇ ਹੋ। ਅੱਛਾ ਜੀ, ਸਮਝ ਗਿਆ ਜੀ। ਅੱਛਾ, ਤੁਸੀਂ ਚੂਰੂ 'ਚ ਹੋ। ਮੁਰਲੀ ਜੀ, ਰਾਜਸਥਾਨ ਦੀ ਜ਼ਾਹਿਰੀ ਗੱਲ ਹੈ, ਤੁਹਾਡੀ ਪਹਿਲੀ ਜ਼ੁਬਾਨ ਜੇ ਤੁਸੀਂ ਰਾਜਸਥਾਨ 'ਚ ਰਹਿੰਦੇ ਹੋ, ਪੰਜਾਬੀ ਨਹੀਂ ਹੋ ਸਕਦੀ। ਤੁਸੀਂ ਪੰਜਾਬੀ ਲੋਕ ਗੀਤ ਤੁਸੀਂ ਕਿੱਥੋਂ ਸਿੱਖੇ ਤੇ ਤੁਹਾਡੀ ਜ਼ਿੰਦਗੀ 'ਚ ਪੰਜਾਬੀ ਲੋਕ ਗੀਤ ਕਿਵੇਂ ਆ ਗਏ? ਸਰ ਮਤਲਬ ਸਾਡੇ ਬਜ਼ੁਰਗ ਸੀ, ਉਹ ਮਤਲਬ ਪੰਜਾਬ 'ਚ ਜਾਂਦੇ ਸੀ ਪੱਠਿਆਂ ਤੇ ਜੀ। ਜਿਹੜੇ ਦੇ ਪੱਠੇ ਹੈ, ਉੱਥੇ ਸਾਡੇ ਰਾਜਸਥਾਨੀ ਬੰਦੇ ਕੰਮ ਕਰਦੇ ਸੀ ਤੇ ਸਾਡੇ ਬਜ਼ੁਰਗ ਜਾਂਦੇ ਸੀ। ਬਜ਼ੁਰਗਾਂ ਦੇ ਨਾਲ ਮੈਂ ਮਤਲਬ ਬੱਚਾ ਛੋਟਾ ਸੀ, ਮੈਂ ਵੀ ਨਾਲ ਜਾਂਦਾ ਸੀ ਸਰ। ਤੇ ਉੱਥੇ ਫਿਰ ਜਿਹੜੇ ਜਨਾਬ ਕੁਲਦੀਪ ਮਾਨਕ ਸਾਹਿਬ ਦੀ ਕਲੀਆਂ ਮੈਨੂੰ ਪਸੰਦ ਲੱਗੀ, ਵਧੀਆ ਲੱਗੀ। ਉਹ ਫਿਰ ਮੈਂ ਲੋਕ ਕਥਾਵਾਂ ਮਾਨਕ ਸਾਹਿਬ ਦੀ ਯਾਦ ਕੀਤੀ ਸਰ। ਤੁਸੀਂ ਮਾਨਕ ਸਾਹਿਬ ਦੀ ਯਾਦ, ਬਹੁਤ ਸਾਰੇ ਦੋਸਤਾਂ ਨੇ ਸਾਡੇ ਕਮੈਂਟਸ 'ਚ ਲਿਖਿਆ ਮਾਨਕ ਸਾਹਿਬ ਨੂੰ ਯਾਦ ਕਰਵਾ ਦਿੱਤਾ। ਤੇ
ਬਹੁਤ ਸਾਰੇ ਮਾਨਕ ਸਾਹਿਬ ਦੇ ਗੀਤਾਂ ਦੀ ਫਰਮਾਇਸ਼ ਨਾਲ ਹੀ ਆਣੀ ਸ਼ੁਰੂ ਹੋ ਗਈ ਕਿ ਕੁਲਦੀਪ ਮਾਨਕ ਦੇ ਗੀਤ ਸੁਣਨਾ ਚਾਹੁੰਦੇ ਨੇ। ਮੈਂ ਮੇਰੇ ਖਿਆਲ ਕਿਉਂਕਿ ਲੋਕ ਗੀਤਾਂ ਦੀ ਗੱਲ ਕਰ ਰਹੇ ਹਾਂ ਤੇ ਕੋਈ ਨਾ ਕੋਈ ਤੁਹਾਡੇ ਕੋਲ ਹੋਰ ਕੁਝ ਸੁਣਨਾ ਚਾਹਾਂਗੇ, ਬਜਾਏ ਇਸ ਗੱਲ ਦੇ ਕਿ ਮੈਂ ਆਪਣੀ ਗੱਲ ਕਰਾਂ। ਮੇਰੀ ਗੱਲਾਂ ਵਿੱਚ ਉਹ ਮਜ਼ਾ ਨਹੀਂ ਜੋ ਤੁਹਾਡੇ ਗੀਤਾਂ ਵਿੱਚ ਹੈ। ਸੋ ਕਿਉਂ ਨਾ ਤੁਸੀਂ ਕੋਈ ਹੋਰ ਸੁਣਾਓ। ਬਿਲਕੁਲ, ਇਹਨਾਂ ਨੂੰ ਵੀ ਇਹਨਾਂ ਕੋਲ ਸੁਣਦੇ ਆ। ਹੋਰ ਵੀ ਨਾਲ ਇੱਕ ਦੋ ਦੋਸਤ ਨੇ, ਉਹਨਾਂ ਦੇ ਆਪਾਂ ਮੁਰਲੀ ਜੀ ਆਪਾਂ ਤੁਹਾਡੇ ਨਾਲ ਰੂਬਰੂ ਹੋਣਾ ਚਾਹੁੰਦੇ ਨੇ, ਗੱਲ ਕਰਨਾ ਚਾਹੁੰਦੇ ਨੇ। ਉਹਨਾਂ ਦੋਸਤਾਂ ਦੀ ਤੁਹਾਡੇ ਨਾਲ ਗੱਲ ਵੀ ਜ਼ਰੂਰ ਕਰਾਉਂਦੇ ਆ। ਸਾਡੇ ਨਾਲ ਨੇ ਸੰਧੂ ਸਾਹਿਬ ਟੋਬਾ ਟੇਕ ਸਿੰਘ ਤੋਂ ਪਾਕਿਸਤਾਨ ਤੋਂ। ਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ, अस्सलाम वालेकुम जी। ਵਾਲੇਕੁਮ ਸਲਾਮ। ਵਾਲੇਕੁਮ ਸਰ। ਮੈਂ ਜੀ ਮੁਰਲੀ ਸਾਹਿਬ ਨੂੰ ਪਹਿਲੇ YouTube ਤੇ Facebook ਤੇ ਸੁਣ ਚੁੱਕਿਆ ਵਾ। ਇਹਨਾਂ ਦੀ ਜਿਹੜੀ ਚਾਦਰ ਵਾਲਾ ਸੀ, ਇਹਨਾਂ ਨੇ ਜਿਹੜਾ ਕੁਲਦੀਪ ਮਾਨਕ ਸਾਹਿਬ ਨੂੰ ਕਾਪੀ ਕੀਤਾ, ਮੈਂ ਕਿਹਾ ਜੀ ਇਦਾਂ ਵੀ ਜਿਵੇਂ ਇਹਨਾਂ ਦਿਲ ਦੇ ਵਿੱਚ ਇੱਕ ਇੱਕ ਇਹਨਾਂ ਦਾ ਲਫ਼ਜ਼ ਨਾ ਉਤਰਦਾ ਜਾਂਦਾ। ਵਾਹ ਜੀ। ਇਹਨਾਂ ਦੀ ਸ਼ੇਪ ਦੇਖੋ, ਇਹਨਾਂ ਦਾ ਮੁੱਛ ਦਾ ਸਟਾਈਲ, ਦਾੜੀ ਦਾ ਸਟਾਈਲ ਤੇ ਸ਼ਕਲ ਵੀ ਰੱਬ ਨੇ ਮਤਲਬ ਉਸਤਾਦ ਜੀ ਦੀ ਕਾਪੀ ਜੀ ਕਰਤੀ। ਰੱਬ ਨੇ ਬਣਾਤੀ, ਕੁਛ ਇਹਨਾਂ ਨੇ ਆਵਾਜ਼ ਦੀ ਕਾਪੀ ਕਰਤੀ। ਤੇ ਇਹਨਾਂ ਨੇ ਪਹਿਲਾ ਬੋਲ ਬੋਲਿਆ ਤਾਂ ਵੀ ਐਵੇਂ ਲੱਗਿਆ ਵੀ ਸੱਚੀ ਨਾ ਵੀ ਕਿਸੇ ਤਰ੍ਹਾਂ ਹਰ ਸ਼ਾਇਦ ਛੱਡੀਏ ਤਾਂ ਯਾਰ ਇੱਕ ਵਾਰੀ ਨਾ ਪਿੱਛੇ ਜਾ ਕੇ ਦੇਖੀਏ, ਕੋਈ ਮਜ਼ਾ ਮਾਰ ਕੇ ਆਈਏ ਪਿੱਛੇ ਪੰਜਾਬ ਦਾ। ਬੜਾ ਮਿਸ ਜਿਹਾ ਕਰ ਲਿਆ ਇਹਨਾਂ ਦੇ ਪਹਿਲੇ ਬੋਲ ਦੇ ਵਿੱਚ ਜੀ। ਬਹੁਤ ਸ਼ੁਕਰੀਆ ਸੰਧੂ ਸਾਹਿਬ। ਮੁਰਲੀ ਜੀ ਇੱਕ ਦੋ ਦੋਸਤ ਹੋਰ ਨੇ, ਉਹਨਾਂ ਨੂੰ ਵੀ ਨਾਲ ਲਵਾਂਗੇ ਆਪਾਂ, ਫਿਰ ਤੁਹਾਡੇ ਕੋਲ ਅੱਗੇ ਵਧਦੇ ਆ। ਅਵੇ ਸੰਧੂ ਜੀ, ਸੰਧੂ ਸਾਹਿਬ ਵਲੌਗਸ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਸਾਨੂੰ ਬਹੁਤ ਵਧੀਆ ਲੱਗਦਾ ਜੀ ਤੁਸੀਂ ਜਿਹੜਾ ਪਾਕਿਸਤਾਨ ਤੇ ਆਪਣੇ ਪੰਜਾਬ ਦੇ ਬੰਦਿਆਂ ਨੂੰ ਜੋੜਦੇ ਹੋ ਆਪਸ ਵਿੱਚ। ਤੇ ਹੁਣ ਮੈਂ ਬੈਠਿਆ ਸੀ ਸਪੇਨ ਦੇ ਵਿੱਚ ਆ ਕੇ, ਜਿਹੜਾ ਆਪਣਾ ਕਰੋਨਾ ਵਾਇਰਸ ਕਰਕੇ ਖੇਤੀ ਦੇ ਵਿੱਚ ਕੰਮ ਕਰਨਾ ਪੈ ਰਿਹਾ, ਮਜ਼ਦੂਰੀ ਦੇ ਵਿੱਚ। ਤੇ ਬਹੁਤ ਬਹੁਤ ਮੁਸ਼ਕਿਲਾਂ ਪੈ ਰਹੀਆਂ ਨੇ ਹੁਣ ਬਾਹਰ, ਤੁਹਾਨੂੰ ਪਤਾ ਹੀ ਹੈ। ਫਿਰ ਚਲੋ ਜੀ, ਰੱਬ ਰਹਿਮਤ ਕਰੇ, ਮੁਸ਼ਕਿਲਾਂ ਆਸਾਨ ਕਰੇ। ਤੁਸੀਂ ਆਨੰਦ ਮਾਣੋ ਸਾਡੇ ਪ੍ਰੋਗਰਾਮ ਦਾ, ਬੈਠੇ ਹੋ ਬਾਹਰ ਤੇ ਮੁਰਲੀ ਜੀ ਕੋ ਆਪਾਂ ਸੁਣਦੇ। ਹੋਰ ਕੁਝ ਕਹਿਣਾ ਚਾਹੁੰਦੇ ਤੇ ਦੱਸੋ ਜ਼ਰੂਰ। ਗੱਲਾਂ ਸੁਣ ਸੁਣ ਕੇ ਬਸ ਯਾਦਾਂ ਤਾਜ਼ੀਆਂ ਹੋਈ ਜਾਂਦੀਆਂ ਹੁੰਦੀਆਂ ਨੇ, ਬਸ ਹੋਰ ਕੀ ਆ। ਹਾਂਜੀ, ਬਹੁਤ ਸ਼ੁਕਰੀਆ ਭਾਜੀ ਤੁਹਾਡਾ ਸੰਧੂ ਸਾਹਿਬ, ਬਹੁਤ ਸ਼ੁਕਰੀਆ। ਹਾਂਜੀ ਨਾਸਿਰ ਸਾਹਿਬ, ਬਹੁਤ ਸਾਰੇ ਲੋਕ ਰਾਵਣ ਹੱਥਾ ਦੇਖਣਾ ਚਾਹੁੰਦੇ ਕਿ ਰਾਵਣ ਹੱਥਾ ਦੇਖਣ ਨੂੰ ਕਿਹੋ ਜਿਹਾ ਲੱਗਦਾ ਹੈ। ਸਭ ਤੋਂ ਪਹਿਲਾਂ ਰਾਵਣ ਹੱਥਾ ਦਿਖਾਓ ਜੀ, ਰਾਵਣ ਹੱਥਾ ਹੁੰਦਾ ਕਿਹੋ ਜਿਹਾ ਜੀ? हाँ जी, लो सर, लो। सो दोस्तों, ये जो सारंगी तो खासा लंबा, तो सारंगी तो उल्टा पकड़ के बजाया जाता। जिस तरह वायलन में पकड़िया जाता, उस तरह रावण हत्थे में पकड़िया जाता। इसकी पकड़ जिहड़ी है अलग हैगी है, पर इसकी आवाज़ ਦੇ ਵਿੱਚ ਜਿਹੜੀ ਮਿਠਾਸ ਹੈ ਉਹ ਦਿਲਰੂਬਾ, ਸਾਰੰਗੀ ਤੇ ਇਸ ਰਾਜ ਵਾਲੀ ਹੈ। ਇਸ ਕਰਕੇ ਉਹਨਾਂ ਦਾ ਕੰਪੈਰੀਬਲ ਹੈ, ਉਹਨਾਂ ਦਾ ਸਾਥੀ ਹੈ। ਇਹਦੀ ਤਾਰਾਂ ਜਿਹੜੀਆਂ ਨੇ ਸਾਰੰਗੀ ਤੋਂ ਖਾਸੀਆਂ ਘੱਟ ਨੇ। ਮੈਂ ਠੀਕ ਹੈ ਜੀ ਮੁਰਲੀ ਜੀ? ਅਮਰ ਮਿਨਾਸ ਜੀ, अस्सलाम वालेकुम, सत श्री अकाल अरोड़ा साहब जी। सत श्री अकाल जी। ਵਾਲੇकुम ਸਲਾਮ। भाईजान, जुगनी दे बारे कोई गीत शीत अगर मुरली साहब उन्हें सुना दें ते बड़ी मेहरबानी मुरली साहब रां दी। ਜ਼ਰੂਰ ਜੀ, ਮੁਰਲੀ ਸਾਹਿਬ ਕੋ ਜੋ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਸਹੀ ਲੱਗਦਾ ਆ। ਮੁਰਲੀ ਜੀ ਸੁਣਨਾ ਚਾਹੁੰਦੇ ਨੇ ਜੁਗਨੀ ਜੇ ਆਉਂਦਾ ਆ ਤੇ ਵੈਲ ਐਂਡ ਗੁੱਡ, ਨਹੀਂ ਤੇ ਤੁਹਾਨੂੰ ਜੋ ਵਧੀਆ ਆਉਂਦਾ ਉਹ ਜ਼ਰੂਰ ਸੁਣਾ ਦਿਓ। ਅਮਰ ਜੀ, ਤੁਹਾਡਾ ਵੀ ਮੁਰਲੀ ਦੇ ਵੱਲੋਂ, ਸੌਰੀ ਇਹਦੇ ਵੱਲੋਂ, ਜੁਗਨੀ ਵੱਲੋਂ ਜੇ ਕੋਈ ਹੋਰ ਦੋ ਸੁਣਾ ਸਕਦਾ ਆ ਤੇ ਸਾਡਾ ਸਟੂਡੀਓ ਚ ਆ ਕੇ ਜ਼ਰੂਰ ਸੁਣਾ ਦੇ। ਅਮਰ ਜੀ, ਤੁਹਾਡਾ ਵੀ ਸ਼ੁਕਰੀਆ। ਮੁਰਲੀ ਜੀ, ਬਹੁਤ ਸ਼ੁਕਰੀਆ। ਤੁਸੀਂ ਹੁਣ ਅੱਗੋਂ ਤੁਸੀਂ ਸਾਨੂੰ ਕੀ ਸੁਣਾਉਣ ਜਾ ਰਹੇ ਜੀ? ਮੈਂ ਮਾਨਕ ਸਾਹਿਬ ਦਾ ਹੀਰ ਦੀ ਕਲੀ ਸੁਣਾਉਂਦਾ ਸਰ। ਹੀਰ ਦੀ ਜੀ, ਵਾਹ ਜੀ, ਵਾਹ ਜੀ ਵਾਹ, ਆਉਣ ਦਿਓ। हो तेरे दिले तो हो सूरत दी दिया हीर दी, तेरे दिले तो हो सूरत दी दिया हीर दी। ओल वेख गोरखा उड़दी है फुलकारी, हो गुल्फ पीसिया ओदिया गल्ला गल गल नाल दिया, गुल्फ पीसिया ओदिया गल्ला गल गल नाल दिया।
ਕੋਵੇਂ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ ਨਹਿਣੀ ਚੱਟੀ ਦੇ ਪਾਰੇ ਨੇ ਖੋਲ ਸ਼ਰਾਬ ਦੇ ਮੈਂ ਸਦਕੇ ਦੋਨੋਂ ਨਹਿਣੀ ਚੱਟੀ ਦੇ ਪਾਰੇ ਨੇ ਖੋਲ ਸ਼ਰਾਬ ਦੇ ਹੁਣ ਚਰਾਈ ਮੰਗੀ ਮੇਰਾ ਕੋਲ ਉਧਾਰੀ ਹੋ ਬੈਠੀ ਤਰੰਜਣਾ ਦੇ ਵਿੱਚ ਹੋ ਚਰਖੇ ਦੰਦ ਪਾਉਂਦੀਆਂ ਬੈਠੀ ਤਰੰਜਣਾ ਦੇ ਵਿੱਚ ਹੋ ਚਰਖੇ ਦੰਦ ਪਾਉਂਦੀਆਂ ਵੇਖ ਰੰਗ ਜਤੀ ਦਾ ਤੋਵਨ ਕਰ ਲਲਾਰੀ ਹੋ ਜੱਟੀ ਖਾਤਰ ਆਇਆ ਜੋ ਲੈਣ ਨੇ ਦਿਲੇ ਤੋਂ ਮੈਂ ਤੇਰੇ ਜੱਟੀ ਖਾਤਰ ਆਇਆ ਜੋ ਲੈਣ ਨੇ ਦਿਲੇ ਤੋਂ ਬਾਦ ਮੁੰਦਰਾ ਕੰਨੀ ਛੁਰੀ ਫੇਰ ਇੱਕ ਵਾਰੀ ਹੋ ਜਾ ਕੇ ਖੇੜਿਆਂ ਦੇ ਵਿੱਚ ਦਰਸ਼ਨ ਕਰਕੇ ਹੀਰ ਦੇ ਮਾਂ ਸਦਕੇ ਜਾ ਕੇ ਖੇੜਿਆਂ ਦੇ ਵਿੱਚ ਦਰਸ਼ਨ ਕਰਕੇ ਹੀਰ ਦੇ ਕਹਿ ਥਰੀ ਕਿਆ ਵਾਲਾ ਇਸ਼ਕ ਹੈ ਬੁਰੀ ਬਿਮਾਰੀ ਨੈਣ ਸੰਤਲੀ ਜੱਟੀ ਤੇ ਰਿਜ ਗਏ ਨੀ ਕਰ ਪੰਡਤਾਂ ਤੇ ਮੂਰ ਕੇ ਰਿਜ ਗਏ ਨੀ ਮੁੰਡੇ ਕਾਜੀਆਂ ਦੇ ਦਾਰ ਪੀਣੀ ਰਿਜ ਗਏ ਨੀ ਲੱਤ ਟੁੱਟ ਗਿਆ ਸਾਰੀ ਸਾਰੀ ਪਈ ਦੁਨੀਆ ਦਾ ਇਹ ਸਾਰੇ ਹੀ ਦੋਸਤਾਂ ਤਾੜੀਆਂ ਨੇ ਜੀ ਜਿੰਨੇ ਵੀ ਤੁਹਾਨੂੰ ਸੁਣ ਰਹੇ ਨੇ ਬਹੁਤ ਸਾਰੇ ਦੋਸਤਾਂ ਨੇ ਬਹੁਤ ਕੁਝ ਤੁਹਾਡੇ ਵਾਸਤੇ ਪਿਆਰ ਭੇਜਿਆ ਜੀ ਕਹਿੰਦੇ ਜੀ ਪੰਜਾਬ ਯਾਦ ਕਰਵਾਤਾ ਦੂਰ ਬੈਠੇ ਦੋਸਤਾਂ ਨੂੰ ਵੀ ਵਾਹ ਜੀ ਵਾਹ ਜੇ ਵਧੀਆ ਲੱਗਦਾ ਤੇ ਇੱਕ ਵਾਰੀ ਸ਼ੇਅਰ ਜ਼ਰੂਰ ਕਰਿਓ ਮੁਰਲੀ ਜੀ ਦੀ ਸਪੋਰਟ ਜ਼ਰੂਰ ਕਰਿਓ ਮੁਰਲੀ ਜੀ ਰਾਜਸਥਾਨ ਦੇ ਨੇ ਜੇ ਕੋਈ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦਾ ਹੋਵੇ ਤੇ ਇਹਨਾਂ ਦਾ ਨੰਬਰ ਵੀ ਸ਼ੇਅਰ ਕਰਾਂਗੇ ਇਹਨਾਂ ਨੂੰ ਲਾਸਟ ਟਾਈਮ ਸਾਡੇ ਦੋਸਤ ਦੁਬਈ ਵੀ ਇਹਨਾਂ ਨੂੰ ਮਧੂ ਕੀਤਾ ਸੀ ਉੱਥੇ ਵੀ ਗਏ ਸੀ ਇਹ ਪਰਫਾਰਮ ਕਰਨ ਲਈ ਹੋਰ ਅਗਰ ਅਖਾੜਿਆਂ ਖੂੜਿਆਂ ਦਾ ਕੋਈ ਇਹਨਾਂ ਨੂੰ ਸੁਣਨ ਦਾ ਸ਼ੌਕੀਨ ਹੋਵੇ ਤੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਮੁਰਲੀ ਜੀ ਬਹੁਤ ਜ਼ਬਰਦਸਤ ਬਹੁਤ ਵਧੀਆ ਨਾਲ ਆਪਾਂ ਗੱਲਾਂ ਵੀ ਕਰਦੇ ਰਹਿੰਦੇ ਹੋਰ ਦੋਸਤਾਂ ਦੀਆਂ ਅਲੀ ਮੁਰਲੀ ਜੀ ਹੋਰ ਬਹੁਤ ਕੁਝ ਸੁਣਨਾ ਵਾ ਜਾਣ ਨਹੀਂ ਦੇਣਾ ਤੁਹਾਨੂੰ ਹਲੇ ਅੱਛਾ ਠੀਕ ਹੈ ਜੀ ਅੱਛਾ ਜੀ ਬਹੁਤ ਬੜੀਆਂ ਫਰਮਾਇਸ਼ਾਂ ਆ ਰਹੀਆਂ ਜੀ ਇੱਕ ਮਨਜੀਤ ਸੰਧੂ ਸਾਹਿਬ ਕਹ ਰਹੇ ਮਾਨਕ ਸਾਹਿਬ ਦੀ ਯਾਦ ਤਾਜ਼ਾ ਕਰਵਾਤੀ ਲੋਕ ਗੀਤਾਂ ਦੀ ਗੱਲ ਕਰੀਏ ਬਹੁਤ ਸਾਰੇ ਦੋਸਤ ਬਹੁਤ ਪਿਆਰ ਭੇਜ ਰਹੇ ਨੇ ਜੀ ਅੱਛਾ ਮੁਰਲੀ ਜੀ ਚਾਦਰ ਦੀ ਵੀ ਫਰਮਾਇਸ਼ ਹੈ ਜੀ ਚਾਦਰ ਗੀਤ ਦੀ ਫਰਮਾਇਸ਼ ਵੀ ਆਈ ਹੈ ਜੀ ਮਾਨਕ ਸਾਹਿਬ ਮੈਂ ਸੁਣਨੀ ਆ ਜੀ ਹਿੰਦ ਦੀ ਚਾਦਰ ਉਹ ਤੇ ਬਹੁਤ ਪਿਆਰਾ ਕਲਾਮ ਹੈ ਉਹਨਾਂ ਦੀ ਤੇ ਕੀ ਬਾਤ ਹੈ ਮੇਰੀ ਆਪਣੀ ਫਰਮਾਇਸ਼ ਹੈ ਉਹ ਤੁਸੀਂ ਬਿਲਕੁਲ ਐਂਡ ਤੇ ਜਦੋਂ ਤੁਸੀਂ ਆਪਾਂ ਐਂਡ ਕਰਾਉਣਾ ਤੇ ਉਦੋਂ ਐਂਡ ਵਾਲਾ ਸੁਣਨਾ ਇਹਨਾਂ ਕੋਲ ਠੀਕ ਹੈ ਜੀ ਲਵਲੀ ਕੌਰ ਜੀ ਕਹਿੰਦੇ ਲੋਕ ਗੀਤ ਜਿਹੜੇ ਨੇ ਉਹ ਪੀੜ੍ਹੀ ਦਰ ਪੀੜ੍ਹੀ ਗਾਏ ਜਾਂਦੇ ਨੇ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਇਸੇ ਤਰ੍ਹਾਂ ਬਹੁਤ ਸਾਰੇ ਗੀਤ ਨੇ ਜਿਹੜੇ ਜਿਸ ਤਰ੍ਹਾਂ ਮਾਨਕ ਸਾਹਿਬ ਦੇ ਗੀਤ ਨੇ ਹਾਲਾਂਕਿ ਜਾਣਦੇ ਕਿ ਇਹ ਹੀਰ ਦਾ ਜਿਹੜਾ ਇਹ ਬਣਗੀ ਜਿਹੜੀ ਸਾਨੂੰ ਸੁਣਾਈ ਗਈ ਇਹ ਦੇਵ ਥਰੀਕਿਆ ਵਾਲੇ ਜੀ ਨੇ ਲਿਖੀ ਹੈ ਪਰ ਇਹ ਜਦੋਂ ਇੱਕ ਦੂਸਰੀ ਤੀਸਰੀ ਜਨਰੇਸ਼ਨ ਤੱਕ ਜਦੋਂ ਪਹੁੰਚਦੀ ਚਲੀ ਜਾਏਗੀ ਤੇ ਖੁਦ ਬਖੁਦ ਲੋਕ ਗੀਤ ਦੀ ਸ਼ਕਲ ਅਖਤਿਆਰ ਕਰ ਲਏਗੀ ਤੇ ਹੋ ਸਕਦਾ 2 ਜਨਰੇਸ਼ਨ ਬਾਅਦ 3 ਜਨਰੇਸ਼ਨ ਬਾਅਦ ਲੋਕ ਕਹਿਣ ਕਿ ਇਹ ਹੈ ਹੀ ਨਹੀਂ ਜੀ ਦੇਵ ਥਰੀਕਿਆ ਦਾ ਇਹ ਲੋਕ ਗੀਤ ਹੀ ਹੈ ਸੋ ਇਸ ਤਰ੍ਹਾਂ ਹੀ ਬਸ ਲੋਕ ਗੀਤ ਬਣ ਜਾਂਦੇ ਨੇ ਜੀ ਸਾਡਾ ਸੰਧੂ ਸਾਹਿਬ ਵੀ ਨੇ ਸੰਧੂ ਸਾਹਿਬ ਨਾਲ ਗੱਲ ਕਰੀ ਅੱਜ ਲੱਗਦਾ ਬੋਲ ਵਾਲਾ ਸੰਧੂਆਂ ਦਾ ਹੀ ਹੈ ਜੀ ਅੱਜ ਸਾਰੇ ਸੰਧੂ ਸਾਨੂੰ ਜੁਆਇਨ ਕਰ ਰਹੇ ਨੇ ਜੀ ਸੰਧੂ ਸਾਹਿਬ ਕੀ ਹਾਲ ਹੈ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ। ਮੁਰਲੀ ਸਾਹਿਬ ਜੀ ਕੀ ਹਾਲ ਆ? ਆਪਾਂ ਗਵਾਂਢੀ ਆ, ਤੁਸੀਂ ਚੂਰੂ ਤੋਂ, ਮੈਂ ਗੰਗਾ ਨਗਰ ਤੋਂ ਆ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਸਰ ਜੀ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਗੀਤ ਗਾਉਣ ਵਾਲੇ ਲੋਕ ਜੋ ਪੰਜਾਬੀ ਪਰਿਵਾਰ 'ਚ ਵੀ ਨਹੀਂ ਜਨਮ ਲਿਆ ਤਾਂ ਵੀ ਪੰਜਾਬੀਅਤ ਨੂੰ ਪਿਆਰ ਕਰਦੇ ਆ, ਤੁਹਾਨੂੰ ਪਹਿਲਾਂ ਤਾਂ ਸਲੂਟ ਸਾਡਾ। ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਵੀ ਸਲੂਟ ਮਹਾਰਾਜ। ਤੇ ਮੈਂ ਤੁਹਾਡੇ ਤੋਂ ਕੁਲਦੀਪ ਮਾਨਕ ਦਾ ਮਾਂ ਹੁੰਦੀ ਹੈ ਮਾਂ ਸੁਣਨਾ ਚਾਹੁੰਦਾ, ਕਿਉਂਕਿ ਟ੍ਰੇਨਾਂ 'ਚ ਕਾਫੀ ਸੁਣਿਆ, ਇੱਧਰ ਜੈਸਲਮੇਰ ਵੱਲ ਬੀਕਾਨੇਰ ਵੱਲ ਬਹੁਤ ਸੁਣਿਆ, ਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਤੁਸੀਂ ਮਾਨਕ ਸਾਹਿਬ ਹੀ ਬਣਾ ਰੱਖਿਆ, ਛੋਟੇ ਛੋਟੇ ਬੱਚਿਆਂ ਨੂੰ ਵੀ। ਤੇ ਬੜਾ ਜਿਨ੍ਹਾਂ ਕੋਲੇ ਤੁਹਾਡੇ ਵਾਲੇ ਆ ਜਿਹੜਾ ਸਾਜ਼ ਹੈ, ਇਹ ਤਾਂ ਤੁਹਾਡਾ ਇੱਕ ਚਰਨਜੀਤ ਅਹੂਜੇ ਦਾ ਮਿਊਜ਼ਿਕ ਹੀ ਆ, ਬਸ ਚੱਲਦਾ ਫਿਰਦਾ। ਹਾਂਜੀ ਹਾਂਜੀ। ਤੇ ਅੱਜ ਤੁਹਾਡੇ ਤੋਂ ਮਾਨਕ ਸਾਹਿਬ ਦਾ ਮਾਂ ਹੁੰਦੀ ਹੈ ਮਾਂ ਸੁਣਨਾ। ਬਾਕੀ ਅਰੋੜਾ ਸਾਹਿਬ ਸਤਿ ਸ੍ਰੀ ਅਕਾਲ, ਬਹੁਤ ਧੰਨਵਾਦ। ਨਾਸਿਰ ਢਿੱਲੋਂ ਸਾਹਿਬ ਦਾ ਵੀ ਬਹੁਤ ਧੰਨਵਾਦ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ, ਤੁਸੀਂ ਵਧਾਈ ਦੇ ਪਾਤਰ ਹੋ। ਥੈਂਕ ਯੂ ਜੀ, ਥੈਂਕ ਯੂ ਸੰਧੂ ਸਾਹਿਬ। ਤੇ ਜਿੰਨੇ ਦੇਰ ਮੁਰਲੀ ਜੀ ਆਪਣਾ ਸਾਥ ਸੁਰ ਕਰਦੇ ਨੇ, ਮੈਂ ਇੱਕ ਕਮੈਂਟ ਹੋਰ ਪੜ੍ਹਨਾ, ਕਹਿੰਦੇ ਲੋਕ ਗੀਤ ਦੁਨੀਆ ਦੇ ਸ਼ੀਸ਼ੇ ਵਾਂਗ ਹੁੰਦੇ ਨੇ, ਜੋ ਦੁਨੀਆ ਨੂੰ ਸ਼ੀਸ਼ਾ ਵਿਖਾਉਂਦੇ ਨੇ। ਬਿਲਕੁਲ ਸੱਚ ਹੈ ਜੀ, ਜੋ ਸਮਾਜ ਦਾ ਸਾਡਾ ਜਿਹੜਾ ਅਕਸ ਹੈ ਉਹ ਸਾਨੂੰ ਵੇਖਣ ਨੂੰ ਮਿਲਦਾ ਹੈ, ਉਹੀ ਇਹ ਸੱਚ ਹੈ ਜੀ। ਨਾਗਪਾਲ ਸਾਹਿਬ ਤੁਸੀਂ ਸਾਡੇ ਨਾਲ ਬਣੇ ਰਹਿਣਾ, ਅਸੀਂ ਗੀਤ ਸੁਣਾ ਜਾਂ ਪਹਿਲੇ ਤੁਹਾਡੇ ਨਾਲ ਗੱਲ ਕਰ ਲੈ ਫਿਰ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਹਾਂਜੀ, ਨਾਗਪਾਲ ਸਾਹਿਬ ਨਾਲ ਗੱਲ ਜ਼ਰੂਰ ਕਰ ਲਈ ਜੀ। ਨਾਗਪਾਲ ਸਾਹਿਬ ਕੀ ਹਾਲ ਹੈ? ਹਾਂਜੀ ਠੀਕ ਹੈ ਜੀ, ਬਸ ਸਭ ਤੁਸੀਂ ਸੁਣਾਓ। ਬਹੁਤ ਲੋਕ ਗੀਤ ਵਾਕਈ ਜਿਹੜੇ ਨੇ ਸਾਡੀ ਤਸਵੀਰ ਦਿਖਾਉਂਦੇ ਨੇ ਪੁਰਾਣੀ, ਇਹ ਬਿਲਕੁਲ ਠੀਕ ਤੁਸੀਂ ਕਿਹਾ ਗਿਆ ਹੈ ਜੀ। ਤੁਸੀਂ ਆਪਣੇ ਬਚਪਨ ਦੇ ਕਿਸੇ ਲੋਕ ਗੀਤ ਦੇ ਕੋਈ ਯਾਦ ਹੋਵੇ ਜੋ ਤੁਸੀਂ ਕਿਸੇ ਘਰ ਵਿੱਚ ਸੁਣਿਆ, ਵਿਆਹ ਸ਼ਾਦੀ ਦੇ ਮੌਕੇ ਤੇ ਵੈਸੇ ਕਦੇ ਸੁਣਿਆ ਹੋਵੇ, ਤੁਸੀਂ ਕੋਈ ਯਾਦ ਕਰ ਸਕਦੇ ਹੋ ਗੀਤ ਕੋਈ? ਸਰ ਹੁਣ ਯਾਦ ਨਹੀਂ ਆ ਰਹੇ, ਸੁਣਦੇ ਤਾਂ ਸੀ ਪਰ ਹੁਣ ਯਾਦ ਨਹੀਂ ਆ ਰਹੇ ਨਾ ਜੀ। ਇੱਕਦਮ ਬੈਠੇ ਸੁਣਦੇ ਸੀ। ਕੋਈ ਗੱਲ ਨਹੀਂ। ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਇਹ ਬੜਾ ਪੁਰਾਣਾ ਸੁਣਿਆ ਮੈਂ, ਉਦੋਂ ਨਾਲ ਹੀ ਇਹਦੇ ਗਾਣਾ ਚੱਲਿਆ ਸੀ, ਟਰੱਕਾਂ ਤੇ ਚੱਲਿਆ ਸੀ। ਚਲੋ ਉਦੋਂ ਗਾਣੇ ਦੋਨੋਂ ਬੜੇ ਚੜੇ ਸੀ ਗਾਣੇ। ਸਰ ਤੁਹਾਨੂੰ ਇੱਕ ਵਾਰ ਫਿਰ ਸੁਣਾਉਂਦੇ ਆ ਜੀ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ। ਮੁਰਲੀ ਜੀ ਤਿਆਰ ਨੇ ਮੇਰੇ ਖਿਆਲ, ਉਹਨਾਂ ਦੇ ਸੁਰ ਆਪਣਾ ਸਾਡੇ ਨਾਲ ਬਹੁਤ ਅੱਛਾ ਲੱਗਿਆ ਪ੍ਰੋਗਰਾਮ। ਮੈਂ ਉਸ ਦਿਨ ਵੀ ਮਿਲਾਇਆ, ਲੇਕਿਨ ਉਸ ਦਿਨ ਤੁਹਾਡੇ ਨਾਲ ਜੀ ਸੁਖ ਮਿਊਜ਼ਿਕ ਜੁਆਇਨ ਕਰਨਾ ਚਾਹੁੰਦੇ ਨੇ, ਮੈਂ ਲਿੰਕ ਪੇਸ਼ ਕੀਤਾ। ਸੁਖ ਜੀ ਤੁਸੀਂ ਆਉਣਾ ਚਾਹੋ ਤਾਂ ਜ਼ਰੂਰ ਇੱਥੇ ਲਿੰਕ ਤੇ ਕਲਿੱਕ ਕਰਕੇ ਸਾਡੇ ਕੋਲ ਆ ਸਕਦੇ ਜੇ। ਜੀ ਨਾਗਪਾਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਜਨਾਬ, ਮਿਹਰਬਾਨੀ ਜਨਾਬ। ਬਾਬਾ ਜੀ ਇੱਕ ਦੋਸਤ ਹੋਰ ਨੇ, ਉਹਨਾਂ ਨੂੰ ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ ਫਿਰ ਅੱਗੇ ਵਧਦੇ ਆ, ਕਿਉਂਕਿ ਉਹ ਵੇਟ ਕਰਦੇ ਰਹਿਣਗੇ ਉਨੀ ਦੇਰ, ਫਿਰ ਇੱਕ ਵਾਰੀ ਆਪਾਂ ਉਹਨਾਂ ਨਾਲ ਗੱਲ ਕਰ ਲਈਏ। ਅੱਛਾ ਜੀ। ਰਸ਼ਪਾਲ ਜੀ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਢਿੱਲੋਂ ਸਾਹਿਬ ਸਬਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੁਰਲੀ, ਸਤਿ ਸ਼੍ਰੀ ਅਕਾਲ ਵੀਰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੁਹਾਨੂੰ ਅੱਜ ਪਤਾ ਨਹੀਂ ਤੁਸੀਂ ਕਿੰਨੇ ਲੋਕਾਂ ਦਾ ਐਂਟਰਟੇਨਮੈਂਟ ਕਰ ਰਹੇ ਹੋ, ਕਿਸੇ ਕਿਹਨੂੰ ਕੀ ਯਾਦ ਕਰਾਤਾ ਤੁਸੀਂ ਇੱਥੇ ਬੈਠਿਆਂ ਨੂੰ, ਸਾਨੂੰ ਵੀ। ਮੈਨੂੰ ਆਪਣੇ ਕਾਲਜ ਵੇਲੇ ਕੈਨੇਡਾ ਬੈਠੇ ਨੇ ਮੁਰਲੀ ਜੀ, ਰੌਲਕ ਸਾਹਿਬ। ਹਾਂਜੀ ਧੰਨਵਾਦ ਜੀ ਤੁਹਾਡਾ। ਹੈਲੋ ਬਹੁਤ ਬਹੁਤ ਹਾਂਜੀ ਮੁਰਲੀ, ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ, ਅਸੀਂ 20-30 ਮੀਲ ਦੂਰ ਮਾਨਕ ਨੂੰ ਸੁਣਨ ਜਾਂਦੇ ਹੁੰਦੇ ਸੀ। ਮਾਨਕ ਉਦੋਂ ਸ਼ੁਰੂ ਹੋਇਆ ਸੀ, ਅਜੇ ਨਵੇਂ ਟਰਾਲੀਆਂ 'ਚ ਉਹਨਾਂ ਦੇ ਖਾੜੇ ਲੱਗਦੇ ਹੁੰਦੇ ਸੀ। ਜੀ ਜੀ। ਇੱਕ ਕਹਾਵਤ ਹੈ ਜੀ, ਲੋਕ ਕਹਿੰਦੇ ਨੇ ਤੇਰੀ ਜਾਓ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ। ਕਾਸ਼ ਮੁਰਲੀ ਤੇਰੀ ਉਮਰ ਵੀ ਲੋਕ ਗੀਤ ਜਿੰਨੀ ਲੰਮੀ ਹੋਵੇ ਭਰਾਵਾ, ਜਿਉਂਦਾ ਵਸਦਾ ਰਹੋ। ਇੱਕ ਮੇਰਾ ਦਾਗਿਸਤਾਨ ਦੇ ਵਿੱਚ ਕਹਾਵਤ ਆਉਂਦੀ ਹੈ, ਉਹ 'ਚ ਕਹਿੰਦੇ ਨੇ ਕਿ ਮੈਨੂੰ ਕਿਸੇ ਵੀ ਇਲਾਕੇ ਦੇ ਲੋਕ ਗੀਤ ਸੁਣਾ ਦਿਓ, ਮੈਂ ਤੁਹਾਨੂੰ ਦੱਸ ਦੂੰਗਾ ਕਿ ਉਹ ਲੋਕਾਂ ਦਾ ਜਿਹੜਾ ਭਵਿੱਖ ਹੈ ਉਹ ਕਿਵੇਂ ਦਾ ਹੋਏਗਾ। ਸਾਡਾ ਭਵਿੱਖ ਬੜਾ ਮਾਸ਼ਾਅੱਲਾ ਦੋਵਾਂ ਪਾਸੇ ਦਾ ਬੜਾ ਬ੍ਰਾਈਟ ਹੈ। ਜ਼ਰੂਰਤ ਹੈ ਕਿ ਅਸੀਂ ਇਹਨਾਂ ਨੂੰ ਸਾਂਭ ਕੇ ਰੱਖੀਏ। ਲੋਕ ਗੀਤ ਸਾਡੇ ਦੋਵਾਂ ਪਾਸੇ ਇੰਨਾ ਵੱਡਾ ਭੰਡਾਰ ਪਿਆ ਜੀ। ਮੇਰੇ ਖਿਆਲ ਢਿੱਲੋਂ ਸਾਹਿਬ ਤੁਹਾਨੂੰ ਸ਼ਾਇਦ ਇਹਦੇ ਲਈ ਵੀ ਕੁਝ ਕੰਮ ਕਰਨਾ ਪਏਗਾ। ਸਾਂਭੋ ਇਹਨਾਂ ਨੂੰ, ਰਿਕਾਰਡ ਕਰੋ ਇਹਨਾਂ ਨੂੰ, ਕੁਛ ਨਾ ਕੁਛ ਕਰੋ ਇਹਨਾਂ ਵਾਸਤੇ ਵੀ, ਨਹੀਂ ਤੇ ਖਤਮ ਹੋ ਜਾਣਗੇ। ਮੈਂ ਜ਼ਰੂਰ, ਮੇਰੇ ਲਾਈਨ ਅਪ ਹੋਰ ਬਹੁਤ ਸਾਰੇ ਸਿੰਗਰਸ ਹਨ ਜਿਹੜੇ ਲੋਕ ਗੀਤ ਗਾਉਣ ਵਾਲੇ, ਬਹੁਤ ਸਾਰੇ ਦੋਸਤ ਹਨ। ਰਾਗੀ ਬਹੁਤ ਸਾਰੇ ਸਾਡੇ ਇੱਥੇ ਰਾਗੀ ਨੇ, ਸ਼ਰੀਫ ਰਾਗੀ, ਈਦੂ ਰਾਗੀ ਦਾ ਪੋਤਰਾ ਸਾਨੂੰ ਸੁਣਨ ਡਿਆ। ਸੋ ਉਹਨਾਂ ਨੂੰ ਮੈਂ ਲਿਆਉਣ ਦੇ ਬਜਾਏ ਮੈਂ ਪਹਿਲਾਂ ਮੁਰਲੀ ਨੂੰ ਜ਼ਰੂਰ ਕੰਟੈਕਟ ਕੀਤਾ ਸੀ ਵੀ ਮੁਰਲੀ ਜ਼ਰੂਰ ਆਏ, ਕਿਉਂਕਿ ਇਹਨਾਂ ਦਾ ਮਿਊਜ਼ਿਕ ਵੀ ਜਿਹੜਾ ਨਾ ਉਹ ਕਿਤੇ ਨਾ ਕਿਤੇ ਆਪਾਂ ਕਹਿੰਦੇ ਹੁਣ ਖਤਮ ਹੁੰਦਾ ਜਾਂਦਾ। ਸਾਡੇ ਵਾਲੇ ਪਾਸੇ ਵੀ ਹੈਗਾ ਵਾ ਲੇਕਿਨ ਘੱਟ ਰਹਿ ਗਿਆ। ਸੋ ਮੈਂ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਨੂੰ ਇੰਟਰੋਡਿਊਸ ਕਰਨ ਦੀ, ਨਾਲ ਦੂਜੇ ਦੋਸਤਾਂ ਨੂੰ ਵੀ ਆਪਾਂ ਲਿਆਵਾਂਗੇ। ਰਸ਼ਪਾਲ ਜੀ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ। ਅਰੋੜਾ ਸਾਹਿਬ ਸਾਡੇ ਨਾਲ ਇੱਕ ਹੋਰ ਦੋਸਤ ਨੇ ਸੁਖ ਬਾਜਵਾ, ਇਹਨਾਂ ਦੀ ਆਪਾਂ ਪਹਿਲਾਂ ਗੱਲ ਕਰਨੀ ਹੈ ਫਿਰ ਅੱਗੇ ਵਧਣਾ। ਬਾਜਵਾ ਸਾਹਿਬ ਵੈਲਕਮ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ।
ਜੀ ਨਸੀਰ ਜੀ ਤੇ ਅਰੋਰਾ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਲਾਈਵ ਤੇ ਲੈਣ ਵਾਸਤੇ। ਮੈਂ ਵੀ ਇੱਕ ਛੋਟਾ ਜਿਹਾ ਰਾਈਟਰ ਹਾਂ ਜੀ, ਤੇ ਮੋਹਾਲੀ ਮੇਰਾ ਮੋਹਾਲੀ ਤੋਂ ਆ ਮੈਂ। ਮੇਰੇ ਵੀ ਲੈਲਪੁਰ ਚੋਂ ਸੀਗੇ ਦਾਦਾ ਜੀ, ਤੇ ਮੈਂ ਦੇਖਦਾ ਹੁੰਦਾ ਤੁਹਾਡੀਆਂ ਵੀਡੀਓਜ਼। ਤੁਹਾਡੀ ਮੀਟ ਐਂਡ ਗ੍ਰੀਟ ਜਿਹੜੀ ਵੀਡੀਓ ਸੀ ਉਹ ਬਹੁਤ ਜ਼ਿਆਦਾ ਮੈਂ ਉਹ ਤੋਂ ਇੰਸਪਾਇਰ ਹੋਇਆ, ਦੇਖੀ। ਬਹੁਤ ਜ਼ਿਆਦਾ ਵਧੀਆ ਐਫਰਟ ਲੱਗ ਰਿਹਾ, ਕਿਉਂਕਿ ਅਸੀਂ ਯੰਗ ਜਨਰੇਸ਼ਨ ਪੈਦਾ ਹੋਈ ਆ, ਪਰ ਸਾਡੇ ਦਿਲਾਂ 'ਚ ਹਲੇ ਵੀ ਬਹੁਤ ਜ਼ਿਆਦਾ ਪਿਆਰ ਆ ਪਾਕਿਸਤਾਨ ਨੂੰ ਲੈ ਕੇ ਜਾਂ ਉਹਨਾਂ ਚੀਜ਼ਾਂ ਨੂੰ ਲੈ ਕੇ। ਤੇ ਮੈਂ ਵੀ ਮਾਂ ਬੋਲੀ ਬਾਰੇ ਸ਼ਾਇਦ ਇਹ ਲੋਕ ਗੀਤ ਤਾਂ ਨਹੀਂ, ਖੈਰ ਮੈਨੂੰ ਪਤਾ ਨਹੀਂ ਹੈ ਕੀ ਫਾਰਮ ਆ, ਬਸ ਮੈਂ ਐਕਸਪ੍ਰੈਸ ਕਰਦਾ। ਮੈਂ ਇੱਕ ਮਾਂ ਬੋਲੀ ਤੇ ਲਿਖਿਆ ਸੀ, ਉਹ ਤੁਹਾਨੂੰ ਸੁਣਾਉਣਾ ਚਾਹਾਂਗਾ ਜੇ ਤੁਹਾਡੀ ਇਜਾਜ਼ਤ ਹੋਵੇ। ਹਾਂਜੀ ਹਾਂਜੀ ਜ਼ਰੂਰ। 63 ਦਾ ਐਕਟ ਤੇ 8 ਦਾ ਮਤਾ ਬੋਲੇ ਮਾਂ ਬੋਲੀ ਦੇ ਹੱਕ 'ਚ, ਪਰ ਹਜੇ ਵੀ ਸਭ ਤੋਂ ਥੱਲੇ ਕਿਉਂਕਿ ਰੜਕੇ ਸੈਂਟਰ ਦੀ ਅੱਖ 'ਚ। ਹੁਣ ਕਿੱਥੇ ਨੇ ਥਾਰਾਂ ਤੇ ਬੁਲਟ ਮੈਦਾਨ 'ਚ, ਆਓ ਵੀ ਨਿੱਤਰ ਇੰਜਣ ਹੋ ਗਏ ਸੀਜ਼, ਜਾਂ ਫਿਰ ਮਾਂ ਬੋਲੀ ਦਾ ਨਹੀਂ ਫਿਕਰ, ਜਾਂ ਸੁੰਗੜ ਗਿਆ ਦਿਲ ਦਿਮਾਗ ਡੋਲੇ ਪੱਟ ਛਾਤੀਆਂ ਤੇ ਜਿਗਰ, ਜਾਂ ਬਸ ਲੜਨੀਆਂ ਦੀਆਂ ਜੰਗਾਂ ਹੁਣ ਫੇਸਬੁੱਕ ਤੇ ਟਵਿੱਟਰ। ਉਹ ਘਸਾਓ ਟਾਇਰ ਜੋ ਵੈਲ ਪੁਣੇ ਵਿੱਚ ਘੁੰਮਦੇ ਨੇ, ਜ਼ਮੀਰ ਵਿਕ ਗਏ ਰੱਖ ਕੇ ਭੁੱਲ ਗਏ ਜਾਂ ਗੁੰਮ ਗਏ ਨੇ, ਮਸ਼ੀਨ ਗਨ ਵਾਂਗ ਤੁਹਾਡੇ ਤੇ ਦੱਬਿਆ ਟ੍ਰਿਗਰ, ਹਾਲਾਤ ਰਹੇ ਨੇ ਵਿਗੜ ਮੰਡੀਰ ਬੇਫਿਕਰ। ਬੜੀਆਂ ਗੈਂਗ ਵਾਰਸ ਦੇਖੀਆਂ ਅੱਗਾਂ ਸਿਵਿਆਂ ਦੀਆਂ ਸੇਖੀਆਂ, ਪਰ ਅਸਲੀ ਜਿਉਣਾ ਮੋੜ ਉਹੀ ਜਿਹਨੂੰ ਮਾਂ ਦਾ ਫਿਕਰ। ਨਾਲੇ ਪੱਟੀ ਖੋਲ ਅੱਖਾਂ ਤੋਂ ਦੇਖ ਤੇਰੀ ਤੱਕੜੀ ਕੀ ਤੋਲਦੀ ਆ, ਛੱਜ ਤਾਂ ਬੋਲੇ ਛਾਨਣੀ ਵੀ ਬੋਲਦੀ ਆ, ਲਕੋਏ ਬੜੇ ਰਾਜ ਦਿਲ ਤੇ ਦਿੱਲੀ ਵਿੱਚ, ਇਹ ਤਾਂ ਹਲੇ ਇੱਕ ਬਾਕੀ ਹੌਲੀ ਹੌਲੀ ਖੋਲਦੀ ਆ। ਪਰ ਮਨਸੂਬੇ ਇਹਨਾਂ ਸਰਕਾਰਾਂ ਦੇ ਰਹਿਣੇ ਨਾ ਪਾਕ ਨੇ, ਇਹ ਮਿੱਟੀ ਗੁਰੂਆਂ ਦੀ ਇੱਥੋਂ ਜੰਮੇ ਉਹ ਜਵਾਕ ਨੇ, ਜੇਲਾਂ ਚੋਂ ਬੁੱਕਤਾਂ ਨੂੰ ਪਾਉਣ ਭਾਜੜਾ, ਮੈਂ ਵੀ ਕੀ ਦੱਸਾਂ ਜਿੰਦਾ ਸਬੂਤ ਤੇਰੇ ਪਾਸ ਨੇ। ਜਿਨ੍ਹਾਂ ਨੂੰ ਤੂੰ ਫਰਸ਼ ਤੋਂ ਅਰਸ਼ ਤੇ ਪਹੁੰਚਾਤਾ, ਰੁਲਦੇ ਖੇਤਾਂ ਚੋਂ ਚੱਕ ਜਹਾਜ਼ਾਂ 'ਚ ਬਿਠਾਤਾ, ਵੇਖ ਤੋੜ ਕੇ ਨਾਤਾ ਤੈਨੂੰ ਪਿੱਠ ਨੇ ਦਿਖਾ ਰਹੇ। ਮਾਂ ਬੋਲੀ ਤੈਨੂੰ ਗਾ ਕੇ ਬਣੇ ਸਟਾਰ ਏ ਵਫਾਦਾਰ, ਅੱਜ ਕੱਲ ਤੇਰੇ ਨਾਲ ਵਫਾ ਨਹੀਂ ਨਿਭਾ ਰਹੇ। ਤੇ ਤੂੰ ਹੀ ਲਾਈ ਬੈਠੀ ਆਸਾਂ ਕਿ ਸ਼ਾਇਦ ਰਸਤੇ 'ਚ ਹੋਣਗੇ, ਹੁਣ ਦੇਖ ਪਰਖ ਕੇ ਪਹੁੰਚ ਕੇ ਜੇਲਾਂ 'ਚੋਂ ਫੋਨ ਆਉਣਗੇ। ਓਏ ਸੀਜ਼ਨ ਵਿਆਹਾਂ ਦਾ ਇੰਨਾ ਕੋਲ ਨਹੀਂ ਤੇਰੇ ਲਈ ਟਾਈਮ, ਇਹ ਸਰਵਣ ਪੁੱਤ ਨਹੀਂ ਹੈਗੇ ਤੈਨੂੰ ਰੋਂਦੀ ਨੂੰ ਮਨਾਉਣਗੇ। ਪਰ ਬੇਫਿਕਰ ਹੋ ਜਾ ਮਾਂ ਇਹ ਤੇਰੀ ਥਾਂ, ਹੁਣ ਮੈਂ ਨਸੀਰ ਜੀ ਤੇ ਅਰੋਰਾ ਜੀ ਦੀ ਗੱਲ ਕਰਦਾ। ਪਰ ਬੇਫਿਕਰ ਹੋ ਜਾ ਮਾਂ ਇਹ ਤੇਰੀ ਥਾਂ, ਦਿਲ ਸਾਡਾ ਵੀ ਭਖਦਾ ਇਹਨਾਂ ਦੀ ਸੋਚ ਤੋਂ ਤੇਜ ਲਈਏ ਦੇਖ, ਬਦਲ ਨਜ਼ਰੀਆ ਅੱਖ ਦਾ। ਇਹ ਦਿੱਲੀ ਦੇ ਤੋਰ ਜਿੰਨਾ ਲਾ ਲੈਣ ਜ਼ੋਰ, ਭਾਵੇਂ ਘੱਟ ਹੀ ਸਹੀ, ਪਰ ਚਾਈਨਾ ਵਾਲ ਬਣ ਕਈ ਖੜੇ, ਜਿੰਦਾ ਤੇਰੇ ਪੁੱਤ ਕੋਈ ਹੱਥ ਨਹੀਂ ਲਾ ਸਕਦਾ। ਮਿਲਟਰੀ ਸਟਰੈਂਥ ਵਰਲਡ ਵਾਈਡ ਰੈਂਕ 5 ਤੇ ਕੰਟਰੀ, ਪਰ ਅੰਦਰੋਂ ਖਾ ਲਿਆ ਪੰਜਾਬ ਕਰੂ ਕੀ ਰੱਖਿਆ ਮੰਤਰੀ। ਸਕੂਲਾਂ ਕਾਲਜਾਂ ਤੋਂ ਲੈ ਕੇ ਆਫਿਸ ਤੇ ਰੋਡ ਜਿੰਨਾ ਅੜ ਕੇ ਲਵਾਏ ਮਾਂ ਬੋਲੀ ਦੇ ਸਾਈਨ ਬੋਰਡ, ਉਹ ਹੱਕ ਮਰਦੇ ਬਚਾਉਣ ਲਈ ਮਰੇ ਜੋ ਕੋ ਖੂਨ ਮਾਰਦਾ ਆ ਬਾਲ ਕਿਵੇਂ ਪੁੱਛ ਉਹਨਾਂ ਤੋਂ ਮੰਗੇ ਹੱਕ, ਆਲਾ ਚੱਕ ਲਾਤਾ ਮੀਡੀਆ ਨੇ ਟੈਗ, ਨया ਸਿੱਖ ਆਤੰਕੀ ਹੈਸ਼ਟੈਗ ਦੇਸ਼ ਦਰੋਹ। ਤੇ ਮੈਂ ਮਾਫੀ ਚਾਹਨਾ ਥੋੜਾ ਜਿਹਾ ਜ਼ਿਆਦਾ ਐਗਰੈਸਿਵ ਲਿਖਿਆ ਹੋਇਆ, ਪਰ ਜਦੋਂ ਫਾਰਮ ਕਲਮ ਚੱਲਣ ਜਾਂਦੀ ਹੈ। ਬਹੁਤ ਵਧੀਆ ਮਾਂ ਬੋਲੀ ਲਈ ਕੁਛ ਨਾ ਕੁਛ ਲਿਖਿਆ, ਜੋ ਲਿਖਿਆ ਬਹੁਤ ਸੋਹਣਾ ਲਿਖਿਆ, ਵਧੀਆ ਲਿਖਿਆ। ਚਲੋ ਕੋਈ ਨਾ ਕੋਈ ਆਵਾਜ਼ ਮਾਂ ਬੋਲੀ ਦੇ ਹੱਕ 'ਚ ਬੁਲੰਦ ਹੋਈ ਹੈ। ਸੁਖ ਬਾਜਵਾ ਜੀ ਬਹੁਤ ਸ਼ੁਕਰੀਆ। ਹੁਣ ਅਸੀਂ ਜਾਵਾਂਗੇ ਮੁਰਲੀ ਵਾਲ ਤੇ ਸਾਡੇ ਦੋਸਤ ਜਿਹੜੇ ਲਾਈਨ ਅਪ ਨੇ ਸਾਡੇ ਨਾਲ, ਅਕਰਮ ਕਾਲੋਂ, ਰਵੀਸ਼, ਮੁਹੰਮਦ ਯਾਸੀਨ, ਅਫਜ਼ਲ ਗੁੱਜਰ, ਹਾਜੀ ਵਹੀਦ, ਇਹਨਾਂ ਨਾਲ ਬਾਅਦ 'ਚ ਗੱਲ ਕਰਾਂਗੇ। ਪਹਿਲੋਂ ਅਸੀਂ ਸੁਣਾਂਗੇ ਮੁਰਲੀ ਦੇ ਕੋਲ। ਜੀ ਓਕੇ ਜੀ ਮੁਰਲੀ। ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ, ਹੋ ਮਾਂ ਉਹ ਠੰਡੜੀ ਛਾਂ ਵੇ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ। ਹੋ ਮਾਂ ਬਿਨਾ ਕੋਈ ਨਾ ਲਾਡ ਲਡਾਉਂਦਾ, ਰੋਂਦੀ
ਮਾਵੇ ਦੁਨੀਆ ਵਾਲਿਓ हो बच्चियां दा दुश्मना सैंदी गिल्ली थाते ओ भाई पैंदी हो बच्चियां दा दुश्मना सैंदी गिल्ली थाते ओ भाई पैंदी हो पौनी सुक्की थावे दुनिया वालियो हो मां हुंदी है मावे दुनिया वालियो हो मां दी पूजा रब दी पूजा मां दा रब दा रूप है दूजा हो मां दी पूजा रब दी पूजा मां दा रब दा रूप है दूजा हो मां हो रब दा ना है दुनिया वालियो हो मां हुंदी है मावे दुनिया वालियो हो रब्बा देव करे यार जोई बच्चियां दी मां मरे न कोई हो रब्बा देव करे यार जोई बच्चियां दी मां मरे न कोई हो सिर से उठती शाम दुनिया वालियो हो मां हुंदी है मावे दुनिया वालियो हो मां हो ठंडड़ी शाम दुनिया वालियो हो मां हुंदी है मावे दुनिया वालियो क्या बात है मुरली जी, ਤੁਸੀਂ ਤਾਂ ਵਾਕਈ ਮਾਨਕ ਸਾਹਿਬ ਯਾਦ ਕਰਵਾਤੇ ਇੱਕ ਵਾਰ ਫਿਰ। ਕਿਆ ਹੀ ਬਾਤ ਹੈ। ਤੇ ਬੜਾ ਮੌਕੇ ਦਾ ਗੀਤ ਸੀ ਜੀ। ਮਦਰਸ ਡੇ, ਮਾਵਾਂ ਦਾ ਦਿਨ ਕੱਲ ਲੰਘਿਆ, ਤੁਸੀਂ ਮਾਂ ਦੇ ਬਾਰੇ ਜਿਹੜਾ ਗੀਤ ਸੁਣਾਇਆ ਇਹ ਬੜੇ ਮੌਕੇ ਦਾ ਗੀਤ ਸੀ। ਸੋ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੁਹਾਡਾ। ਬਹੁਤ ਸਾਰੇ ਦੋਸਤ ਇੱਕ ਵਾਰ ਫਿਰ ਤੁਹਾਡੇ ਬਾਰੇ ਬਹੁਤ ਵਧੀਆ ਵਧੀਆ ਗੱਲਾਂ ਕਹਿ ਰਹੇ ਨੇ। ਦੋਸਤੋ, ਜੇ ਤੁਸੀਂ ਆਪਣੇ ਘਰਾਂ ਵਿੱਚ ਬੈਠੇ ਇਸ ਨੂੰ ਇੰਜੋਏ ਕਰ ਰਹੇ ਹੋ, ਅਸ਼ੀਰ ਸੈਮਲ ਮੱਟੂ ਸਾਹਿਬ ਇੰਗਲੈਂਡ ਤੋਂ ਕਰ ਰਹੇ ਚਾਸ ਆ ਗਈ, ਮਾਂ ਹੁੰਦੀ ਹੈ ਮਾਂ। ਬਹੁਤ ਸਾਰੇ ਲੋਕ ਤੁਹਾਨੂੰ ਪਿਆਰ ਭੇਜ ਰਹੇ ਨੇ। ਦੋਸਤੋ, ਜੇ ਤੁਸੀਂ ਮੁਰਲੀ ਜੀ ਨਾਲ ਕੰਟੈਕਟ ਕਰਨਾ ਚਾਹਦੇ ਹੋ, ਉਹਨਾਂ ਨਾਲ ਰਾਬਤਾ ਕਰਨਾ ਚਾਹੁੰਦੇ ਹੋ, ਨੰਬਰ ਤੁਹਾਨੂੰ ਦੇ ਦਿਆਂਗੇ। ਤੁਸੀਂ ਆਪਣੇ ਸ਼ਹਿਰ ਵਿੱਚ, ਆਪਣੇ ਪਿੰਡ ਵਿੱਚ ਜੇ ਅਖਾੜਾ ਲਗਵਾਉਣਾ ਚਾਹੁੰਦੇ ਹੋ, ਤੁਸੀਂ ਉਹਨਾਂ ਗਾਉਣ ਸੁਣਨਾ ਚਾਹੁੰਦੇ ਹੋ, ਜ਼ਰੂਰ ਉਹਨਾਂ ਨਾਲ ਕੰਟੈਕਟ ਕਰ ਲੈਣਾ। ਨੰਬਰ ਤੁਹਾਨੂੰ ਅਸੀਂ ਦੇ ਕੇ ਜਾਵਾਂਗੇ ਜੀ। ਠੀਕ ਹੈ ਨਾ ਨਾਸਰ ਭਾਈ? ਨਾਸਰ ਭਾਈ ਤੁਹਾਡੇ ਮਿਊਟ ਹੈ ਜੀ, ਮਾਈਕ ਮਿਊਟ ਹੈ ਤੁਹਾਡਾ। ਨਾਸਰ ਭਾਈ ਤੁਹਾਡਾ ਮਾਈਕ ਮਿਊਟ ਹੈ ਜੀ। ਬਿਲਕੁਲ ਜੀ, ਬਿਲਕੁਲ। ਮੁਰਲੀ ਜੀ ਕੋਈ ਨੰਬਰ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ, ਆਪਣਾ ਨੰਬਰ ਦੱਸ ਦਿਓ ਤਾਂ ਕਿ ਮੈਂ ਕਮੈਂਟਸ 'ਚ ਵੀ ਸ਼ੇਅਰ ਕਰ ਦਾਂ। ਬਲਕਿ ਮੈਂ ਇੱਥੇ ਮੇਰੇ ਕੋਲ ਹੈ ਤੁਹਾਡਾ ਨੰਬਰ, ਮੈਂ ਨੰਬਰ ਕਮੈਂਟਸ ਦੇ ਵਿੱਚ ਸ਼ੇਅਰ ਕਰ ਦੇਣਾ। ਜੇ ਕਿਸੇ ਦੋਸਤ ਨੂੰ ਚਾਹੀਦਾ ਹੋਵੇ ਮੁਰਲੀ ਜੀ ਦਾ ਨੰਬਰ ਤੇ ਉਹ ਲੈ ਸਕਦੇ ਆ। ਸੋ ਅੱਗੇ ਨਾਲ ਸਾਡੇ ਨਾਲ ਮੁਰਲੀ ਜੀ ਹੋਰ ਦੋਸਤ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਨੇ ਵੀ ਤੁਹਾਡੇ ਰੂਬਰੂ ਕਰਾਈਏ। ਸਾਡੇ ਨਾਲ ਨੇ ਐਮ ਸਾਹਿਬ ਅਫੀਸ਼ੀਅਲ ਚੈਨਲ। ਜੀ ਸਾਹਿਬ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਬਹੁਤ ਸੋਹਣਾ ਵਿਸ਼ਾ ਤੁਸੀਂ ਲੈ ਕੇ ਆਏ ਹੋ। ਤੇ ਕੋਈ ਗੱਲ ਅੱਗੇ ਹੋਰ ਕਹਿਣ ਤੋਂ ਪਹਿਲਾਂ ਨਾ ਮੈਂ ਇੱਕ ਸੁਜੈਸ਼ਨ ਦੇਣੀ ਚਾਹਣਾ ਵਾਂ। ਹਾਂਜੀ ਹਾਂਜੀ ਜ਼ਰੂਰ। ਕਿ ਜਿੰਨੇ ਵੀ ਆਪਾਂ ਪਿਛਲੇ 2-3 ਹਫ਼ਤਿਆਂ ਤੋਂ ਮਨੋਰੰਜਨ ਇੱਕ ਦੂਸਰੇ ਦਾ ਕਰ ਰਹੇ ਆ, ਸਾਂਝਾ ਆਪਾਂ ਸਾਰੇ ਜਣੇ ਪਾ ਰਹੇ ਆ, ਆਪਾਂ ਤਕਰੀਬਨ ਉਹੀ ਲੋਕ ਜੁੜ ਰਹੇ ਆ ਜਿਹੜਾ ਨੂੰ ਕੁਛ ਨਾ ਕੁਛ ਨੌਲੇਜ ਹੈਗੀ ਆ ਇਸ ਚੀਜ਼ ਬਾਰੇ।
ਤੇ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਜਿਹੜੀ ਆਪਣੀ ਆਉਣ ਵਾਲੀ ਜਨਰੇਸ਼ਨ ਹੈ ਆਪਾਂ ਉਹਨੂੰ ਕਿਵੇਂ ਨਾਲ ਜੋੜੀਏ। ਇਹ ਜਿਹੜਾ ਹੁਣ ਤੁਹਾਡੀ ਸਾਂਝੀ ਦਾ ਜ਼ਰੀਆ ਹੈ, ਇਹਦੇ ਜ਼ਰੀਏ ਇਹ ਮੈਨੂੰ ਪਤਾ ਹੈ ਥੋੜੇ ਕੌਨਸ਼ੀਅਸ ਐਫਰਟਸ ਕਰਨੇ ਪੈ ਸਕਦੇ ਆ ਕਿ ਜਿਹੜੀ ਨਵੀਂ ਜਨਰੇਸ਼ਨ ਖਾਸ ਕਰਕੇ ਜਿਹੜੀ ਪੰਜਾਬਾਂ ਤੋਂ ਬਾਹਰ ਰਹਿ ਰਹੀ ਹੈ ਬਾਹਰਲੇ ਮੁਲਕਾਂ 'ਚ, ਉਹਨੂੰ ਆਪਾਂ ਕਿਸ ਤਰ੍ਹਾਂ ਜੋੜੀਏ ਨਾਲ। ਤੇ ਕਿਉਂਕਿ ਮੈਨੂੰ ਪਤਾ ਅਰੋੜਾ ਸਾਹਿਬ ਦੀ ਨੌਲੇਜ ਤੇ ਜੋ ਇਹਨਾਂ ਦਾ ਐਕਸਪੀਰੀਅੰਸ ਹੈ ਉਹਦਾ ਆਪਾਂ ਜ਼ਰੂਰ ਬੈਨੀਫਿਟ ਲਈਏ। ਮੈਂ ਚਾਹਾਂਗਾ ਕਿ ਭਾਵੇਂ ਹੋ ਸਕਦਾ ਇੰਡੀਆ ਦੇ ਵਿੱਚ ਬੱਚੇ ਹੁਣ ਸੌਂ ਗਏ, ਹੁਣ ਇਦੋਂ ਘੰਟਾ ਪਹਿਲਾਂ ਕੋਈ ਸਪੈਸ਼ਲ ਪ੍ਰੋਗਰਾਮ ਹੀ ਭਾਵੇਂ ਬੱਚਿਆਂ ਵਾਸਤੇ ਥੋੜਾ ਜਿਹਾ ਲਾਈਵ ਹੋਵੇ। ਜੀ ਅਸੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਕਿ ਬੱਚੇ ਸਾਡੇ ਨਾਲ ਘੱਟ ਜੁੜ ਰਹੇ ਨੇ, ਪਰ ਗੱਲ ਇਹ ਕਿ ਜੇ ਅਸੀਂ ਆਪ ਜੁੜੇ ਰਹਾਂਗੇ ਸਾਡੇ ਬੱਚੇ ਵੀ ਸਾਡੇ ਨਾਲ ਜੁੜਨਗੇ। ਬੱਚਿਆਂ ਬਾਰੇ ਜਿਹੜੇ ਗੀਤ ਨੇ, ਬੱਚਿਆਂ ਦੀ ਬਹੁਤ ਸਾਰੇ ਲੋਕ ਬੱਚਿਆਂ ਦੇ ਬਾਰੇ ਉੱਤੇ ਵੀ ਕੰਮ ਕਰਦੇ, ਜਿਸ ਤਰ੍ਹਾਂ ਕੈਨੇਡਾ ਤੋਂ ਗੁਰਮੀਤ ਕੌਰ ਜੀ ਨੇ, ਉਹ ਬੱਚਿਆਂ ਦੀ ਬਾਤਾਂ ਲਿਖਦੇ ਨੇ, ਉਹ ਕੈਨੇਡਾ ਵਿੱਚ, ਪਾਕਿਸਤਾਨ ਵਿੱਚ, ਇੰਡੀਆ ਵਿੱਚ ਹਰ ਸ਼ਹਿਰ ਵਿੱਚ ਜਾ ਕੇ ਕਰਦੇ ਨੇ। ਇਸ ਤਰ੍ਹਾਂ ਜੀ ਕਮਲਜੀਤ ਨੀਲੋ ਦਾ ਨਾਂ ਤੁਸੀਂ ਸੁਣਿਆ, ਜਿਹੜੇ ਬੱਚਿਆਂ ਲਈ ਗੀਤ ਲਿਖਦੇ ਨੇ। ਸੋ ਬੱਚਿਆਂ ਨੂੰ ਜੋੜਨ ਲਈ ਅਲੱਗ ਤਰੀਕੇ ਦੇ ਕੰਮ ਹੋ ਰਹੇ ਨੇ, ਹਰ ਜਗ੍ਹਾ ਕੰਮ ਹੋ ਰਹੇ ਨੇ, ਬਸ ਉਹਨਾਂ ਨੂੰ ਸਾਨੂੰ ਅੱਗੇ ਲਿਆਉਣ ਦੀ ਲੋੜ ਹੈ। ਅਸੀਂ ਕੋਸ਼ਿਸ਼ ਉਹਨਾਂ ਦੇ ਵਾਸਤੇ ਵੀ ਕਰਦੇ ਰਹਾਂਗੇ ਜੀ। ਬਹੁਤ ਸ਼ੁਕਰੀਆ ਵੀਰ ਜੀ। ਸਾਹਿਬ ਜੀ ਮੈਂ ਇਹ ਕਹਿਣਾ ਵੀ ਇਹਨੂੰ ਵੀਡੀਓ ਜਿਹੜੀ ਆ ਜਦੋਂ ਤੁਹਾਡੀ ਵਾਲ ਤੇ ਚੱਲੇਗੀ ਆਟੋਮੈਟਿਕਲੀ ਤੁਹਾਡੀ ਫੈਮਿਲੀ 'ਚ ਤੁਹਾਡੇ ਬੱਚਿਆਂ ਤੱਕ ਪਹੁੰਚ ਜਾਏਗੀ। ਸੋ ਜਿੰਨੇ ਵੀ ਦੋਸਤ ਨੇ, ਅਗਰ ਤੁਹਾਨੂੰ ਲੱਗਦਾ ਵੀ ਇਹ ਮਾਂ ਬੋਲੀ ਪੰਜਾਬੀਅਤ ਲਈ, ਪੰਜਾਬ ਲਈ ਇਹ ਅਸੀਂ ਜਿਹੜੀ ਕੋਸ਼ਿਸ਼ਾਂ ਕਰ ਰਹੇ ਹਾਂ ਉਹ ਤੁਹਾਨੂੰ ਵਧੀਆ ਲੱਗਦੀ ਹੈ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਦੋਸਤ। ਸਾਹਿਬ ਜੀ ਬਹੁਤ ਸ਼ੁਕਰੀਆ ਤੁਹਾਡਾ। ਦੋਸਤੋ ਇੱਕ ਰਿਕੁਐਸਟ ਕੁਇਕਲੀ ਹੋਰ ਸਾਰਿਆਂ ਨੂੰ ਕਰਦਾ, ਸਾਡੇ ਕੋਲ ਮੈਕਸਿਮਮ 10 ਲੋਕਾਂ ਦੀ ਫੀਡ ਦੀ ਕੈਪੈਸਿਟੀ ਹੈ। 10 ਲੋਕਾਂ ਦੀ ਫੀਡ ਦੀ ਕੈਪੈਸਿਟੀ ਹੈ। ਅਸੀਂ ਆਲਰੇਡੀ ਸਾਡੇ ਕੋਲ 10 ਲੋਕਾਂ ਦਾ ਲਾਈਨ ਅਪ ਚੱਲ ਰਿਹਾ ਹੈ। ਸਾਡੇ ਕੋਲ ਬਹੁਤ ਸਾਰੇ ਸਾਹਿਬ ਇੱਕ ਮਿੰਟ ਜ਼ਰਾ ਸਾਹਿਬ ਦੀ ਗੱਲ ਸੁਣ ਲਈਏ ਆਪਾਂ। ਜੀ ਸਾਹਿਬ ਜੀ। ਜੀ ਹਾਂ ਆ ਨਾ ਆਪਣੇ ਮੈਂ ਮੁਰਲੀ ਜੀ ਨੂੰ ਸੁਣਿਆ ਸੀ, ਇਹਨਾਂ ਦਾ ਗਾਣਾ ਜਿਹੜਾ ਇਹਨਾਂ ਤੋਂ ਹੀ ਸੁਣਾਂਗੇ ਆਪਾਂ। ਕੁਲਦੀਪ ਮਾਨਕ ਜੀ ਨੇ ਜੋ ਗਾਇਆ, ਇਹਨੂੰ ਪ੍ਰੀਤ ਮਹਿੰਦਰ ਤਿਵਾੜੀ ਜੀ ਨੇ ਲਿਖਿਆ ਹੋਇਆ ਬਠਿੰਡੇ ਤੋਂ ਜੀ। ਹਾਂਜੀ। ਤੇ ਮੈਂ ਐਕਚੁਅਲੀ ਮੈਂ ਪ੍ਰੋਫੈਸ਼ਨਲ ਸਿੰਗਰ ਤਾਂ ਬਣ ਨਹੀਂ ਸਕਿਆ, ਪਰ ਮੈਨੂੰ ਪ੍ਰੀਤ ਮਹਿੰਦਰ ਤਿਵਾੜੀ ਦਾ ਇੱਕ ਗੀਤ ਗਾਉਣ ਦਾ ਮੌਕਾ ਮਿਲਿਆ। 2-3 ਹੋਰ ਮੈਂ ਪਰਿਵਾਰਕ ਗੀਤ ਹੀ ਗਾਏ, ਜਿਨ੍ਹਾਂ ਨੂੰ ਤੁਸੀਂ ਵੇਖੋਗੇ, ਉਹਨਾਂ ਦੇ ਵੀਡੀਓ ਵੇਖੋਗੇ ਤੇ ਤੁਹਾਨੂੰ ਪੰਜਾਬੀ ਕਲਚਰ ਉਹਦੇ ਵਿੱਚ ਪੂਰਾ ਦਿਸੂਗਾ। ਇੱਕ ਦੇ ਬਾਬਿਆਂ ਦੇ ਲਿਬਾਸ ਤੇ ਬਾਬੇ ਬਖਤੌਰੇ ਮੈਂ ਗਾਣਾ ਗਾਇਆ ਤੇ ਉਸ ਦਾ ਲਿੰਕ ਵੀ ਭੇਜਿਆ ਸੀ ਤੁਹਾਨੂੰ। ਜੇ 2 ਮਿੰਟ ਤੁਹਾਡੇ ਕੋਲ ਟਾਈਮ ਹੈ ਤਾਂ ਮੈਂ ਤੁਹਾਨੂੰ ਪ੍ਰੀਤ ਮਹਿੰਦਰ ਤਿਵਾੜੀ ਜੀ ਦਾ ਗਾਣਾ ਬਾਬਲ ਦੀਆਂ 2 ਲਾਈਨਾਂ ਸੁਣਾ ਸਕਦਾ। ਜ਼ਰੂਰ ਸੁਣਾਓ, ਜ਼ਰੂਰ ਸੁਣਾਓ, ਜ਼ਰੂਰ ਸੁਣਾਓ ਜੀ ਸਾਹਿਬ ਜੀ, ਜ਼ਰੂਰ ਸੁਣਾਓ। ਘੁੱਗੀਆਂ ਕਬੂਤਰ ਲੁਕਣ ਮਚਾਈਆਂ, ਕੱਢੀਆਂ ਚਾਦਰਾਂ ਚੇਤੇ ਆਈਆਂ, ਅੰਮੀ ਦਾ ਵੇੜਾ ਚਰਖਾ ਪੂਣੀਆਂ, ਕਤੜੀ ਤੇ ਗੋਲ ਗਲੋਟੇ ਵੇ ਬਾਬਲਾ, ਕੱਤਦੀ ਦੇ ਥੱਕ ਗਏ ਨੇ ਪੋਟੇ ਵੇ ਬਾਬਲਾ, ਕੱਤਦੀ ਦੇ ਥੱਕ ਗਏ ਨੇ ਪੋਟੇ ਵੇ ਬਾਬਲਾ, ਵਗਦੀ ਪੁਰੇ ਦੀਵਾਨੀ ਅਮੜੀਏ, ਮਸੀਆਂ ਸੁਖ ਦਾ ਸਾਨੀ ਅਮੜੀਏ, ਕਾਵਾਂ ਹੱਥ ਸੁਨੇਹੇ ਭੇਜਾਂ, ਬਦਲਾਂ ਦੇ ਹੱਥ ਮੈਂ ਦੁਆਵਾਂ ਵੇ ਬਾਬਲਾ, ਵੀਰਿਆਂ ਦੀ ਸੁਖ ਮੈਂ ਮਨਾਵਾਂ ਵੇ ਬਾਬਲਾ, ਵੀਰਿਆਂ ਦੀ ਸੁਖ ਮੈਂ ਮਨਾਵਾਂ ਵੇ ਬਾਬਲਾ। ਹਾਂਜੀ, ਇਹ ਗਾਣਾ ਪ੍ਰੀਤ ਮਹਿੰਦਰ ਜੀ ਦਾ ਲਿਖਿਆ ਤੇ ਇਸ ਦਾ ਮੈਂ ਵੀਡੀਓ ਵੀ ਬਣਾ ਕੇ, ਇੱਕ ਬੱਚੀ ਆਪਣੇ ਪਰਿਵਾਰ ਨੂੰ ਛੱਡ ਕੇ ਜਾ ਰਹੀ ਹੈ, ਉਸ ਦੇ ਬਾਰੇ ਪੂਰਾ ਪਰਿਵਾਰਕ ਵੀਡੀਓ ਬਣਾਇਆ। ਜੇ ਚਾਹੁੰਦੇ ਹੋ ਤਾਂ ਮੈਂ ਇਸ ਦੇ ਲਿੰਕ ਵੀ ਪੋਸਟ ਕਰ ਦਾਂਗਾ ਤੁਹਾਡੇ ਕਮੈਂਟਸ ਦੇ ਵਿੱਚ ਹੀ। हाँ, मेरी आवाज आ रही तो नहीं? हेलो, ਅਰੋੜਾ ਸਾਹਿਬ ਤੁਹਾਡੀ ਵੀ ਨਹੀਂ ਆਵਾਜ਼ ਆ ਰਹੀ, ਤੁਹਾਡਾ ਵੀ ਮਾਈਕ ਆਫ ਹੈ ਮੇਰਾ ਖਿਆਲ। ਅੱਛਾ ਜੀ, ਮੈਂ ਮਾਫੀ ਚਾਹਨਾ ਜੀ, ਮੈਂ ਮਾਈਕ ਤੇ ਗਲਤੀ ਨਾਲ ਬੰਦ ਕਰ ਲਿਆ ਸੀ। ਦੋਸਤੋ ਸਾਡੇ ਕੋਲ ਸਿਰਫ 10 ਲਾਈਨਾਂ ਓਪਨ ਨੇ। 10 ਲਾਈਨਾਂ ਦੇ ਵਿੱਚ ਸਾਡੇ ਕੋਲ 10 ਲੋਕ ਲਾਈਨ ਅਪ ਤੇ ਉਸ ਤੋਂ ਬਾਅਦ ਵੀ ਲੋਕ ਜੁਆਇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਸਭ ਨਾਲ ਕੁਇਕਲੀ ਗੱਲ ਕਰਕੇ ਮੁਰਲੀ ਜੀ ਨੂੰ ਸੁਣਨਾ। ਮੁਰਲੀ ਜੀ ਬਹੁਤ ਦਿਨ ਤੋਂ ਇੰਤਜ਼ਾਰ ਕਰਦੇ, ਬੁਰੀ ਗੱਲ ਹੈ, ਅਸੀਂ ਉਹਨਾਂ ਨੂੰ ਉਡੀਕ ਕਰਾਈਏ। ਸੋ ਅਸੀਂ ਕੁਇਕਲੀ ਸਾਰੇ ਨਾਲ ਗੱਲ ਕਰ ਲੈਂਦੇ ਹਾਂ। ਰਵੀ ਸ਼ੇਰ ਜੀ, ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਜੀ। ਰਵੀ ਸ਼ੇਰ ਜੀ, ਅੱਛਾ, ਰਵੀ ਸ਼ੇਰ ਜੀ ਦਾ ਕੈਮਰਾ ਫ੍ਰੀਜ਼ ਹੋ ਗਿਆ ਜੀ। ਅਸੀਂ ਉਹਨਾਂ ਨੂੰ ਥੋੜੀ ਦੇਰ ਲਈ ਮੈਂ ਡ੍ਰੌਪ ਕਰ ਰਿਹਾ, ਦੁਬਾਰਾ ਤੁਹਾਨੂੰ ਐਡ ਕਰਦਾ। ਰਵੀ ਸ਼ੇਰ ਜੀ, ਤੁਹਾਨੂੰ ਮੈਂ ਡ੍ਰੌਪ ਕਰ ਰਿਹਾ ਜੀ।
ਅਫਸਰ ਗੁੱਜਰ ਸਾਹਿਬ ਤੁਸੀਂ ਹੁਣ ਸਾਡੇ ਨਾਲ ਹੋ ਜੀ। ਅਫਸਰ ਗੁੱਜਰ ਸਾਹਿਬ ਜੀ, अस्सलाम वालेकुम जी। ਵਾਲੇਕੁਮ ਸਲਾਮ ਮੈਂ ਸਰ। ਦੱਸਦਾ ਜਾਵਾਂ, ਅਫਸਰ ਗੁੱਜਰ ਈਦੂ ਰਾਗੀ ਸਨ, ਬਹੁਤ ਮਸ਼ਹੂਰ, ਉਹਨਾਂ ਦੇ ਪੋਤੇ ਨੇ। ਵਾਹ ਜੀ ਵਾਹ, ਵਾਹ ਵਾਹ ਵਾਹ। ਸਰ ਮੇਰੇ ਦਾਦਾ ਜੀ ਸੀ ਈਦੂ ਰਾਗੀ, ਉਹਨਾਂ ਦੇ ਅੱਗੇ ਸ਼ਾਗਿਰਦ ਹੈ ਸੀ ਫਜ਼ਲ ਹੁਸੈਨ ਰਾਗੀ, ਉਸ ਤੋਂ ਬਾਅਦ ਸਦੀਕ ਰਾਗੀ, ਫਿਰ ਅੱਜ ਕੱਲ ਉਹ ਸਾਰੇ ਮਤਲਬ ਜਿਹੜੇ ਉਹ ਪੂਰੇ ਹੋ ਗਏ ਨੇ। ਅੱਜ ਕੱਲ ਫੈਸਲਾਬਾਦ ਤੋਂ ਬਿਲੋਂਗ ਕਰਦੇ ਨੇ ਆਪਣਾ ਸ਼ਰੀਫ ਰਾਗੀ, ਤੇ ਉਹਨਾਂ ਨੂੰ ਇਨਸ਼ਾਅੱਲਾ ਅਸੀਂ ਬਹੁਤ ਜਲਦੀ ਇਸ ਪ੍ਰੋਗਰਾਮ 'ਚ ਲੈ ਕੇ ਆਵਾਂਗੇ। ਉਹਨਾਂ ਨੇ ਮਤਲਬ ਬਹੁਤ ਮਤਲਬ ਆਪਣਾ ਗਾਏ ਹੋਏ ਨੇ ਇਹਨਾਂ ਦੇ ਉੱਤੇ ਲੈਲਾ ਮਜਨੂ, ਹੀਰ ਰਾਂਝਾ, ਸੱਸੀ ਪੁੰਨੂ, ਫਿਰ ਜੋਣੇ ਮੋਰ, ਤੇ ਇਸ ਤਰ੍ਹਾਂ ਜਿਤਨੇ ਵੀ ਮਤਲਬ ਯੋਧੇ ਸੀ ਸਾਰਿਆਂ ਦੇ ਉੱਤੇ ਗਾਏ ਹੋਏ ਉਹਨਾਂ ਨੇ, ਔਰ ਬਹੁਤ ਉਹਨਾਂ ਨੂੰ ਪਸੰਦ ਕੀਤਾ ਜਾਂਦਾ। ਇੰਡੀਆ ਪੰਜਾਬ ਦੇ ਵਿੱਚ ਵੀ ਗਏ ਨੇ, ਇੰਗਲੈਂਡ ਜਾ ਕੇ ਵੀ ਗਾ ਕੇ ਆਏ ਉਹ, ਤੇ ਇੱਥੇ ਪਾਕਿਸਤਾਨ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਲਾਈਕ ਕੀਤਾ ਜਾਂਦਾ। ਬਲਕਿ ਸਾਡੇ ਕੋਲ ਹਲੇ ਵੀ ਸਾਡੇ ਦਾਦਾ ਜੀ ਦੇ ਜਿਹੜੇ ਸੀ ਮਤਲਬ ਸਾਜ਼ ਵਗੈਰਾ ਜਿਹੜੇ ਉਹ ਪਏ ਨੇ ਹਲੇ, ਉਹ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਅਸੀਂ ਮੇਰੀ ਨਾਸਰ ਸਾਹਿਬ ਨਾਲ ਵੀ ਗੱਲ ਹੋਈ ਸੀ। ਅਫਸਰ ਸਾਹਿਬ, ਹਾਂਜੀ ਹਾਂਜੀ, ਤੁਹਾਡੇ ਨਾਲ ਗੱਲ ਹੋਈ ਸੀ, ਉਹਨਾਂ ਨੂੰ ਲੈ ਕੇ ਆਵਾਂ। ਅਫਸਰ ਸਾਹਿਬ ਸ਼ੁਕਰੀਆ। ਦੋਸਤਾਂ ਨੂੰ ਰਿਕੁਐਸਟ ਇਹ ਹੈ ਕਿ ਗੱਲ ਬਿਲਕੁਲ ਸ਼ਾਰਟ ਰੱਖੋ, ਕਿਉਂਕਿ ਲਾਈਨ ਅਪ ਦੋਸਤ ਹੋਰ ਬਹੁਤ ਜ਼ਿਆਦਾ ਨੇ। ਅਸੀਂ ਮੁਰਲੀ ਜੀ ਨੂੰ ਵੀ ਸੁਣਨਾ, ਸੋ ਗੱਲ ਥੋੜੀ ਸ਼ਾਰਟ ਬਿਲਕੁਲ ਰੱਖੋ। ਜੀ ਹਾਜੀ ਸਾਹਿਬ। ਜੀ ਹਾਜੀ ਸਾਹਿਬ। अस्सलाम वालेकुम जी। वालेकुम अस्सलाम जी। ये भाजी प्रोग्राम तो हट के नहीं है इजाजत। ਪ੍ਰੋਗਰਾਮ ਦੇ ਟੌਪਿਕ ਤੇ ਜ਼ਰੂਰ ਕਰ ਲਓ। ਪ੍ਰੋਗਰਾਮ ਤੋਂ ਹਟ ਕੇ ਕਰਨੀ ਹੈ ਤਾਂ ਸਾਨੂੰ ਇਨਬਾਕਸ ਕਰੋ, ਕਿਉਂਕਿ ਪ੍ਰੋਗਰਾਮ ਦੇ ਮੁੱਦੇ ਤੋਂ ਆਪਾਂ ਹਟਾਂਗੇ ਤੇ ਲੋਕਾਂ ਦਾ ਇੰਟਰਸਟ ਮੁੱਕ ਜਾਂਦਾ। ਅੱਜ ਸਭ ਮੁੱਦੇ ਤੋਂ ਹਟ ਕੇ ਗੱਲ ਕਰਨੀ ਹੈ, ਮੈਂ ਤੁਹਾਨੂੰ ਨੰਬਰ ਦੇਣਾ, ਤੁਸੀਂ ਮੈਨੂੰ ਇਨਬਾਕਸ ਕਰ ਲਓ। ਇਨਬਾਕਸ ਕਰ ਲਓ, ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗੇ। ਠੀਕ ਹੋ ਗਿਆ ਭਾਜੀ, ਠੀਕ ਹੋ ਗਿਆ ਭਾਜੀ, ਠੀਕ ਹੋ ਗਿਆ। ਬਹੁਤ ਸ਼ੁਕਰੀਆ ਹਾਜੀ ਸਾਹਿਬ। ਸਾਡੇ ਨਾਲ ਨੇ ਰਵੀਸ਼ੇਰ ਜੀ। ਰਵੀਸ਼ੇਰ ਜੀ ਸੁਣ ਰਹੇ ਤੁਸੀਂ? ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਕੀ ਹਾਲ ਚਾਲ ਨੇ ਜੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗਾਣਾ ਸੁਣਾਉਂਗਾ ਜੀ ਤੁਹਾਨੂੰ, ਇੱਕ ਹੀ ਲੋਤਾ ਸੀ ਆਪਣਾ ਮਾਨਕ ਸਾਹਿਬ ਦਾ ਸੁਣਾ ਦੇਣਾ ਜੀ। ਜ਼ਰੂਰ ਆਉਣ ਦਿਓ, ਸ਼ਾਰਟ ਜਿਹਾ ਰੱਖਣਾ, ਆਉਣ ਦਿਓ, ਕਿਉਂਕਿ ਅਸੀਂ ਲਾਈਨ ਅਪ ਕੀਤਾ ਮੁਰਲੀ ਨੂੰ, ਉਹਨਾਂ ਨੂੰ ਵੀ ਸੁਣਨਾ। ਪਹਿਲਾਂ ਇੱਕ ਮੈਂ ਉਹਨਾਂ ਦੀ ਬੋਲੀ ਜੀ ਸੁਣਾਉਣਾ, ਚਾਰ ਲਾਈਨਾਂ ਦੀ, ਮੇਰੀ ਫੇਵਰੇਟ ਹੈ। ਭੰਗੜਾ ਪਾਉਂਦੇ ਸਾਂ ਤੇ ਭੰਗੜੇ ਚ ਗਾਉਂਦੇ ਹੁੰਦੇ ਸਾਂ ਉਹ ਬੋਲੀ। ਹਾਂਜੀ। ਹੋ ਪੁੱਤ ਜੱਟਾਂ ਦਾ ਹਲ ਵਾਉਂਦਾ ਵੱਡੇ ਤੜਕੇ ਦਾ, ਹੋ ਤੇਰੀ ਅੱਖਾਂ ਮੂਰੇ ਦਿਸਦੀ ਸੂਰਤ ਪਿਆਰੀ, ਹੋ ਚਿੱਤ ਨਾ ਲੱਗਦਾ ਤੇਰੇ ਬਾਝੋਂ ਮੇਰੇ ਹਣ ਦੀਏ ਸੋ ਤੇਰੀ, ਉਹ ਮੈਨੂੰ ਸੁਣੀ ਸੁਣੀ ਦਿਸਦੀ ਦੁਨੀਆ ਸਾਰੀ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਰਵੀ ਦੋਸਤ। ਹਾਂਜੀ ਹਾਂਜੀ, ਆਉਣ ਦਿਓ, ਆਉਣ ਦਿਓ। ਸਾਨੂੰ ਰੋਗੀ ਜਹੇ ਕਰੂ ਰੱਬ ਵਾਂਗੂ ਨਾ ਲੈ ਜੀਨੇ ਆ, ਉਹ ਰੱਬ ਵਾਂਗੂ ਨਾ ਲੈ ਕੇ ਜੱਟੀ ਦਾ ਜੀਨੇ ਆ, ਉਹਦੇ ਵਰਗੀ ਸੋਹਣੀ ਪਤਲੀ ਤੇ ਕੋਈ ਲੰਮੀ ਨਹੀਂ, ਉਹਦੇ ਵਰਗੀ ਧੀ ਕਿਸੇ ਮਾਂ ਨੇ ਮੁੜ ਕੇ ਜੰਮੀ ਨਹੀਂ, ਉਹਨੇ ਸਾਨੂੰ ਕੀਤਾ ਰੋਗੀਆ ਅਸੀਂ ਸਾਰੀ ਉਮਰ ਉਹ ਭੋਗੀਆ, ਹੁਣ ਫੱਟ ਜਿਗਰ ਦੇ ਬੈਠੇ ਔਖੇ ਸੀਨੇ ਆ, ਰੱਬ ਵਾਂਗੂ ਨਾ ਲੈ ਕੇ ਜੱਟੀ ਦਾ ਜੀਨੇ ਆ। ਵਾਹ ਵਾਹ ਰਵੀਸ਼ੇਰ, ਬਹੁਤ ਵਧੀਆ, ਬਹੁਤ ਵਧੀਆ। ਆਵਾਜ਼ ਕੱਟ ਗਈ ਸੀ, ਬਹੁਤ ਸੋਹਣਾ ਤੁਸੀਂ ਅੰਦਾਜ਼, ਸਟਾਈਲ ਬਹੁਤ ਸੋਹਣਾ, ਬਹੁਤ ਵਧੀਆ ਗਾਇਆ। ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਅਕਰਮ ਸਾਹਿਬ। ਭਾਜੀ ਇਸ ਤਰ੍ਹਾਂ ਹੈ ਕਿ ਤੁਹਾਡਾ ਮਾਸ਼ਾਅੱਲਾ ਪ੍ਰੋਗਰਾਮ ਬੜਾ ਅੱਛਾ ਹੈ, ਲੇਕਿਨ ਮੈਨੂੰ ਗਾਣਾ ਤੇ ਕੋਈ ਨਹੀਂ ਆਉਂਦਾ, ਲੇਕਿਨ ਮੈਂ ਤੁਹਾਡੀ ਤਾਰੀਫ ਹੀ ਕਰ ਸਕਦਾ ਵਾਂ। ਤੇ ਅਰੋੜਾ ਸਾਹਿਬ ਤੁਸੀਂ ਤੇ ਮਾਸ਼ਾਅੱਲਾ ਯੂਨੀਵਰਸਿਟੀ ਹੋ, ਠੀਕ ਹੈ ਜਨਾਬ, ਤੇ ਇਸੇ ਕੋਲੋਂ ਲੇਕਿਨ ਤੁਹਾਡੇ ਇਸ ਪ੍ਰੋਗਰਾਮ ਨੇ ਨਾ ਇੱਕ ਲੈਦਾ ਚਸਕਾ ਜਾਂ ਪਾਸ਼ੇ ਦਾ ਸੌਣ ਤੋਂ ਪਹਿਲੇ ਨਾ ਵੈਸੇ ਦਿਲ ਕਰਦਾ ਹੈ ਕਿ ਥੋੜਾ ਜਿਹਾ ਵੇਖ ਹੀ ਲਈਏ, ਠੀਕ ਹੈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅੱਛਾ ਜੀ, ਅੱਛਾ ਜੀ। ਸਾਡੇ ਨਾਲ ਨਰੇਸ਼ ਰੁਪਾਣਾ। ਹਾਂਜੀ ਨਰੇਸ਼ ਜੀ ਜਿਹੜੇ ਨੇ ਸਾਡੇ ਨਾਲ ਮੁਰਲੀ ਜੀ ਦੇ ਨਾਲ ਹੀ ਦੁਬਈ ਵੀ ਸਾਨੂੰ ਮਿਲੇ ਸੀ ਜੀ। ਨਰੇਸ਼ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਬੜਾ ਅੱਛਾ ਲੱਗ ਰਿਹਾ ਤੁਹਾਨੂੰ ਦੇਖ ਕੇ। ਹੁਣੇ ਥੋੜੀ ਦੇਰ ਪਹਿਲਾਂ ਹੀ ਤੁਸੀਂ ਅਪਾਇੰਟਮੈਂਟ ਲਈ ਸੀ ਮੁਰਲੀ ਤੋਂ। ਇਹਨੂੰ ਵਿਚਾਰੇ ਨੂੰ ਆਪਣੇ ਪਿੰਡ ਤੋਂ ਤੁਰ ਕੇ ਕਾਫੀ ਦੂਰ ਸ਼ਹਿਰ ਜਾਣਾ ਪੈਂਦਾ, ਤੇ ਉਨੀ ਵਧੀਆ ਕੁਆਲਿਟੀ ਇਹ ਨਹੀਂ ਦੇ ਰਿਹਾ ਜਿੰਨੀ ਵਧੀਆ ਕੁਆਲਿਟੀ ਇਹਨੇ ਤੇ ਦੁਬਈ 'ਚ ਦਿੱਤੀ ਸੀ। ਉੱਥੇ ਮੈਂ ਨਾ ਚਸ ਦੇ ਰਿਹਾ, ਜੋ ਵੀ ਕਰ ਰਿਹਾ ਚਸ ਦੇ ਰਿਹਾ। ਤੁਹਾਨੂੰ ਤਾਂ
ਤੁਹਾਨੂੰ ਤੇ ਚੱਸ ਵੈਸੇ ਹੀ ਬਹੁਤ ਆਉਂਦੀ ਹੈ ਕਿਉਂਕਿ ਤੁਸੀਂ ਉਹਨੂੰ ਪਿਆਰ ਕਰਦੇ ਜੇ, ਦਿਲੋਂ ਪਿਆਰ ਕਰਦੇ ਜੇ। ਜਿਹੜਾ ਬੰਦਾ ਇਹਨੂੰ ਦਿਲੋਂ ਪਿਆਰ ਕਰਦਾ ਉਹਨੂੰ ਚੱਸ ਵੈਸੇ ਹੀ ਬਹੁਤ ਆਉਂਦੀ ਹੈ। ਤੇ ਮੈਂ ਬੜਾ ਵਧੀਆ ਪ੍ਰਮੋਟ ਕਰ ਰਿਹਾ ਜੀ ਇਹਨੂੰ, ਹਾਂਜੀ, ਪੰਜਾਬ 'ਚ, ਪੰਜਾਬ ਤੋਂ ਬਾਹਰ ਇਹਨੂੰ ਬੜਾ ਪ੍ਰਮੋਟ ਕਰ ਰਿਹਾ। ਹੁਣ ਤੁਸੀਂ ਨਾਲ ਜੁੜ ਗਏ ਆ, ਸੱਚੇ ਪਾਤਸ਼ਾਹ ਪਰਮਾਤਮਾ ਮਿਹਰ ਕਰੇਗਾ, ਅੱਲਾ ਬਰਕਤ ਕਰੇਗਾ, ਤੇ ਬਹੁਤ ਅੱਗੇ ਜਾਏਗਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇੱਕ ਆਖਰੀ ਕਾਲ ਨੇ ਸਾਡੇ ਨਾਲ, ਉਹਨਾਂ ਨੂੰ ਵੀ ਆਪਾਂ ਸੁਣ ਲਈਏ, ਉਸ ਤੋਂ ਬਾਅਦ ਅੱਗੇ ਗੱਲ ਵਧਾਉਂਦੇ ਹਾਂ ਜੀ। मोहम्मद यासीन साहब। मोहम्मद यूसुफ, अस्सलाम वालेकुम जी, सत श्री अकाल जी। वालेकुम सलाम। सत श्री अकाल अरोड़ा साहब जी। सत श्री अकाल मुरली साहब। मुरली साहब माशाल्लाह बहुत अच्छा गा रहे हैं जी। अगर मुरली साहब ਨੂੰ ਆਂਦਾ ਹੋਵੇ ਘੜਿਆ ਪਾਰ ਲੰਘਾ ਦੇ ਮਿੰਤਾਂ ਤੇਰੀਆਂ ਕਰਦੀ, ਇਹ ਅਗਰ ਸੁਣਾ ਦੇਣ ਤੇ ਬੜੀ ਮਿਹਰਬਾਨੀ। ਹਾਂ ਮੁਰਲੀ ਜੀ ਆਉਂਦਾ ਤੁਹਾਨੂੰ? ਘੜਿਆ ਤਾਂ ਯਾਦ ਨਹੀਂ ਹੈ ਸਰ। ਹੋਰ ਚਲੋ ਅਸੀਂ ਉਹਨਾਂ ਕੋਲ ਹੋਰ ਚੀਜ਼ਾਂ ਸੁਣਦੇ, ਉਹਨਾਂ ਕੋਲ ਹੋਰ ਚੀਜ਼ਾਂ ਸੁਣਦੇ ਆ ਜੀ। ਇੱਕ ਉਹ ਦੂਸਰਾ ਕੰਡੇ ਹੋਰ ਕੁਝ ਸੁਣ ਲਾਂਗੇ। ਬਹੁਤ ਸ਼ੁਕਰੀਆ ਤੁਹਾਡਾ। ਕੰਡੇ ਉੱਤੇ ਮਿਹਰ ਮਾਵੇ, ਉਹ ਵੀ ਤੁਹਾਨੂੰ ਸੁਣਾਉਂਦੇ ਆ ਜੀ। ਕੰਡੇ ਉੱਤੇ ਮਿਹਰ ਮਾਵੇ, ਉਹ ਵੀ ਤੁਹਾਨੂੰ ਸੁਣਾਵਾਂਗੇ ਜੀ। ਬਿਲਕੁਲ ਜੀ, ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਮੁਹੰਮਦ ਸਾਹਿਬ। ਤੇ ਅਸੀਂ ਵਾਪਸ ਬਹੁਤ ਸਾਰੀ ਗੱਲਾਂ ਅਸੀਂ ਕਰ ਲਈਆਂ ਜੀ ਅਸੀਂ ਦੋਸਤਾਂ ਨਾਲ। ਅਸੀਂ ਮੇਰੇ ਗੀਤਾਂ ਵੱਲ ਦੁਬਾਰਾ ਜਾਈਏ ਤੇ ਚਲੋ ਚੱਲਦੇ ਆ ਵਾਪਸ। ਇੱਕ ਵਾਰ ਫਿਰ ਮੁਰਲੀ ਜੀ ਵੱਲ ਮਾਈਕ ਕਰੀਏ ਤੇ ਉਹਨਾਂ ਕੋਲੋਂ ਸੁਣੀਏ, ਕਿਉਂਕਿ ਉਹਨਾਂ ਨੂੰ ਸੁਣਨ ਵਾਸਤੇ ਲੋਕ ਬੜੇ ਬੇਤਾਬ ਨੇ। ਸਾਡੀਆਂ ਗੱਲਾਂ ਤੋਂ ਜ਼ਿਆਦਾ ਉਹਨਾਂ ਨੂੰ ਲੋਕ ਸੁਣਨਾ ਚਾਹੁੰਦੇ ਨੇ। ਮੁਰਲੀ ਜੀ ਕਰੀਏ ਜੀ ਸ਼ੁਰੂ। ਆਓ। ਹਾਂਜੀ ਹਾਂਜੀ, ਲੋ ਸਰ ਲੋ। ਬੂਰ ਪਿਆ ਕਣਕਾਂ ਨੂੰ ਮਾਏ ਵਿੱਚ ਬਾਗੀ ਅੰਮੀਆਂ ਪੱਕੀਆਂ, ਅੱਗ ਦੇ ਫਾਮਣ ਵਰਗੀਆਂ ਥੀਆਂ, ਨੀ ਤੂੰ ਸਾਮ ਬੁੱਕਲ ਵਿੱਚ ਰੱਖੀਆਂ। ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ, ਆਸਾਂ ਸਿਦਕਾਂ ਨਾਲ ਹੰਡਾਈਆਂ, ਕੁੰਜਾਂ ਵਾਂਗ ਪਰੌੜੀਏ ਥੀਆਂ, ਤੇਰੇ ਬੇੜੇ ਦੋ ਦਿਨ ਆਈਆਂ। ਨੀ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ, ਨੀ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ, ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ, ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ। ਚਿੜੀਆਂ ਦੀ ਚੀਚੀ ਲੋਟਾਂ ਦੀ ਟੁਕੜੀ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ। ਨੀ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ, ਤੋਤੇ ਪਾਵਾਂ, ਤੋਤੇ ਪਾਵਾਂ, ਤੋਤੇ ਪਾਵਾਂ। ਨੀ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ, ਧਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ, ਫਿਕਰਾਂ ਵਿੱਚ ਡੁੱਬਿਆ ਨੀ ਮੇਰਾ ਬਾਬਲ ਭੋਲਾ, ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ, ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ। ਨੀ ਮੈਂ ਚਾਦਰ ਕੱਢਦੀ ਨੀ
ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ, ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ। ਮੇਰਾ ਧਰਮੀ ਬਾਬਰ ਨੀ ਦੇਸਾਂ ਦਾ ਰਾਜਾ, ਮੈਂ ਆਖੇ ਬਾਪੂ ਨੂੰ ਰੇਲਾਂ ਰੁਕਵਾਵਾਂ, ਮੈਂ ਆਖੇ ਬਾਪੂ ਨੂੰ ਰੇਲਾਂ ਰੁਕਵਾਵਾਂ। ਹੈ ਚਾਰੇ ਕੁਟਾਨੀ ਇਹਦੇ ਪੱਲੇ ਚਾਰੇ, ਪੱਲੇ ਚਾਰੇ, ਪੱਲੇ ਚਾਰੇ, ਪੱਲੇ ਚਾਰੇ। ਹੈ ਚਾਰੇ ਕੁਟਾਨੀ ਇਹਦੇ ਪੱਲੇ ਚਾਰੇ, ਹੈ ਚਾਰੇ ਮੁਕਤਾਨੀ ਇਹ ਬੇਦਿਲ ਚਾਰੇ। ਹੈ ਹਿੰਦੂ ਮੁਸਲਿਮ ਸਿੱਖ ईसाई चारू वीरे, हे हिंद दी चादर नू नी मसीस खावा, हे हिंद दी चादर नू नी मसीस खावा, हे हिंद दी चादर नू नी मसीस खावा। ਵਾਹ 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 ਜੀ ਵਾਹ, ਜ਼ਬਰਦਸਤ 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 ਜ਼ਬਰਦਸਤ। ਦੋਸਤਾਂ ਦੇ ਇੰਨੇ ਕਮੈਂਟ ਨੇ ਤੁਹਾਡੇ ਵਾਸਤੇ, ਇੰਨੇ ਲੋਕ ਗੱਲਾਂ ਕਿ ਇੰਗਲੈਂਡ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਹਰ ਜਗ੍ਹਾ ਤੋਂ ਲੋਕ ਤੁਹਾਨੂੰ ਸੁਣ ਰਹੇ ਨੇ। ਬਹੁਤ ਤਾਰੀਫ ਹੋ ਰਹੀ ਜੀ ਤੁਹਾਡੀ। ਰਵਿੰਦਰ ਸਿੰਘ ਲੋਟੇ ਜੀ ਕਹਿ ਰਹੇ ਨੇ, ਫੈਜ਼ਲ ਨਦੀਮ ਸਾਹਿਬ ਤੁਹਾਡੀ ਤਾਰੀਫ ਕਰ ਰਹੇ ਨੇ। ਕਿੰਨੇ ਨਾ ਪੜਾ ਤੁਹਾਡੇ ਵਾਸਤੇ ਮੈਂ, ਹਰ ਬੰਦਾ ਤੁਹਾਡੀ ਤਾਰੀਫ ਕਰ ਰਿਹਾ ਜੀ। ਕੀ ਬਾਤ ਹੈ ਮੁਰਲੀ ਜੀ। ਲਵਲੀ ਕੌਰ ਮਿਰਜ਼ਾ ਸੁਣਨਾ ਚਾਹੁੰਦੇ ਨੇ। ਹੁਣ ਮਿਰਜ਼ਾ ਸੁਣਾਉਣ ਵਾਲਾ ਜੀ ਸਾਵਲ ਨੂੰ ਮੈਂ ਮੈਸੇਜ ਕੀਤਾ, ਸਾਵਲ ਔਨ ਵੇ, ਅਗਰ ਉਹ ਟਾਈਮਲੀ ਘਰ ਪਹੁੰਚ ਗਿਆ ਤੇ ਫਿਰ ਤੁਹਾਨੂੰ ਮਿਰਜ਼ਾ ਵੀ ਸੁਣਾ ਦਾਂਗੇ। ਹੋਰ ਜੇ ਸਾਨੂੰ ਕੋਈ ਦੋਸਤ ਮਿਰਜ਼ਾ ਸੁਣਾਉਣ ਦਾ ਹੋਵੇ, ਕੋਈ ਸੁਣਾ ਸਕਦਾ ਹੋਵੇ ਤੇ ਆ ਸਕਦਾ, ਅਸੀਂ ਸੁਣਾਉਣ ਜੋਗੇ ਨਹੀਂ ਮਹਾਰਾਜ ਜੀ। ਅਸੀਂ ਤਾਂ ਜੀ ਲੋਕ ਗੀਤਾਂ ਦੀ ਗੱਲ ਕਰ ਸਕਦੇ ਹਾਂ, ਅਸੀਂ ਲੋਕ ਗਾਇਕਾਂ ਦੀ ਗੱਲ ਕਰਦੇ, ਸੁਣਾ ਨਹੀਂ ਸਕਦੇ। ਅਸੀਂ ਲੋਕਾਂ ਨੂੰ ਤੁਹਾਡੇ ਤੱਕ ਲਿਆ ਸਕਦੇ ਹਾਂ, ਜੋੜ ਸਕਦੇ ਹਾਂ। ਸਾਨੂੰ ਖੁਸ਼ੀ ਹੈ ਕਿ ਮੁਰਲੀ ਰਾਜਸਥਾਨੀ ਜੀ ਸਾਡੇ ਨਾਲ ਨੇ। ਮੁਰਲੀ ਜੀ ਥੋੜੀ ਜਿਹੀ ਗੱਲ ਕਰ ਲਈਏ। ਮੁਰਲੀ ਜੀ ਤੁਸੀਂ ਰਾਵਣ ਹੱਥਾਂ ਵਜਾਣਾ ਕਿਸ ਉਮਰ ਸਿੱਖਿਆ? ਸਰ ਮੈਂ ਬਚਪਨ ਤੋਂ ਸਿੱਖਿਆ ਸਰ। ਕਿੰਨੀ ਕੁ ਉਮਰ ਹੋਏਗੀ? ਉਮਰ ਸੀ ਮੇਰੀ ਉਸ ਟਾਈਮ 10-11 ਸਾਲ ਦੀ ਸੀ ਸਰ। ਤੇ ਸਿਖਾਇਆ ਕਿਨੇ? ਸਾਡੇ ਬਾਪੂ ਜੀ, ਪਿਤਾ ਜੀ। ਪਿਤਾ ਜੀ ਨੇ? ਅੱਛਾ, ਸੋ ਜੀ ਜੀ, ਵਾਹ ਜੀ ਵਾਹ। ਸੋ ਪਿਤਾ ਜੀ ਵੀ ਤੁਹਾਡੇ ਰਾਵਣ ਹੱਥਾਂ ਵਜਾਉਂਦੇ ਸੀ? ਅੱਛਾ ਜੀ, ਹਾਂਜੀ ਹਾਂਜੀ, ਕਿਉਂਕਿ ਸਾਡਾ ਇਹ ਖਾਨਦਾਨੀ ਮਤਲਬ ਪੈਸਾ ਹੈ ਸਰ। ਅੱਛਾ, ਖਾਨਦਾਨੀ। ਤੁਹਾਡੇ ਬੱਚੇ ਵੀ ਸਿੱਖ ਰਹੇ ਨੇ ਜੀ? ਬੱਚੇ ਨਹੀਂ ਸਰ, ਕਿਉਂ ਬੱਚੇ ਹੁਣ ਕੰਮ ਹੈ ਨਹੀਂ, ਬਿਲਕੁਲ ਮਿਲਦਾ ਨਹੀਂ ਸਰ, ਕੰਮ ਮਿਲਦਾ ਨਹੀਂ। ਮਤਲਬ ਗਾਇਕੀ ਦਾ, ਮਤਲਬ ਗਾਉਣ ਵਜਾਉਣ ਦਾ ਕੰਮ ਬਹੁਤ ਘਟ ਗਿਆ ਸਰ, ਪ੍ਰੋਗਰਾਮ ਮਿਲਦੇ ਨਹੀਂ ਸਰ। ਪਰ ਦੁੱਖ ਨਹੀਂ ਹੁੰਦਾ ਦੇਖ ਕੇ ਕਿ ਤੁਹਾਡੇ ਬੱਚੇ ਤੋਂ ਜਿਹੜਾ ਤੁਹਾਡਾ ਖਾਨਦਾਨੀ ਕੰਮ ਹੈ ਉਹ ਛੱਡ ਰਹੇ ਨੇ? ਕਰੀਏ ਕੀ ਸਰ, ਫਿਰ ਕੰਮ ਨਹੀਂ ਹੈ, ਨਹੀਂ ਫਿਰ ਕਰੀਏ ਕੀ ਸਰ ਜੀ। ਸੋ ਮੁਰਲੀ ਜੀ ਦੀ ਇਹ ਗੱਲ ਤੁਹਾਡੇ ਸਾਰੇ ਦੋਸਤਾਂ ਲਈ ਹੈ ਜੀ, ਬੜੀ ਸੱਚੀ ਗੱਲ ਹੈ ਕਿ ਉਹ ਦੋਸਤ ਮੁਰਲੀ ਜੀ ਵਰਗੇ ਉਹ ਕਲਾਕਾਰ ਜੋ ਆਪਣਾ ਕੰਮ ਛੱਡਦੇ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਬੱਚੇ ਕੰਮ ਛੱਡ ਰਹੇ, ਕਿਉਂਕਿ ਉਹਨਾਂ ਨੂੰ ਤੁਸੀਂ ਮੌਕਾ ਨਹੀਂ ਦੇ ਰਹੇ, ਉਹਨਾਂ ਨੂੰ ਪੈਸਾ ਨਹੀਂ ਮਿਲ ਰਿਹਾ। ਤੁਸੀਂ ਅੱਜ ਦੇ ਦੌਰ ਵਿੱਚ ਇਸ ਖੂਬਸੂਰਤ ਗਾਇਕੀ ਨੂੰ ਮੌਕਾ ਨਹੀਂ ਦੇ ਰਹੇ। ਇਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ। ਤੋ ਸਾਨੂੰ ਲੋੜ ਤਾਂ ਹੈ ਜੀ ਕਿ ਉਹ ਸਾਰੇ ਦੋਸਤ ਜਿਨ੍ਹਾਂ ਨੂੰ ਚੰਗੀ ਗਾਇਕੀ ਦਾ ਸ਼ੌਕ ਹੈ, ਜੋ ਚੰਗਾ ਸੁਣਨਾ ਚਾਹੁੰਦੇ ਕਿ ਆਪਣਾ ਸੱਭਿਆਚਾਰ ਜ਼ਿੰਦਾ ਰਹੇ, ਉਹ ਮੁਰਲੀ ਵਰਗੇ ਕਲਾਕਾਰਾਂ ਨੂੰ ਸਪੋਰਟ ਕਰਨ, ਉਹਨਾਂ ਦੇ ਪ੍ਰੋਗਰਾਮਸ ਬੁੱਕ ਕਰਨ, ਉਹਨਾਂ ਨੂੰ ਪੇਸ਼ਕਾਰੀ ਦਾ ਮੌਕਾ ਮਿਲੇ। ਤੇ ਇਸੇ ਲਈ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਕਿ ਮੁਰਲੀ ਜੀ ਨਾਲ ਤੁਸੀਂ ਜੇ ਤੁਸੀਂ ਸ਼ੋਅ ਕਰਵਾਉਣਾ ਚਾਹੁੰਦੇ ਹੋ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋ, ਤੁਸੀਂ ਮੁਰਲੀ ਜੀ ਨਾਲ ਵੀ ਕੰਟੈਕਟ ਕਰ ਸਕਦੇ ਹੋ, ਨਾਸਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਕੰਟੈਕਟ ਕਰਵਾ ਦੇਣਗੇ, ਮਜ਼ਾ ਵੀ ਆਏਗਾ। ਨਹੀਂ, ਮੈਂ ਨੰਬਰ ਮੈਂ ਪਿਨ ਕਰ ਦਿੱਤਾ। ਅਗਰ ਕਿਸੇ ਦੋਸਤ ਨੂੰ ਨੰਬਰ ਚਾਹੀਦਾ ਹੋਵੇ ਇਹਨਾਂ ਦਾ, ਮੈਂ ਫੇਸਬੁੱਕ ਤੇ ਪਿਨ ਕਰਤਾ, YouTube ਤੇ ਪਿਨ ਕੀਤਾ। ਅਗਰ ਕਿਸੇ ਦੋਸਤ ਨੂੰ ਇਹਨਾਂ ਦਾ ਨੰਬਰ ਚਾਹੀਦਾ ਹੋਵੇ ਤਾਂ ਜ਼ਰੂਰ ਇਹਨਾਂ ਨਾਲ ਕੰਟੈਕਟ ਕਰ ਸਕਦਾ, ਕਿਉਂਕਿ ਜਿੰਨੇ ਵੀ ਦੋਸਤ ਨੇ, ਮੈਂ ਦੁਬਾਰਾ ਤੋਂ ਇੱਕ ਵਾਰੀ ਇਹਨਾਂ ਦਾ ਨੰਬਰ ਸ਼ੇਅਰ ਕਰ ਰਿਹਾ। ਸੋ ਇਹਨਾਂ ਨੂੰ ਇਨਕਰੇਜ ਕਰਨ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ। ਸਾਡੇ ਬੜੇ ਸੋਹਣੇ ਇਹ ਜਿਹੜੇ ਗਾਉਣ ਵਾਲੇ ਸਿੰਗਰ ਨੇ, ਅਸੀਂ ਆਲ ਫੋਲ ਤੇ ਜਿੰਨਾ ਜਿਹੜੇ ਆਪਾਂ ਕਹਿ ਲਈਏ ਇੰਸਟਰੂਮੈਂਟ ਦੀ ਰਾਹੀਂ ਜਿਹੜਾ ਗਾਉਣ ਵਾਲੇ ਤੇ ਬੜੇ ਵਜਾ ਲੈਂਦੇ ਨੇ, ਇਸ ਤਰ੍ਹਾਂ ਦੇ ਜਿਹੜੇ ਹਿੱਕ ਨਾਲ ਗਾਉਣ ਵਾਲੇ ਘੱਟ ਲੱਭਦੇ ਨੇ ਗਾਉਣ ਵਾਲੇ। ਅੱਛਾ ਜੀ, ਮਿਰਜ਼ਾ, ਹਾਂ ਮਿਰਜ਼ੇ ਦੀ ਬਹੁਤ ਸਾਰੀ ਫਰਮਾਇਸ਼ ਕਰ ਰਹੇ, ਮਿਰਜ਼ਾ ਸੁਣਨਾ ਚਾਹੁੰਦੇ ਨੇ ਮੁਰਲੀ ਜੀ। ਕਹਿੰਦੇ ਜੀ
ਗੱਲਾਂ ਵੀ ਥੋੜੀ ਤੁਹਾਡੇ ਨਾਲ ਹੋਰ ਕਰੀਏ, ਜਾਣੀਏ ਤੁਹਾਡੇ ਬਾਰੇ। ਤੁਸੀਂ ਪੰਜਾਬ ਵਿੱਚ ਕਿੰਨਾ ਚਿਰ ਰਹੇ, ਕਿੰਨਾ ਆਣਾ ਜਾਣਾ ਕਿਵੇਂ ਰਿਹਾ ਤੁਹਾਡਾ ਪੰਜਾਬ ਵਿੱਚ? ਪੰਜਾਬ 'ਚ ਸਰ ਮਤਲਬ ਸਾਡੇ ਬਜ਼ੁਰਗ ਜਾਂਦੇ ਸੀ ਤੇ ਉਹਨਾਂ ਦੇ ਨਾਲ ਮੈਂ ਹੁੰਦਾ ਸੀ ਛੋਟਾ, ਤੇ ਪੱਠਿਆਂ ਦੇ ਜਿਹੜੇ ਇੱਟਾਂ ਵਾਲੇ ਪੱਠੇ ਉਹਨਾਂ ਦੇ ਮਤਲਬ ਕੰਮ ਕੁਮ ਕਰਨ ਵਾਲੇ ਜਿਹੜੇ ਰਾਜਸਥਾਨੀ ਹੁੰਦੇ ਉਹਨਾਂ ਕੋਲੇ ਮਤਲਬ ਪ੍ਰੋਗਰਾਮ ਕਰਦੇ ਸੀ ਰਾਜਸਥਾਨੀ, ਤੇ ਉਹਨਾਂ ਦੇ ਨਾਲ ਮੈਂ ਜਾਂਦਾ ਤੇ ਉੱਥੋਂ ਫਿਰ ਮੈਂ ਮਾਨਕ ਸਾਹਿਬ ਦੀ ਮੈਨੂੰ ਗੀਤ ਜਿਹੜੀ ਕਲਾ ਹੈ ਉਹਨਾਂ ਦੀ ਕਲੀਆਂ ਉਹ ਮੈਨੂੰ ਚੰਗੀ ਲੱਗੀ। ਫਿਰ ਛੋਟੇ ਮੋਟੇ ਫਿਰ ਪ੍ਰੋਗਰਾਮ ਪੈਣ ਲੱਗੇ। ਫਿਰ ਨਾਰਥ ਜੂਨ ਕਲਚਰ ਸੈਂਟਰ ਪਟਿਆਲਾ ਹੈ, ਉਹ ਉਹਨਾਂ ਨੇ ਮੇਰੀ ਬਾਂਹ ਫੜੀ ਹੈ ਤੇ ਉਹ ਵੀ ਮੈਨੂੰ ਪ੍ਰੋਗਰਾਮ ਦਿੰਦੇ, ਜਾਂ ਰੁਪਾਣਾ ਸਾਹਿਬ ਹੈ ਜਿਹੜੇ ਮੈਨੂੰ ਜਾਣਕਾਰ ਹੈ ਮੇਰੇ ਬੰਦੇ, ਉਹ ਵੀ ਮੈਨੂੰ ਬੁਲਾਉਂਦੇ ਆ, ਉਹ ਵੀ ਮੈਨੂੰ ਕੰਟੈਕਟ ਕਰਦੇ ਆ ਸਰ। ਵਾਹ ਜੀ। ਜੋ ਦੇਖੋ ਜੀ, ਮੁਰਲੀ ਜੀ ਦੀ ਗੱਲ, ਜਿਸ ਤਰ੍ਹਾਂ ਤੁਸੀਂ ਮੈਨੂੰ ਕਿਹਾ ਕਿ ਮੁਰਲੀ ਜੀ ਨਾਲ ਗੱਲ ਕਰੋ, ਮੈਂ ਗੱਲ ਵੀ ਕਰ ਰਿਹਾ। ਕਹਿੰਦੇ ਲੋਕ ਗੀਤਾਂ, ਇੱਕ ਦੋਸਤ ਨੇ ਕਿਹਾ ਲੋਕ ਗੀਤਾਂ ਦੀ ਵੀ ਗੱਲ ਕਰੋ। ਦੋਸਤ, ਗੱਲ ਤਾਂ ਅਸੀਂ ਲੋਕ ਗੀਤਾਂ ਦੀ ਵੀ ਗੱਲ ਕਰਨਾ ਚਾਹੁੰਦੇ ਹਾਂ, ਪਰ ਜਦੋਂ ਦੇਖਦੇ ਹਾਂ ਨਾ ਕਿ ਜੋ ਹੈ ਸਾਡੇ ਹੱਥ ਵਿੱਚ ਉਹ ਵੀ ਸਾਡੇ ਕੋਲੋਂ ਗਵਾਚਦਾ ਜਾ ਰਿਹਾ ਹੈ, ਤੇ ਉਸ ਦੀ ਗੱਲ ਕਰਨੀ ਵੀ ਬਣਦੀ ਹੈ। ਮੈਂ ਜਾਣਦਾ ਕਿ ਅਸੀਂ ਥੋੜੀ ਜਿਹੀ ਗੱਲ ਮੁਰਲੀ ਜੀ ਨਾਲ ਕਰ ਰਹੇ ਹਾਂ, ਲੋਕ ਗੀਤਾਂ ਦੀ ਗੱਲ ਘੱਟ ਕਰ ਰਹੇ ਹਾਂ, ਪਰ ਤੁਸੀਂ ਇਹ ਵੀ ਇਸ ਗੱਲ ਦਾ ਵਜ਼ਨ ਵੀ ਸਮਝੋ ਕਿ ਉਹਨਾਂ ਦੇ ਉੱਤੇ ਵੀ ਕਿੰਨਾ ਪ੍ਰੈਸ਼ਰ ਹੈ ਮੁਰਲੀ ਜੀ ਵਰਗੇ ਸਿੰਗਰਸ ਦੇ ਉੱਤੇ, ਕਿ ਅੱਜ ਦੇ ਦੌਰ ਦੇ ਜਿਹੜੇ ਢੋਲ ਢਮੱਕੀ ਦੀ ਆਵਾਜ਼ਾਂ ਦੇ ਵਿੱਚ ਇਹ ਇਹਨਾਂ ਦੀ ਆਵਾਜ਼ ਕਿ ਦਬ ਕੇ ਨਾ ਰਹਿ ਜਾਵੇ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਆਵਾਜ਼ ਵੀ ਅਸੀਂ ਬਣੀਏ, ਕਿਉਂਕਿ ਸਾਡੇ ਸਾਰਿਆਂ ਦੀ ਸੱਥ ਹੈ, ਇਹ ਪੰਜਾਬੀ ਸੱਥ ਹੈ, ਤੇ ਸੱਥ ਵਿੱਚ ਜੇ ਇਹ ਗੱਲਾਂ ਨਾ ਹੋਈਆਂ ਤਾਂ ਫਿਰ ਫਾਇਦਾ ਕੀ ਇਹਨਾਂ ਗੱਲਾਂ ਦਾ। ਸੋ ਲੋਕ ਗੀਤਾਂ ਦੀ ਗੱਲ, ਕਿਉਂਕਿ ਮੈਂ ਕਿਤਾਬੀ ਗੱਲਾਂ ਕਰਦਾ, ਮੈਂ ਉਸ ਲੋਕ ਗੀਤਾਂ ਤੋਂ ਕਰਕੇ ਫਿਰ ਤੁਹਾਡੇ ਕੋਲ ਮਿਰਜ਼ਾ ਸੁਣਨਾ ਜੀ। ਤੁਸੀਂ ਤਿਆਰ ਹੋ ਜਾਓ ਮੁਰਲੀ ਜੀ, ਮਿਰਜ਼ਾ ਸੁਣਾ ਰਹੇ ਹੋ ਸਾਨੂੰ? ਠੀਕ ਆ, ਸੁਣਾ ਦੇਂਗੇ ਜੀ। ਮੁਰਲੀ ਜੀ ਮਿਰਜ਼ਾ ਸੁਣਾਣਗੇ। ਥੋੜੀ ਜਿਹੀ ਲੋਕ ਗੀਤਾਂ ਦੀ ਗੱਲ ਕਰ ਲਵਾਂ। ਲੋਕ ਗੀਤ ਦਾ ਰੰਗ ਹਰ ਥਾਂ, ਹਰ ਸ਼ਹਿਰ, ਹਰ ਜਗ੍ਹਾ ਦੇ ਮੁਤਾਬਿਕ ਬਦਲ ਜਾਂਦਾ ਹੈ। ਜੇ ਮਿਰਜ਼ਾ 300 ਸਾਲ ਪਹਿਲਾਂ ਲਿਖਿਆ ਗਿਆ ਤਾਂ ਉਹਦਾ ਹੋਰ ਰੂਪ ਸੀ। ਜੇ ਅੱਜ ਦੇ ਦੌਰ ਵਿੱਚ ਜਦੋਂ ਕੋਈ ਉਸ ਨੂੰ ਲਿਖਦਾ ਹੈ, ਉਸ ਨੂੰ ਹੋਰ ਤੌਰ ਦੇ ਉੱਤੇ ਲਿਖਿਆ ਜਾਂਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਕੈਨੇਡਾ ਦੇ ਵੈਨਕੂਵਰ ਇਲਾਕੇ ਤੋਂ ਇੱਕ ਸਿੰਗਰ ਨੇ ਸੁਖ, ਉਹਨਾਂ ਨੇ ਮਿਰਜ਼ਾ ਜਦੋਂ ਗਾਇਆ, ਉਹਨਾਂ ਨੇ ਉਸ ਮਿਰਜ਼ੇ ਦੇ ਤੀਰਾਂ ਦੇ ਹੱਥ ਵਿੱਚ ਤੀਰ ਕਮਾਉਂਦੇ ਬੰਦੂਕ ਤੇ ਗੋਲੀਆਂ ਫੜਾ ਦਿੱਤੀਆਂ। ਉਹ ਅੱਜ ਦੇ ਦੌਰ ਦੀ ਗੱਲ ਸੀ। ਉਹ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਾ ਵੀ ਆਵੇ, ਪਰ ਉਹਨਾਂ ਨੇ ਉਸ ਨੂੰ ਅੱਜ ਦੇ ਦੌਰ ਦੇ ਨਾਲ ਜੋੜ ਕੇ ਦੇਖਿਆ। ਠੀਕ ਇਸੇ ਤਰ੍ਹਾਂ ਜੋ ਸਟੇਜ ਦੇ ਡਰਾਮੇ ਹੋਏ, ਜੋ ਲੋਕ ਡਰਾਮਿਆਂ ਤੋਂ ਬਦਲ ਕੇ ਸਟੇਜੀ ਡਰਾਮਿਆਂ ਵਿੱਚ ਤਬਦੀਲ ਹੋਏ, ਉਹਨਾਂ ਵਿੱਚ ਵੀ ਪੁਰਾਣੇ ਕਿੱਸਿਆਂ ਨੂੰ ਜੋੜ ਕੇ ਨਵੇਂ ਤੌਰ ਦੀ ਕਹਾਣੀਆਂ ਬਣੀਆਂ ਨੇ। ਉਸ ਦੀ ਗੱਲ ਫਿਰ ਕਿਸੇ ਦਿਨ ਹੋਰ ਕਰਾਂਗੇ, ਪਰ ਅੱਜ ਮੁਰਲੀ ਜੀ ਤੋਂ ਅਸੀਂ ਕਿਉਂਕਿ ਸੁਣਨਾ ਚਾਹੁੰਦੇ ਹਾਂ, ਮੁਰਲੀ ਜੀ ਨੂੰ ਪ੍ਰਮੋਟ ਕਰੋ। ਇੱਕ ਦੋਸਤ ਕਹਿੰਦਾ ਪੰਜਾਬ ਜ਼ਿੰਦਾਬਾਦ। ਬਿਲਕੁਲ ਜੀ, ਅਸੀਂ ਬਿਲਕੁਲ ਪ੍ਰਮੋਟ ਕਰਨਾ ਚਾਹੁੰਦੇ ਹਾਂ ਮੁਰਲੀ ਜੀ ਨੂੰ, ਅਸੀਂ ਉਹਨਾਂ ਨੂੰ ਸੁਣਨਾ ਵੀ ਚਾਹੁੰਦੇ ਹਾਂ। ਤੁਸੀਂ ਸੁਣੋਗੇ, ਤੁਹਾਨੂੰ ਮਜ਼ਾ ਆਏਗਾ, ਤਾਂ ਹੀ ਤੁਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਬੁਲਾਓਗੇ। ਮੈਂ ਰਾਜਸਥਾਨ ਤੋਂ ਨਹੀਂ ਹੈ ਜੀ, ਰਾਜਸਥਾਨ ਗੰਗਾਨਗਰ ਤੋਂ ਨਹੀਂ ਜੀ, ਇਹ ਚੂਰੂ ਡਿਸਟ੍ਰਿਕਟ ਤੋਂ ਨੇ, ਚੂਰੂ ਤੋਂ ਨੇ। ਨੰਬਰ ਉਹਨਾਂ ਦਾ ਅਸੀਂ ਪੋਸਟ ਕਰ ਦਿੱਤਾ ਹੈ, ਪਿਨ ਵੀ ਕਰ ਦਿੱਤਾ ਹੈ। ਤੁਸੀਂ ਉਸ ਨੰਬਰ ਤੇ ਉਹਨਾਂ ਨਾਲ ਬਾਅਦ ਵਿੱਚ ਕੰਟੈਕਟ ਵੀ ਕਰ ਸਕੋਗੇ। ਤੁਸੀਂ ਉਹਨਾਂ ਪ੍ਰੋਗਰਾਮ ਤੋਂ ਬਾਅਦ ਗੱਲ ਵੀ ਕਰ ਲੈਣਾ ਜੀ। ਨਾਸਰ ਜੀ ਸਾਵਲ ਕਿੱਥੇ? ਸਾਵਲ ਸਾਹਿਬ ਹਜੇ ਘਰ ਨਹੀਂ ਪਹੁੰਚੇ ਜੀ, ਉਹ ਬਾਹਰ ਨੇ, ਉਹ ਆ ਜਾਂਦੇ ਫਿਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਅੱਛਾ ਜੀ, ਸੋ ਤਿਆਰੀ ਕਰਦੇ ਹਾਂ ਜੀ। ਥੋੜੀ ਜਿਹੀ ਹੁਣ ਤੁਹਾਡੇ ਕੋਲ ਦੁਬਾਰਾ ਸੁਣਦੇ ਹਾਂ, ਆਉਣ ਦਿਓ ਜੀ। ਜੱਟੀ ਹੇੜ ਜੰਡੋਰੇ ਤੇ ਸੌ ਗਿਆ ਪਟਦਾ ਸਿਰਹਾਣਾ ਲਾਕੇ, ਜੜ ਕਟ ਕਿਸੇ ਅੱਲਾ ਤੋਂ ਘੇਰਿਆ ਮਿਰਜ਼ਾ ਪਲ ਵਿੱਚ ਆਕੇ, ਪਾਨੀ ਕਾਨੀਆਂ ਸਹਿਬਾਨੇ ਨਿਕਾਨੀਆਂ ਸੇਬਾਨੇ ਮੋਢੀਆਂ ਜੱਟ ਨੇ ਲੂਣ ਜਗਾਤਾ, ਸੇਬ ਆਪਣੀ ਫਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ, ਸੇਬ ਆਪਣੀ ਫਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ, ਸੇਬ ਆਪਣੀ ਫਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ। ਸੋਹਣੀ ਬੋਲ ਸ਼ਮੀਰੇ ਦਾ ਸੋਹਣੀ ਬੋਲ ਸ਼ਮੀਰੇ ਦਾ, ਸੋਚੀ ਡੁੱਬ ਗਈ ਦਿੱਲੀ ਪੈ ਗਈ, ਖੀਵੇ ਖਾਨ ਦੀ ਤਾਂ ਪਰਾਂ ਹੋ ਮੁੱਠੀਆਂ ਵਿੱਚ ਕਹਿ ਬੈ ਗਈ, ਟੰਗ ਜੰਡ ਤਾਂ ਤਰਕਸ਼ ਨੂੰ ਅੱਖਾਂ ਤੋਂ ਹੌਲਾ ਜੱਟ ਬਣਾਤਾ, ਸੇਵਾ ਬਣੀ ਫਰਾਵਾਂ ਦੀ ਭਾਈਆਂ ਤੋਂ ਯਾਰ ਬਰਾਤਾ, ਸੇਵਾ ਬਣੀ ਫਰਾਵਾਂ ਦੀ ਭਾਈ
भाइया तो यार बराता हाथी मारे छाती ते हाथी मारे छाती ते टूट गया हार खिलर गया कलियां हूं छम छम रोंदी ए बीत गया बेला मलदी तलियां कह देव थरी क्या दा जट्टी नूं दा इश्क नूं लाता सेवा बनी फरावा दी भाइया तो यार बराता सेवा बनी फरावा दी भाइया तो यार बराता सेवा बनी फरावा दी भाइया तो यार बराता सेवा बनी फरावा दी भाइया तो यार बराता। वाह जी वाह मुरली जी, वाह जी वाह। बहुत सारे दोस्तों ने एक बार फिर किहा जी, ਤੁਸੀਂ याद करवाती एक बार फिर मानक साहब ਦੀ। वाह जी वाह। नरेश रूपाणा जी ਕਹਿੰਦੇ ਕਿ ਉਹਨਾਂ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ, ਜੇ ਤੁਸੀਂ ਉਹਨਾਂ ਨਾਲ ਗੱਲ ਮੁਰਲੀ ਜੀ ਨਾਲ ਗੱਲ ਕਰਨੀ, ਨਰੇਸ਼ ਰੂਪਾਣਾ ਜੀ ਨਾਲ ਗੱਲ ਕਰ ਲਓ, ਤੁਹਾਡਾ ਕੰਟੈਕਟ ਕਰਵਾ ਦੇਣਗੇ। ਬਹੁਤ ਖੂਬ ਜੀ ਦੋਸਤੋ, ਜਿੰਨਾ ਤੁਸੀਂ ਪਿਆਰ ਜਿੰਨੀ ਮੁਹੱਬਤ ਦੇ ਰਹੇ ਹੋ ਉਸ ਲਈ ਬੜਾ ਸ਼ੁਕਰੀਆ। ਮੁਰਲੀ ਜੀ ਕੁਝ ਥੋੜਾ ਜਿਹਾ ਰਾਜਸਥਾਨੀ ਰੰਗ ਵੀ ਅਸੀਂ ਤੁਹਾਡੇ ਕੋਲ ਸੁਣਨਾ ਚਾਹਾਂਗੇ। ਤੁਸੀਂ ਹੁਣ ਤੱਕ ਪੰਜਾਬੀ ਚੀਜ਼ਾਂ ਸਾਨੂੰ ਸੁਣਾਈਆਂ, ਕੁਝ ਰਾਜਸਥਾਨ ਦਾ ਕੋਈ ਖਾਸ ਆਪਣੇ ਇਲਾਕੇ ਦਾ ਜੋ ਲੋਕ ਹੋਵੇ, ਜੋ ਤੁਸੀਂ ਦਾਦੇ ਪੜਦਾਦੇ ਗਾਉਂਦੇ ਆਏ ਹੋਣ, ਕੁਝ ਉਸ ਕਿਸਮ ਦਾ ਸੁਣਾਓ। हाँ हाँ जरूर जरूर सर जरूर जी। माई मारी घूमर रे नखीराली माय मारी घूमर रे नखराली माय घूमर रमे बाने में तो गया वो मासा घूमर रमे बाने में तो गया माई माने लाठोड़ारी बोली प्यारी लागे माय माय माने लाठोड़ारी बोली प्यारी लागे माय घूमर रमे बाने में तो गया वो मासा घूमर रमे बाने में तो गया माई भाने रमताने का जल टिक्की ला दिए माय माय भाने रमताने का जल टिक्की ला दिए माय घूमर रमे बाने में तो गया हो मासा घूमर रमे बाने में तो गया। वाह जी वाह मुरली जी, क्या बात है। जो खूबसूरती पंजाबी म्यूजिक है वही तुसी राजस्थानी जो निभाई है। मैं अच्छा ये दसो, जो तुसी एक जुबान तो दूसरी जुबान विच आंदे हो, या जो एक स्केल तो दूसरे स्केल ਵਿੱਚ ਆਉਂਦੇ ਹੋ, ਤੇ ਰਾਵਣ ਹੱਥੇ ਦਾ ਤੁਹਾਨੂੰ ਐਡਜਸਟ ਵੀ ਕਰਨਾ ਪੈਂਦਾ, ਤਾਂ ਸਕੇਲ ਵੀ ਐਡਜਸਟ ਕਰਨਾ ਪੈਂਦਾ, ਕਿਵੇਂ ਕਰਦੇ ਹੋ ਜੀ? ਇਹ ਤਾਂ ਮਤਲਬ ਸੁਰ ਨਾਲ ਹੀ ਮਤਲਬ ਬਦਲਣਾ ਪੈਂਦਾ, ਸਿਰਫ ਉਂਗਲਾਂ ਨਾਲ ਹੀ, ਬਸ ਉਂਗਲਾਂ ਦਾ ਫਰਕ ਹੈ ਜੀ। ਸੋ ਜੋ ਮੈਂ ਜੀ ਹਾਂ ਜੀ ਦੁਬਾਰਾ ਦੱਸਦਾ ਜੀ, ਜਦੋਂ ਤੁਸੀਂ ਇੱਕ ਗਾਣੇ ਤੋਂ ਦੂਸਰੇ ਗਾਣੇ ਨਾਲ ਜੁੜਦੇ ਹੋ, ਕਿ ਤੁਸੀਂ ਇਹਦਾ ਜਿਹੜਾ ਸਾਜ਼ ਜਿਹੜਾ ਤੁਸੀਂ ਵਜਾ ਰਹੇ ਹੋ, ਇਹਦਾ ਸੁਰ ਉੱਪਰ ਥੱਲੇ ਕਰਨਾ ਪੈਂਦਾ ਜੀ, ਕਿ ਸੁਰ ਕਿਸ ਤਰ੍ਹਾਂ ਕਰਦੇ ਹੋ ਜੀ? ਕਰਨਾ ਪੈਂਦਾ ਸਰ, ਕਰਨਾ ਪੈਂਦਾ ਹੈ। ਅੱਛਾ, ਵੈਸੇ ਤਾਂ ਜੀ ਮੈਂ ਹੋਰ ਵੀ ਤੁਹਾਡੇ ਕੋਲ ਬਹੁਤ ਕੁਝ ਸੁਣਨਾ, ਪਰ ਮੈਂ ਗੱਲ ਇਹ ਕਿ ਜੀ ਮੁਰਲੀ ਜੀ ਮੇਰੇ ਵਾਸਤੇ ਬੜੀ ਡੇਂਜਰਸ ਗੱਲ ਹੈ ਜੀ, ਤੇ ਡਰ ਵੀ ਲੱਗਦਾ ਹੈ ਜਦੋਂ ਤੁਹਾਡਾ ਕੋਈ ਆਪਣੇ ਘਰ ਦਾ ਜੀ ਤੁਹਾਡੇ ਨਾਲ ਜੁੜਦਾ ਨਾ ਲਾਈਨ ਤੇ। ਮੇਰੇ ਆਪਣੇ ਪਿਤਾ ਜੀ ਮੇਰੇ ਨਾਲ ਲਾਈਨ ਤੇ ਨੇ ਜੀ, ਤੇ ਉਹਨਾਂ ਨਾਲ ਗੱਲ ਕਰਨ। ਨਾਸਰ ਸਾਹਿਬ ਤੁਸੀਂ ਗੱਲ ਕਰੋ ਜੀ, ਮੈਂ ਤਾਂ ਹੁਣ ਸੁਣਾਂਗਾ, ਤੁਸੀਂ ਗੱਲ ਤੁਸੀਂ ਕਰੋ ਉਹਨਾਂ ਨਾਲ। अस्सलाम वालेकुम, सत श्री अकाल जी। ਸਲਾਮ ਅਲੈਕੁਮ ਨਾਸਰ, ਮੈਂ ਕਮੈਂਟਸ ਹੀ ਲਿਖ ਰਿਹਾ ਸੀ ਹੁਣ ਤੱਕ, ਤੇ ਤੁਸੀਂ ਜਿਹੜੀ
ਪੰਜਾਬੀਅਤ ਦੀ ਤੇ ਲਫ਼ਜ਼ਾਂ ਰਾਹੀਂ ਜਿਹੜੇ ਦੀਵੇ ਬਾਲ ਰਹੇ ਹੋ, ਇਹ ਦੋਨੋਂ ਪਾਸੇ ਚਾਨਣ ਫੈਲਾ ਰਹੇ ਨੇ। ਮੈਂ ਤਾਂ ਸਿਰਫ ਇਹ ਗੱਲ ਖੁਸ਼ ਬਹੁਤ ਹੈ ਕਿ ਕਿਤੇ ਕੈਨੇਡਾ 'ਚ ਬੈਠ ਕੇ ਤੇ ਤੁਸੀਂ ਲਹਿੰਦੇ ਪੰਜਾਬ 'ਚ ਬੈਠ ਕੇ ਸਾਰੀ ਦੁਨੀਆ ਦੇ ਪੰਜਾਬੀ ਜਿੱਥੇ ਵਸਦੇ ਉਹਨਾਂ ਨੂੰ ਜੋੜ ਰਹੇ ਹੋ। ਮੇਰੇ ਵਾਸਤੇ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈਗੀ। ਸੋ ਇਹ ਦੀਵੇ ਜਗਾਈ ਰੱਖੋ, ਇਹ ਦੀਵੇ ਪੰਜਾਬੀ ਕਲਚਰ ਨੂੰ ਫੈਲਾਉਂਦੇ ਰਹੋ, ਜੀਂਦੇ ਰਹੋ, ਵਸਦੇ ਰਹੋ। ਮੇਰੀ ਇਹ ਦੇਖੋ ਜੀ, ਤੁਹਾਡੇ ਵਰਗੇ ਸਾਡੇ ਵੱਡੇ ਬਜ਼ੁਰਗ, ਸਾਡੇ ਵਾਲਦੈਨ, ਸਾਡੇ ਮਾਪਿਓ ਜਦੋਂ ਥਾਪੀ ਮਾਰਦੇ ਲੱਗਦੇ ਤੇ ਸਾਨੂੰ ਤੇ ਆਂਦੇ ਵੀ ਜਿੱਥੇ ਮਰਜ਼ੀ ਫਿਰ ਭਾਵੇਂ ਅੱਗੇ ਕੀ ਕਹਿੰਦੇ ਨੇ ਪੰਜਾਬੀ ਦੀ ਕਹਾਵਤ, ਜਨਮ 'ਚ ਦਾਦੋ ਇੰਦ ਵੜ ਜਾਣਾ। ਸੋ ਤੁਸੀਂ ਤੁਹਾਡੀ ਥਾਪੀ ਸਾਡੇ ਲਈ ਬਹੁਤ ਵੱਡਾ ਇੱਕ ਸਾਡੇ ਲਈ ਹਥਿਆਰ ਆ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਵਿੱਚ ਆ ਕੇ ਸਾਨੂੰ ਸਾਡੀ ਕੰਡ ਸਫਾਈ ਥਾਪੀ ਦਿੱਤੀ। ਕੋਸ਼ਿਸ਼ ਕਰਦੇ ਰਹੀਦਾ ਅਰੋੜਾ ਸਾਹਿਬ, ਮੈਂ ਹੋਰ ਜਿੰਨੇ ਵੀ ਦੋਸਤ ਨੇ ਉਹਨਾਂ ਨੂੰ ਲੈ ਕੇ ਤੁਸੀਂ ਵੀ ਸਾਡੇ ਨਾਲ ਜੁੜੇ ਰਹਿੰਦੇ। ਤਾਂ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਐਪਰੀਸ਼ੀਏਟ ਕੀਤਾ, ਬਹੁਤ ਵਧੀਆ ਲੱਗਾ। ਬਸ ਦੀਵੇ ਜਗਾਈ ਰੱਖਣਾ, ਪਿਆਰ ਵਧਾਈ ਰੱਖਣਾ। ਥੈਂਕ ਯੂ ਜੀ, ਥੈਂਕ ਯੂ ਪਾਪਾ। ਮੇਰੇ ਵਾਸਤੇ ਇਹ ਬੜੀ ਵੱਡੀ ਗੱਲ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਨਾਸਿਰ ਭਾਈ। ਮੇਰੇ ਆਪ ਵਾਸਤੇ ਬੜੀ ਖਾਸ ਵੱਡੀ ਗੱਲ ਇਸ ਕਰਕੇ ਹੈ ਕਿ ਮੈਨੂੰ ਮੀਡੀਆ ਨਾਲ ਜੁੜੇ ਹੋਏ, ਮੈਨੂੰ ਇਹ ਕੰਮ ਕਰਦੇ ਹੋਏ ਜ਼ਿੰਦਗੀ ਦਾ ਲੰਬਾ ਅਰਸਾ ਹੋ ਗਿਆ। ਮੈਂ ਕਰੀਬ ਤਵੀਲ ਅਰਸੇ ਤੋਂ 30 ਸਾਲ ਦੇ ਅਰਸੇ ਤੋਂ ਇਹ ਕੰਮ ਕਰ ਰਿਹਾ, ਪਰ ਸ਼ਾਇਦ ਹੀ ਕਦੀ ਮੇਰੇ ਫਾਦਰ ਨੇ ਕਦੀ ਲਾਈਵ ਹੋ ਕੇ ਜਾਂ ਕਦੀ ਇਵਨ ਮੇਰੇ ਪ੍ਰੋਗਰਾਮ ਦੇ ਕੈਮਰੇ ਸਾਹਮਣੇ ਆ ਕੇ ਗੱਲ ਕਹੀ ਹੋਵੇ। ਇਹ ਮੇਰੇ ਵਾਸਤੇ ਪਹਿਲੀ ਦਫਾ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ। ਸੋ ਇਹ ਮੇਰੇ ਲਈ ਨਹੀਂ, ਇਹ ਸਾਰੇ ਪੰਜਾਬੀਆਂ ਲਈ ਗੱਲ ਹੈ। ਸੋ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ, ਫਖਰ ਹੈ ਕਿ ਮੈਂ ਤੁਹਾਡੇ ਨਾਲ ਸੀ ਜਦੋਂ ਇਹ ਗੱਲ ਉਹਨਾਂ ਨੇ ਕਹੀ ਹੈ। ਸੋ ਥੈਂਕ ਯੂ ਮੈਂ ਆਪਣੇ ਪਾਪਾ ਦਾ, ਤੇ ਥੈਂਕ ਯੂ ਨਾਸਿਰ ਭਾਈ ਤੁਹਾਡਾ ਕਿ ਇਹ ਤੁਸੀਂ ਸਾਨੂੰ ਜੋੜ ਕੇ ਰੱਖਿਆ ਜੀ। ਅੱਛਾ, ਇਹਦੇ 'ਚ ਅਰੋੜਾ ਸਾਹਿਬ ਮੈਂ ਇਕੱਲਾ ਜਾਂ ਤੁਸੀਂ ਨਹੀਂ, ਜਿੰਨੀ ਸੱਤ ਸਾਡੀ ਸਾਂਝੀ ਹੈ, ਸਾਡੇ ਵਿੱਚ ਲਵਲੀ, ਪ੍ਰੀਤ, ਮੁਖਤਾਰ, ਅਮੀਨ ਚੌਹਾਨ, ਇਹ ਸਾਡੇ ਦੋਸਤ ਜਿਹੜੇ ਜੁੜੇ ਨੇ, ਸਾਰਿਆਂ ਦੀ ਇਹਦੇ ਵਿੱਚ ਸਾਂਝ ਆ। ਹਾਫਿਜ਼ ਵਹੀਦ ਸਰਵਰ ਸੰਧੂ ਸਾਹਿਬ, ਫੈਸਲ ਨਦੀਮ, ਪ੍ਰੀਤ ਕੌਰ ਨੇ ਸਾਡੇ ਨਾਲ, ਅਮੀਨ ਚੌਹਾਨ ਨੇ, ਪੰਜਾਬੀ ਜ਼ਿੰਦਾਬਾਦ, ਤੇਜ ਸੰਧੂ ਆ, ਇਹ ਸਾਰੇ ਦੋਸਤ ਨੇ, ਮੁਹੰਮਦ ਇਮਤਿਆਜ਼ ਆ, ਜਤਿੰਦਰ ਸੋਨੀ ਆ, ਸਾਰੇ ਇਹ ਅਸੀਂ ਇੱਕ ਸਾਂਝੀ ਸੱਤ ਦਾ ਹਿੱਸਾ ਹਾਂ। ਤੋ ਸਾਰਿਆਂ ਦੇ ਤਾਵੋ ਦੇ ਨਾਲ, ਸਾਰਿਆਂ ਦੇ ਪਿਆਰ ਦੇ ਨਾਲ ਅਸੀਂ ਇਹ ਗੱਲਾਂ ਬਾਤਾਂ ਇੱਕ ਦੂਜੇ ਨਾਲ ਕਰਨੇ, ਸੱਤ ਸਜਾਈ ਬੈਠੇ ਹਾਂ। ਤੋ ਇਹ ਸੱਥ ਦਾ ਮਕਸਦ ਉਦੋਂ ਹੀ ਪੂਰਾ ਹੁੰਦਾ ਵਾ ਜਦੋਂ ਇਹ ਸੱਥ ਸਿਰਫ ਇੱਕ ਪਿੰਡ ਦੀ ਸੱਥ ਨਾ ਰਹਿ ਜੇ, ਇੱਕ ਮਹੱਲੇ ਦੀ ਸੱਥ ਨਾ ਰਹਿ ਜੇ, ਪੂਰੀ ਦੁਨੀਆ ਦੀ ਸਾਂਝੀ ਸੱਥ ਬਣੇ। ਸੋ ਇਹਦੇ ਲਈ ਤੁਹਾਡਾ ਸਾਰਿਆਂ ਦਾ ਤਾਮਨ ਜ਼ਰੂਰੀ ਆ। ਸ਼ੇਅਰ ਕਰੋ ਵੀਡੀਓ ਨੂੰ, ਦੂਜਿਆਂ ਤੱਕ ਪਹੁੰਚੇ। ਇੱਕ ਦੋਸਤ ਮੁਰਲੀ ਨੂੰ ਕਹਿੰਦੇ ਨੇ, ਮੁਰਲੀ ਨੂੰ ਸੁਜੈਸਟ ਕਰਦੇ ਨੇ ਤੁਸੀਂ ਆਪਣਾ YouTube ਚੈਨਲ ਬਣਾਓ, ਅਸੀਂ ਤੁਹਾਡੀ ਸਪੋਰਟ ਕਰਾਂਗੇ। ਬਿਲਕੁਲ ਮੁਰਲੀ ਜੀ, YouTube ਚੈਨਲ ਬਣਾਓ ਆਪਣਾ, ਉਹਦੇ ਤੇ ਆਪਣਾ ਜੋ ਕੁਝ ਰਿਕਾਰਡ ਕਰਦੇ ਜੇ। ਤੁਹਾਡੇ ਕੋਲ ਹਥਿਆਰ ਤਾਂ ਤੁਹਾਨੂੰ ਤੇ ਕਿਤੇ ਸਟੂਡੀਓ ਨਹੀਂ ਜਾਣਾ ਪੈਣਾ, ਕਿਤੇ ਕੋਈ ਤੁਹਾਨੂੰ ਮਾਈਕ ਨਹੀਂ ਲਾਉਣਾ ਪੈਣਾ। ਤੁਸੀਂ ਰਾਮਨ ਹੱਥ ਫੜਿਆ ਤੇ ਮੋਬਾਈਲ ਜਿਹੜਾ ਵਾ ਤੁਹਾਡਾ ਸਟੂਡੀਓ ਵੀ ਆ, ਤੁਹਾਡਾ ਰਿਪੋਰਟਰ ਵੀ ਆ, ਤੁਹਾਡਾ ਸਾਰਾ ਕੋਈ ਐਡੀਟਰ ਵੀ ਆ, ਮੋਬਾਈਲ ਅੱਗੇ ਕੀਤਾ ਤੇ ਵਜਾਉਣਾ ਸ਼ੁਰੂ ਕਰਤਾ ਤੇ ਤੁਹਾਨੂੰ ਤਾਂ ਕਿਸੇ ਲੋੜ ਹੀ ਨਹੀਂ। ਤੁਹਾਡੇ ਵਾਸਤੇ ਬਹੁਤ ਵਧੀਆ ਵਾ ਪਲੇਟਫਾਰਮ ਹੈ ਤੇ ਅਗਰ ਤੁਸੀਂ YouTube ਚੈਨਲ ਆਪਣਾ ਕ੍ਰੀਏਟ ਕਰਦੇ ਹੋ। ਜੀ ਅਰੋੜਾ ਸਾਹਿਬ, ਠੀਕ ਹੈ। ਅਮਰੀਸ਼ ਸਾਡੇ ਨਾਲ ਹੈ, ਅਮਰੀਸ਼ ਕੰਬੋਜ। हेलो, ਤੁਹਾਡਾ ਮਾਈਕ ਬੰਦ ਹੈ ਅਰੋੜਾ ਸਾਹਿਬ। ਅਮਰੀਸ਼ ਜੀ, आवाज आ रही है नासिर साहब? हाँ जी, आ रही। सलाम दुआ कबूल करे मेरी जी। वालेकुम सलाम जी। अरोड़ा साहब का माइक ऑफ है, अरोड़ा साहब माइक ऑन करो। जी सॉरी, मैं गलती ना हो गया जी। जी बार भूल जाते कि बलवंत नाम दसना पैना। हेलो, हाँ जी अमरीश जी। मुरली जी ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ। ਨਾਸਿਰ ਸਾਹਿਬ, ਲੋੜ ਹੈ ਇਹੋ ਜੇ ਆਪਾਂ ਨੂੰ ਫਨਕਾਰਾਂ ਨੂੰ ਸਾਂਭਣ ਦੀ। ਇਹਨਾਂ ਕੋਲ ਸੰਗੀਤ ਦਾ ਬਹੁਤ ਵਡਮੁੱਲਾ ਖਜ਼ਾਨਾ ਹੈ। ਇਹਦੇ ਇਸੇ ਤਰ੍ਹਾਂ ਹੀ, ਕੋਈ ਸ਼ੱਕ ਨਹੀਂ। ਹਾਂਜੀ, ਤੇ ਮੈਂ ਮੁਰਲੀ ਜੀ ਨੂੰ ਰਿਕੁਐਸਟ ਕਰਦਾ ਜੀ, ਅਗਰ ਗੁਰਦਾਸ ਮਾਨ ਜੀ ਦਾ ਛੱਲਾ ਇਹਨਾਂ ਨੂੰ ਯਾਦ ਹੋਵੇ ਤਾਂ ਦੋ ਚਾਰ ਲਾਈਨਾਂ। ਛੱਲਾ ਯਾਦ ਨਹੀਂ ਹੈ ਸਰ। ਅੱਛਾ ਜੀ, ਅਮਰੀਸ਼ ਜੀ, ਇੱਕ ਕੁਇਕਲੀ ਤੁਹਾਡੇ ਨਾਲ ਵੀ ਗੱਲ ਕਰ ਰਹੀ। ਤੁਸੀਂ ਆਪਣੇ ਜ਼ਮਾਨੇ ਦੇ ਜੋ ਤੁਹਾਡੀ ਉਮਰ ਕਾਫੀ ਯੰਗ ਹੋ, ਤੁਸੀਂ ਕਿਹੜੇ ਲੋਕ ਗੀਤ ਨੇ ਜਿਹੜੇ ਤੁਸੀਂ ਸੁਣੇ ਨੇ, ਜਿਹੜੇ ਤੁਸੀਂ ਵਾਕਈ ਸਮਝਦੇ ਕਿ ਲੋਕ ਗੀਤ ਨੇ? ਦੇਖੋ ਜੀ, ਅਰੋੜਾ ਸਾਹਿਬ ਪੰਜਾਬੀ ਸਿੰਗਰ ਬਹੁਤ ਸਾਰੇ ਜਿਹੜੇ ਨੇ ਆਪਣੇ ਆਪਣੇ ਗੀਤਾਂ ਦੇ ਰਾਹੀਂ ਮਕਬੂਲ ਹੋਏ ਨੇ। ਜਿਵੇਂ ਮੁਰਲੀ ਜੀ ਨੇ ਮਾਨਕ ਸਾਹਿਬ ਦੀ ਯਾਦ ਦਵਾਤੀ। ਮਾਨਕ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਸੀਗੇ, ਜੇ ਅਗਰ ਮਜ਼ਾਕ ਦੇ ਵਿੱਚ ਵੀ ਉਹਨਾਂ ਨੇ ਕਹਿਣਾ ਨਾ ਕਿਸੇ ਨੂੰ, ਗੁੱਸੇ ਰਾਹੀਂ ਜਾਂ ਮਜ਼ਾਕ ਦੇ ਵਿੱਚ, ਉਹ ਕਹਿੰਦੇ ਜੇ ਅਸੀਸ ਦੇਣੀ ਹੋਵੇ ਕਿਸੇ ਬੰਦੇ ਨੂੰ ਤਾਂ ਉਹਨੂੰ ਕਹਿੰਦੇ ਹੁੰਦੇ ਸੀ ਵੀ ਜਾ ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ ਜੀ। ਜੇ ਵੱਧ ਅਸੀਸ ਦਿੰਦੇ ਹੁੰਦੇ ਸੀ ਤਾਂ ਉਹਨੂੰ ਕਹਿੰਦੇ ਹੁੰਦੇ ਸੀ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ। ਜੀ,
ਜੀ ਜੀ ਅਮਰੀਸ਼ ਇੱਕ ਉਹ ਸੁਨੇਹਾ ਇੱਕ ਮੈਸੇਜ ਦਿੰਦੇ ਹੁੰਦੇ ਸੀ ਵੀ ਲੋਕ ਸਮਝ ਜਾਣ। ਹਾਂਜੀ। ਫਿਰ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਮੈਂ ਜਿੱਥੋਂ ਬਿਲੋਂਗ ਕਰਦਾ, ਜਿਸ ਏਰੀਏ ਦੇ ਵਿੱਚ ਬੈਠਾ, ਗੁਰਦਾਸ ਮਾਨ ਜੀ ਪੰਜਾਬੀ ਸਿੰਗਰ ਇਸ ਸ਼ਹਿਰ ਦੇ ਜੰਮਪਲ ਨੇ, ਗਿੱਦੜਬਾਏ ਦੀ ਧਰਤੀ ਦੇ ਜੀ। ਮੈਂ ਉਹਨਾਂ ਦੇ ਐ ਸਮਝ ਲਓ ਵੀ ਬਹੁਤ ਕਰੀਬੀਆਂ, ਮੇਰੇ ਪੜੋਸੀ ਵੀ ਨੇ ਘਰ ਤੋਂ। ਵਾਹ ਜੀ ਵਾਹ। ਸੋ ਮੈਂ ਤਾਂ ਕਰਕੇ ਉਹਨਾਂ ਦਾ ਬਹੁਤ ਸ਼ਾਗਿਰਦ ਵੀ ਸਮਝ ਲਓ ਇੱਕ ਤਰ੍ਹਾਂ ਦਾ, ਵੀ ਮੈਂ ਉਹਨਾਂ ਨੂੰ ਬਹੁਤ ਪਸੰਦ ਕਰਦਾ, ਉਹਨਾਂ ਦੀ ਜਿਹੜੀ ਗਾਇਕੀ ਹੈ। ਤਾਂ ਕਰਕੇ ਮੈਂ ਮੁਰਲੀ ਜੀ ਨੂੰ ਕਿਹਾ ਸੀ ਵੀ ਛੱਲਾ ਜਿਹੜਾ ਹੈ ਉਹਨਾਂ ਦਾ ਮਕਬੂਲ ਹੋਇਆ ਬਹੁਤ, ਸਾਰੇ ਕਾਲ ਦੁਨੀਆ ਦੇ ਵਿੱਚ ਮਕਬੂਲ। ਅਮਰੀਸ਼ ਜੀ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਜੁਆਇਨ ਕੀਤਾ। ਟਾਈਮ ਸਾਡੇ ਕੋਲ ਥੋੜਾ, ਅਸੀਂ ਹੋਰ ਦੋਸਤਾਂ ਲੈਣਾ, ਤੁਹਾਡਾ ਬਹੁਤ ਸ਼ੁਕਰੀਆ। ਸਾਡੇ ਨਾਲ ਸੰਧੂ ਸਾਹਿਬ ਕੋਈ ਗੱਲ ਕਰਨਾ ਚਾਹੁੰਦੇ? ਉਸ ਤੋਂ ਪਹਿਲਾਂ ਦੱਸਦਾ ਜਾਵਾਂ, ਮੁਰਲੀ ਜੀ ਦਾ ਇੱਕ ਵੀਡੀਓ ਅਸੀਂ ਰਿਕਾਰਡ ਕੀਤਾ ਸੀ, ਉਹ ਵੀ ਮੈਂ ਲਿੰਕ ਉਹਦਾ ਪੋਸਟ ਕੀਤਾ ਹੁਣੇ, ਅਗਰ ਕੋਈ ਸੁਣਨਾ ਚਾਹਵੇ ਤੇ ਉਹ ਵੀ ਸੁਣ ਸਕਦਾ। ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਕੁਇਕਲੀ? ਹਾਂਜੀ, ਆਪਣਾ ਹਾਂਜੀ ਅਮਰੀਸ਼ ਜੀ ਗੁਰਦਾਸ ਮਾਨ ਜੀ ਦੀ ਰਿਕਵੈਸਟ ਕਰ ਰਹੇ ਸੀਗੇ, ਤੇ ਮੈਂ ਦੋ ਬੋਲ ਦਿੰਦਾ ਹੈਗਾ ਜੀ। ਚਲੋ ਟਾਈਮ ਥੋੜੇ ਦੇ ਵਿੱਚ। ਹਾਂਜੀ ਆਉਣ ਦਿਓ। ਹਾਂਜੀ। ਲੱਖ ਪਰਦੇਸੀ ਹੋਈਏ। ਆਵਾਜ਼ ਨਹੀਂ ਤੁਹਾਡੀ ਆ ਰਹੀ, ਆਵਾਜ਼ ਤੁਹਾਡੀ ਡਿਸਟਰਬ ਹੁੰਦੀ ਆ ਸੰਧੂ ਸਾਹਿਬ, ਆਵਾਜ਼ ਤੁਹਾਡੀ ਡਿਸਟਰਬ ਹੁੰਦੀ ਆ। ਤਾਂ ਜੀ ਕੁਇਕਲੀ ਇੱਕ ਅੱਧਾ ਹੋਰ ਦੋਸਤ ਲੈ ਕੇ ਮੁਰਲੀ ਜੀ ਕੋਈ ਆਖਰਲਾ ਸੁਣਨਾ, ਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਦਾ ਇਖਤਤਾਮ ਕਰਾਂਗੇ। ਰਵਿੰਦਰਜੀਤ ਸਿੰਘ। ਸਤਿ ਸ੍ਰੀ ਅਕਾਲ ਜੀ ਰੋੜਾ ਸਾਹਿਬ, ਸਤਿ ਸ੍ਰੀ ਅਕਾਲ ਨਾਸਰ ਭਾਜੀ, ਸਲਾਮ ਅਲੈਕਮ। ਸਤਿ ਸ੍ਰੀ ਅਕਾਲ। ਮੁਰਲੀ ਭਾਜੀ ਨੇ ਚਾਦਰ ਗਾਇਆ ਜੀ। ਚਾਦਰ ਅੱਜ ਕੱਲ ਦੇ ਮੁੰਡਿਆਂ ਨੂੰ ਜਿਹੜੇ ਸੁਣਦੇ ਨੇ, ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਚਾਦਰ ਕਿੰਨਾ ਸੋਹਣਾ ਕੁਲਦੀਪ ਮਾਨਕ ਸਾਹਿਬ ਦਾ ਗਾਇਆ ਹੋਇਆ ਸੌਂਗ ਆ ਜੀ। ਚਲੋ ਅੱਜ ਲੋਕ ਸਿੱਖ ਜਾਣਗੇ ਜੀ। ਹਾਂਜੀ ਬਿਲਕੁਲ ਜੀ, ਬਿਲਕੁਲ। ਅੱਜ ਹੁਣ ਕਾਫੀ ਬੰਦਿਆਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਆਹ ਗਾਣਾ ਏਦਾਂ ਦਾ ਵੀ ਹੈਗਾ ਜੀ। ਜੀ। ਸ਼ੁਕਰੀਆ ਮੁਰਲੀ ਭਾਜੀ, ਸ਼ੁਕਰੀਆ ਸਾਰਿਆਂ ਦਾ ਜੀ, ਧੰਨਵਾਦ। ਥੈਂਕ ਯੂ ਰਵਿੰਦਰ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਰਵਿੰਦਰ ਜੀ, ਥੈਂਕ ਯੂ। ਇੱਕ ਸਾਡੇ ਨਾਲ ਵਾਸੂ ਸਾਹਿਬ ਨੇ, ਉਹਨਾਂ ਦੀ ਵੀ ਕਾਲ ਆਪਾਂ ਲੈ ਲਈਏ। ਹਾਂਜੀ ਵਾਸੂ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਵੀਰ ਜੀ। ਜੀ ਸਤਿ ਸ੍ਰੀ ਅਕਾਲ ਜੀ। ਦਲਜੀਤ ਜੀ ਸਤਿ ਸ੍ਰੀ ਅਕਾਲ। ਮੈਂ ਦਲਜੀਤ ਬੋਲ ਰਿਹਾ ਰਾਨੀਗंज ਜੀ। ਦਲਜੀਤ ਜੀ ਸਤਿ ਸ੍ਰੀ बंगाल ਤੋਂ। ਸਤਿ ਸ੍ਰੀ ਅਕਾਲ ਨਾਸਿਰ ਸਾਹਿਬ। ਮੁਰਲੀ ਸਾਹਿਬ ਨੂੰ ਸੁਣ ਕੇ रूह खुश हो गई। बहुत मेहरबानी जी। और मेरा कहने का मतलब ਸੀ ਕਿ ਕੁਝ ਅਗਰ ਰੇਸ਼ਮਾ ਜੀ ਦਾ ਜਾਂ ਨੂਰ ਜਹਾਂ ਦਾ ਵੀ ਕੋਈ ਇੱਕ ਦੋ ਲਾਈਨਾਂ ਸੁਣਨ ਨੂੰ ਮਿਲ ਜਾਂਦੀਆਂ ਮੁਰਲੀ ਸਾਹਿਬ ਕੋਲ, ਤਾਂ ਬਹੁਤ ਵਧੀਆ ਹੁੰਦਾ। ਕੋਸ਼ਿਸ਼ ਕਰਦੇ ਆ ਜੀ। ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ ਜੀ। ਇੱਕ ਸਾਡੇ ਨਾਲ ਪੱਟੀ ਗੁਰਦਾਸਪੁਰੀ, ਇਹਨਾਂ ਨੂੰ ਵੀ ਲੈ ਲਈਏ ਨਾਲ। ਪੱਟੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਾਹਿਬ ਨਾਲ ਭਾਈ, ਕੀ ਹਾਲ ਹੈ? ਠੀਕ ਹੋ? ਵਧੀਆ ਪੱਟੀ ਸਾਹਿਬ। ਜੀ ਪੱਟੀ ਸਾਹਿਬ, ਤੁਹਾਡੀ ਆਵਾਜ਼ ਡਿਸਟਰਬ ਹੋਣ ਰਹੀ ਆ ਜੀ। ਅਰੋੜਾ ਸਾਹਿਬ, ਤੁਸੀਂ ਮੁਰਲੀ ਦੇ ਰੂਬਰੂ ਹੋਵੋ, ਉਹਨਾਂ ਕੋਲ ਕੋਈ ਸੁਣੋ, ਤੇ ਅਸੀਂ ਪ੍ਰੋਗਰਾਮ ਦਾ ਇਖਤਤਾਮ ਅੱਜ ਕਰ ਲਈਏ ਟਾਈਮ ਨਾਲ। ਜੀ ਮੁਰਲੀ ਸਾਹਿਬ, ਤੁਹਾਡੇ ਕੋਲ ਦੋ ਛੋਟੀ ਸਾਡੇ ਨਾਲ ਫਰਮਾਇਸ਼ਾਂ ਨੇ, ਸਾਡੇ ਦੋਸਤਾਂ ਦੀਆਂ। ਇੱਕ ਫਰਮਾਇਸ਼ ਤਾਂ ਜੀ ਹਰ ਰਾਜਸਥਾਨੀ ਸਿੰਗਰ ਤੋਂ ਹੋਣੀ ਚਾਹੀਦੀ ਹੈ, ਤੇ ਬੜੀ ਜਾਇਜ਼ ਦੀ ਫਰਮਾਇਸ਼ ਹੈ। ਉਹ ਹੈ ਜੀ ਪਧਾਰੋ ਮਾਰੇ ਦੇਸ। ਜੇ ਉਹ ਨਾ ਸੁਣੇ ਫਿਰ ਰਾਜਸਥਾਨੀ ਸਿੰਗਰ ਕੀ ਸੁਣਿਆ? ਇਹ ਤਾਂ ਬਿਲਕੁਲ ਠੀਕ ਹੈ ਜੀ। ਅੱਲਾ ਜਲਾਈ ਬਾਈ ਨੇ ਇਸ ਨੂੰ ਗਾਇਆ ਹੈ, ਅਲਵਰ ਤੋਂ ਬੜਾ ਖੂਬ ਗਾਇਆ ਉਹਨਾਂ ਨੇ, ਤੇ ਉਸ ਅੰਦਾਜ਼ ਦੇ ਵਿੱਚ ਸੁਣਨਾ ਚਾਹਾਂਗੇ ਤੁਹਾਡੇ ਕੋਲ ਪਧਾਰੋ ਮਾਰੇ ਦੇਸ। ਇੱਕ ਫਰਮਾਇਸ਼ ਹੋ। ਦੂਸਰੀ ਸਾਡੇ ਦੋਸਤਾਂ ਦੀ ਫਰਮਾਇਸ਼ ਸੀ ਕਿ ਰੇਸ਼ਮਾ ਜੀ, ਕਿਉਂਕਿ ਉਹ ਰਾਜਸਥਾਨ ਦੇ ਇਲਾਕੇ ਦੇ ਨੇ, ਪੈਦਾਇਸ਼ ਉਹਨਾਂ ਦੀ ਉੱਥੇ ਥਲ ਦੇ ਇਲਾਕੇ ਦੇ ਨੇ, ਤੇ ਉਹਨਾਂ ਦੀ ਆਵਾਜ਼ ਵਿੱਚ ਉਹ ਰਾਜਸਥਾਨੀ ਖੂਬਸੂਰਤੀ ਹੈ। ਕੁਝ ਉਹਨਾਂ ਦਾ ਕੁਝ ਇੱਕ ਦੋ ਲਾਈਨਾਂ, ਤੇ ਫਿਰ ਪਧਾਰੋ ਮਾਰੇ ਦੇਸ। ਇਹ ਦੋ ਚੀਜ਼ਾਂ ਤੁਹਾਡੇ ਕੋਲ ਅਸੀਂ ਸੁਣਨਾ ਚਾਹੁੰਦੇ ਹਾਂ ਜੀ। ਸਰ ਜੀ, ਮੈਂ ਜ਼ਿਆਦਾ ਕਰਕੇ ਦੇਖੋ, ਮੈਂ ਜਿਹੜਾ ਹੈ ਰੇਸ਼ਮਾ ਜੀ ਦਾ, ਉਹ ਉਹਨਾਂ ਦਾ ਕਦੀ ਗੀਤ ਗਾਇਆ ਨਹੀਂ ਸਰ ਮੈਂ। ਅੱਛਾ ਜੀ, ਕੋਈ ਗੱਲ ਨਹੀਂ। ਤਾਂ ਕਰਕੇ ਤਾਂ ਜਾਂ ਲੋਕ ਗੀਤ ਰਾਜਸਥਾਨੀ ਜਾਂ ਮਤਲਬ ਮਾਨਕ ਸਾਹਿਬ ਦੇ ਕਲੀਆਂ ਵਗੈਰਾ ਮਤਲਬ ਗਾਣਾ। ਅੱਛਾ ਜੀ। ਸੋ ਪਧਾਰੋ ਮਾਰੇ ਦੇਸ ਤੋਂ ਸੁਣਾਓਗੇ ਨਾ ਜੀ? ਉਹ ਤਾਂ ਵਾਦਾ ਹੈ ਰਿਹਾ ਨਾ ਜੀ। ਉਹ ਚਲੋ ਮਾੜਾ ਮੋਟਾ ਸੁਣਾ ਦੇਣਾ ਸਰ, ਕੋਈ ਨਹੀਂ। ਹਾਂ, ਉਹ ਤਾਂ ਮਜ਼ਾ ਤਾਂ ਆਏਗਾ। केसरिया बालम आवो नी धारो मारे देश। केसरिया बालम आवो नी पधारो मारे देश।
शिकर तो सियालो भलो ऊंदाड़ो अजमेर सदा सुहागणी मेड़ तो सामनी बीकानेर केसरिया बालम आवो नी पधारो मारे देश जी पधारो मारे। ਮੁਰਲੀ ਜੀ ਵਾਹ ਵਾਹ, ਇਹ ਜੀ ਇਹ ਸਿਗਨੇਚਰ ਹੈ ਜੀ ਕਿਸੇ ਵੀ ਰਾਜਸਥਾਨ ਸਾਰੇ ਸਿੰਗਰ ਦਾ, ਤੇ ਇਹਦੇ ਬਿਨਾਂ ਤਾਂ ਮਹਿਫਿਲ ਹੋ ਹੀ ਨਹੀਂ ਸਕਦੀ ਪੂਰੀ। ਅੱਛਾ ਮੁਰਲੀ ਜੀ ਇੱਕ ਨਾ ਬਹੁਤ ਫਰਮਾਇਸ਼ ਆ ਰਹੀ ਹੈ। ਮੁਰਲੀ ਦੀਆਂ ਫਰਮਾਇਸ਼ਾਂ ਬਹੁਤ ਨੇ, ਲੇਕਿਨ ਅਰੋੜਾ ਸਾਹਿਬ ਅੱਜ ਅਸੀਂ ਇਖਤਤਾਮ ਕਰਾਂਗੇ ਪ੍ਰੋਗਰਾਮ ਅੱਜ ਦਾ ਇੱਥੇ ਹੀ। ਕੱਲ ਫਿਰ ਨਵੇਂ ਟੌਪਿਕ ਤੇ ਤੁਹਾਡੇ ਸਾਹਮਣੇ ਗੱਲ ਲੈ ਕੇ ਹਾਜ਼ਰ ਹੋਵਾਂਗੇ, ਨਵਾਂ ਟੌਪਿਕ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੱਲ ਨਾਲੇ ਅਸੀਂ ਸ਼ੇਅਰ ਕਰਾਂਗੇ ਕਿ ਅਸੀਂ ਹੀਰ ਤੇ ਕਿੱਦਣ ਕਰ ਰਹੇ ਹਾਂ, ਕੱਲ ਉਹਦਾ ਪੋਸਟਰ ਵੀ ਸ਼ੇਅਰ ਕਰਾਂਗੇ। ਹੀਰ ਵਾਸਤੇ ਸਾਡੇ ਨਾਲ ਪੰਮੀ ਬਾਈ ਹੋਣਗੇ, ਜਸਬੀਰ ਹੋਣਗੇ, ਸਾਵਲ ਢਿੱਲੋਂ ਹੋਏਗਾ, ਪਾਕਿਸਤਾਨ ਤੋਂ ਇੱਕ ਦਾ ਹੋਰ ਦੋਸਤ ਹੋਏਗਾ, 4-5 ਦੋਸਤ ਹੋਣਗੇ ਜਿਨ੍ਹਾਂ ਕੋਲ ਅਸੀਂ ਹੀਰ ਸੁਣਾਂਗੇ। ਲੰਮਾ ਸੈਸ਼ਨ ਹੋਏਗਾ ਥੋੜਾ ਜਿਹਾ, ਉਹਦਾ ਪੋਸਟਰ ਅਸੀਂ ਸ਼ੇਅਰ ਕਰਾਂਗੇ। ਇਹ ਕੱਲ ਨਹੀਂ, ਆਉਣ ਵਾਲੇ ਵੀਕ ਦੇ ਵਿੱਚ ਹੋਏਗਾ। ਕੱਲ ਅਸੀਂ ਕਿਸ ਟੌਪਿਕ ਤੇ ਗੱਲ ਕਰਨੀ ਉਹਦੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਮੁਰਲੀ ਜੀ ਇਸ ਤੋਂ ਬਾਅਦ ਆਪਾਂ ਇਖਤਤਾਮ ਚਾਹੁੰਦੇ ਹਾਂ। ਮੁਰਲੀ ਤੋਂ ਜੀ ਕੋ ਮੈਂ ਸੁਣਨਾ ਮੇਰੀ ਫਰਮਾਇਸ਼ ਤੇ ਹਿੰਦ ਦੀ ਚਾਦਰ ਵਾਲਾ ਐਂਡ ਦੇ ਅੰਤਰੇ ਇੱਕ ਵਾਰ ਫਿਰ, ਉਸ ਤੋਂ ਬਾਅਦ ਸਾਡੀ ਪ੍ਰੋਗਰਾਮ ਦਾ ਇਖਤਤਾਮ। ਅਰੋੜਾ ਸਾਹਿਬ ਬਹੁਤ ਸ਼ੁਕਰੀਆ। ਅਖੀਰੀ ਕੋਈ ਗੱਲ ਕਰਨਾ ਚਾਹੁੰਦੇ ਜ਼ਰੂਰ ਕਰੋ ਜੀ। ਮੈਂ ਅਖੀਰ ਵਿੱਚ ਦੋ ਛੋਟੀਆਂ ਗੱਲਾਂ ਆਪਣੇ ਸਾਰੇ ਦੋਸਤਾਂ ਨਾਲ ਕਰ ਲਵਾਂ। ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀ ਗੱਲਾਂ ਕਹੀਆਂ। ਅਨਿਮੇਸ਼ਵਰ ਕੌਰ ਜੀ ਕਹਿੰਦੇ ਡਾਚੀ ਵਾਲਿਆ ਮੋੜ ਮੁਹਾਰ ਵੀ ਸੁਣਨਾ ਚਾਹੁੰਦੇ ਨੇ। ਉਹ ਸ਼ਾਇਦ ਅੱਜ ਅਸੀਂ ਤੁਹਾਨੂੰ ਨਾ ਸੁਣਾ ਸਕੀ। ਅਸੀਂ ਚਾਹੁੰਦੇ ਸੀ ਕਿ ਸਾਡੇ ਨਾਲ ਜੇ ਸਾਵਲ ਜੁੜ ਜਾਂਦੇ ਤੁਹਾਨੂੰ ਹੋਰ ਲੋਕ ਗੀਤ ਸੁਣਾਉਂਦੇ, ਪਰ ਅੱਜ ਸਾਡੇ ਨਾਲ ਕਿਸੇ ਵਜ੍ਹਾ ਕਰਕੇ ਜੁੜ ਨਹੀਂ ਸਕੇ। ਸੋ ਕੁਝ ਲੋਕ ਗੀਤਾਂ ਤੋਂ ਅਸੀਂ ਜੋ ਨਹੀਂ ਸੁਣਾ ਸਕੇ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ। ਪਰ ਮੁਰਲੀ ਜੀ ਨੇ ਜੋ ਸਵਾਦ ਜੋ ਚਸ ਲਿਆ ਦਿੱਤਾ ਉਹਦੇ ਲਈ ਅਸੀਂ ਮੁਰਲੀ ਜੀ ਦੇ ਬੜੇ ਧੰਨਵਾਦੀ ਹਾਂ, ਬੜਾ ਸ਼ੁਕਰੀਆ ਉਹਨਾਂ ਦਾ। ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਲੋਕ ਗੀਤ ਜਿਹੜੇ ਨੇ ਉਹ ਸਾਡੇ ਸਾਰਿਆਂ ਦੇ ਸਾਂਝੇ ਲੋਕ ਗੀਤ ਨੇ। ਜੇ ਤੁਸੀਂ ਚਾਹੁੰਦੇ ਕਿ ਉਹ ਜਿਉਂਦੇ ਰਹਿਣ, ਸਾਨੂੰ ਲੋਕ ਗੀਤਾਂ ਦੇ ਲੋਕ ਗਾਇਕਾਂ ਨੂੰ, ਮੁਰਲੀ ਜੀ ਵਰਗੇ ਲੋਕ ਗਾਇਕਾਂ ਨੂੰ ਸੁਣਨਾ ਪਵੇਗਾ, ਉਹਨਾਂ ਦੀ ਮਦਦ ਕਰਨੀ ਪਵੇਗੀ, ਉਹਨਾਂ ਨੂੰ ਮੇਲਿਆਂ ਦੱਸਣਾ ਹੋਵੇਗਾ। ਸੋ ਮੁਰਲੀ ਜੀ ਵਰਗੇ ਦੋਸਤਾਂ ਨੂੰ ਸੁਣਦੇ ਰਹੋ। ਲੋਕ ਗੀਤਾਂ ਬਾਰੇ ਅੱਜ ਦਾ ਪ੍ਰੋਗਰਾਮ ਵਿੱਚ ਅਖੀਰਲਾ ਗੀਤ ਸੁਣਾਂਗੇ। ਹਾਲਾਂਕਿ ਲੋਕਾਂ ਨੇ ਬਹੁਤ ਸਾਰੇ ਦੋਸਤਾਂ ਨੇ ਫਰਮਾਇਸ਼ ਕੀਤੀ 4 ਦਿਨਾਂ ਦਾ ਪਿਆਰ ਔਰ ਰੱਬਾ, ਬੜੀ ਲੰਬੀ ਜੁਦਾਈ ਸੁਣਨ ਦੀ ਵੀ ਫਰਮਾਇਸ਼ ਕੀਤੀ ਹੈ। ਮੈਂ ਨਹੀਂ ਕਹਿੰਦਾ ਕਿ ਉਹ ਸੁਣਾ ਸਕਣਗੇ ਕਿ ਨਹੀਂ ਸੁਣਾ ਸਕਣਗੇ ਮੁਰਲੀ ਜੀ। ਹੁਣ ਇਸ ਤੋਂ ਬਾਅਦ ਮੈਂ ਮੁਰਲੀ ਜੀ ਦੇ ਮਾਈਕ ਹਵਾਲੇ ਕਰ ਰਿਹਾ, ਜੋ ਕੁਝ ਵੀ ਉਹ ਸੁਣਾਉਣਾ। ਇੱਕ ਹੋਰ ਦੋਸਤ ਨੇ ਪਲਵਿੰਦਰ ਸਿੰਘ ਢਿੱਲੋਂ ਆਂਦੇ ਜੀ ਮੈਂ ਮੁਰਲੀ ਜੀ ਦੀ ਕੋਈ ਹੈਲਪ ਕਰਨਾ ਚਾਹੁੰਦਾ। ਤੁਸੀਂ ਮੁਰਲੀ ਜੀ ਦਾ ਨੰਬਰ ਤੁਹਾਨੂੰ ਸ਼ੇਅਰ ਅੱਗੇ ਵੀ ਕੀਤਾ, ਦੁਬਾਰਾ ਕਰ ਦੇਣਾ। ਤੁਸੀਂ ਡਾਇਰੈਕਟ ਇਹਨਾਂ ਨਾਲ WhatsApp ਤੇ ਕੰਟੈਕਟ ਕਰ ਲੈਣਾ। ਤੇ ਦੱਸਦਾ ਜਾਵਾਂ ਅੱਜ ਅਸੀਂ ਲਾਈਨ ਅਪ ਕੀਤਾ ਸੀ। ਸਾਈਂ ਜੀ ਨੇ ਸਾਨੂੰ ਇੱਕ ਸਾਈਂ ਸਾਜਦ ਜੀ, ਉਹਨਾਂ ਨੂੰ ਇੱਕ ਰਾਗੀ ਨੇ ਸਾਡੇ, ਉਹਨਾਂ ਨੂੰ ਕੀਤਾ ਸੀ ਅੱਜ ਦੇ ਪ੍ਰੋਗਰਾਮ। ਲੇਕਿਨ ਕਿਉਂਕਿ ਜਿਹੜੇ ਲੋਕ ਫਨਕਾਰ ਨੇ ਥੋੜੇ ਜਿਹੇ ਆਪਾਂ ਜੇ ਗੱਲ ਕਰੀਏ ਥੋੜੇ ਸਿੱਧੇ ਲੋਕ ਵੀ ਨੇ, ਸੋ ਉਹ ਵਿੱਚ ਆਉਣ ਦਾ ਵੀ ਉਹਨਾਂ ਨੂੰ ਸਟੂਡੀਓ 'ਚ ਹੋਣ ਦਾ ਵੀ ਨਹੀਂ ਪਤਾ ਲੱਗਾ। ਇਸ ਵਜ੍ਹਾ ਤੋਂ 2 ਬੰਦੇ ਲੇਟ ਹੋ ਗਏ। ਤੀਜਾ ਸਾਵਲ ਇੱਥੇ ਨੇ ਨਹੀਂ ਸੀ ਅੱਜ, ਉਹ ਘਰ ਜਾਂਦਿਆਂ ਤੋਂ ਲੇਟ ਹੋ ਗਿਆ। ਇਸ ਵਜ੍ਹਾ ਤੋਂ ਮੇਰਾ ਖਿਆਲ ਹੈ ਅਸੀਂ ਦੂਜੇ ਦੋਸਤਾਂ ਨੂੰ ਨਹੀਂ ਨਾਲ ਲੈ ਸਕੇ। ਸੋ ਪਲਵਿੰਦਰ ਢਿੱਲੋਂ ਸਾਡੇ ਨਾਲ ਇੱਕ ਵਾਰੀ ਆ ਗਏ ਨੇ। ਮੁਰਲੀ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਅਰੋੜਾ ਸਾਹਿਬ ਇੱਕ ਮਿੰਟ ਜ਼ਰਾ ਜੀ। ਪਲਵਿੰਦਰ ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਜੀ। ਮੈਂ ਅੱਜ ਲੇਟ ਹੋ ਗਿਆ, ਫਿਰ ਬਿਜੀ ਹੋ ਗਿਆ ਸੀ। ਮੈਨੂੰ ਨਾ ਸਿਰਫ ਮੁਰਲੀ ਦਾ ਕਨੈਕਟ ਭੇਜ ਦਿਓ ਕਿ ਮੈਂ ਕੋਈ ਹੈਲਪ ਕਰਨੀ ਚਾਹੁੰਦੀ ਉਹਨਾਂ ਦੀ। ਮੈਂ ਜ਼ਰੂਰ ਤੁਹਾਨੂੰ ਨੰਬਰ ਸ਼ੇਅਰ ਕਰ ਦੇਣਾ। ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਸ਼ੁਕਰੀਆ ਪਲਵਿੰਦਰ ਜੀ, ਬਹੁਤ ਸ਼ੁਕਰੀਆ। ਮੁਰਲੀ ਜੀ ਮੈਂ ਚਾਹਾਂਗਾ ਹਾਂਜੀ ਇੱਕ ਫਰਮਾਇਸ਼ ਹੋਰ ਰੱਖੀ ਰਾਜਸਥਾਨੀ ਵਿੱਚ ਗੁੱਗਾ ਪੀਰ ਦੀ ਕੋਈ ਪੈੜੀ ਸੁਣਾ ਦਿਓ ਜੀ। ਗੁੱਗਾ ਪੀਰ ਦੀ ਵੀ ਫਰਮਾਇਸ਼ ਹੈ ਰਾਜਸਥਾਨੀ ਵਿੱਚ, ਜੋ ਗਾਣਾ ਚਾਹੋ ਉਹ ਵੀ ਫਰਮਾਇਸ਼ਾਂ ਪੜ੍ਹ ਰਿਹਾ, ਸੁਣਾਓ ਤੁਸੀਂ ਆਪਣੀ ਮਰਜ਼ੀ ਨਾਲ। ਫਰਮਾਇਸ਼ਾਂ ਦੋਸਤਾਂ ਦੀ ਪੜ੍ਹ ਦਿੱਤੀਆਂ। 4 ਦਿਨਾਂ ਦਾ ਪਿਆਰ ਔਰ ਰੱਬਾ, ਗੁੱਗੇ ਪੀਰ ਦੀ ਪੈੜੀ ਸੁਣਨਾ ਚਾਹੀਏ, ਉਹਦੀ ਫਰਮਾਇਸ਼ ਹੈ। ਬਾਕੀ ਇਸ ਤੋਂ ਬਾਅਦ ਮਾਈਕ ਤੁਹਾਡੇ ਹਵਾਲੇ ਜੀ ਮੁਰਲੀ ਜੀ। ਬਹੁਤ ਸ਼ੁਕਰੀਆ ਅਰੋੜਾ ਸਾਹਿਬ ਤੁਹਾਡਾ। ਆਪਣਾ ਮੁਰਲੀ ਜੀ ਤੁਸੀਂ ਜੇ ਸੁਣਾਉਣਾ ਹੋਵੇ ਤੇ ਵੈਲ ਐਂਡ ਗੁੱਡ, ਤੁਸੀਂ ਅਖੀਰ ਤੇ ਮੈਨੂੰ ਅੰਤਰਾ ਜਿਹੜਾ ਹਿੰਦ ਦੀ ਚਾਦਰ ਨੂੰ ਅਖੀਰ ਵਾਲਾ ਅੰਤਰਾ ਜਿਹੜਾ ਉਹ ਜ਼ਰੂਰ ਸੁਣਾ ਕੇ ਤੇ ਫਿਰ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ। ਠੀਕ ਹੈ ਸਰ, ਠੀਕ। ਹਿੰਦ ਦੀ ਚਾਦਰ ਨੂੰ ਸੀਸ ਨਹੀਂ ਝੁਕਾਵਾਂ, ਉਹ ਵਾਲਾ।
पूर पिया कणकां नूं माए बिच बाकी अम्मियां पक्कियां अग दे भामण वर्गियां थियां नी तू साम पुकल विच रखियां गिनवे दिना दिया सांजावे बाबल असा सिदका नाल हटाइया तुझा वांग परोड़िए थिया तेरे बेड़े दो दिन आया नी मच्चा बरकत दीनी गिन तोपे पावा नी मच्चा बरकत दीनी गिन तोपे पावा जामन दी शाहे गिन पीड़ा डावा जामन दी शाहे गिन पीड़ा डावा दी चिचनी सोचानी टुकड़ी फड़ के सोचानी नाले शर्मावा दिल फड़ के सोचानी नाले शर्मावा बच्चा तेरी कड़ती उसे तोते पावा तोते पावा तोते पावा तोते पावा बच्चा तेरी कड़ती तोते पावा हुस्न जमानी मामा ठंडियां छावा फिंगरा बिच डुबियानी मेरा बाबल भोला चिट्टी पगड़ी नू करदा गिना नावा चिट्टी पगड़ी नू करदा गिना नावा चारे कुटानी पल्ले चारे पल्ले चारे पल्ले चारे पल्ले चारे चारे कुटानी पल्ले चारे चारे कुटानी दिन चारे हिंदू मुस्लिम सिख ईसाई चारू वीर हिंद की चादर नू सिखावा हिंद की चादर नू सिखावा हिंद की चादर नू सिखावा बहुत वधिया राजू मुरली जी बहुत वधिया बहुत जबरदस्त रब ਤੁਹਾਨੂੰ ਤਰੱਕੀ ਦੇਵੇ ਤੁਹਾਡੀ ਉਮਰ ਕੀ ਕਹਿੰਦੇ ਨੇ ਲੋਕ ਗੀਤਾਂ ਜਿੰਨੀ ਹੋਵੇ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰ ਦਿੱਤਾ ਜੇ ਕੋਈ ਦੋਸਤ ਬਾਹਰ ਅਮਰੀਕਾ ਕੈਨੇਡਾ ਦੁਬਈ ਕਿਤੇ ਤੁਹਾਡਾ ਸ਼ੋਅ ਕਰਾਉਣਾ ਚਾਹੁੰਦਾ ਹੋਵੇ ਤੁਹਾਨੂੰ ਇਨਵਾਈਟ ਕਰਨਾ ਚਾਹੁੰਦਾ ਹੋਵੇ ਕਿਤੇ ਵਿਆਹ ਤੇ ਸੱਦਣਾ ਚਾਹੁੰਦਾ ਹੋਵੇ ਤੇ ਤੁਹਾਡਾ ਨੰਬਰ ਮੈਂ ਫਿਰ ਇੱਕ ਵਾਰੀ ਸ਼ੇਅਰ ਕਰ ਰਿਹਾ ਤੇ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੇ ਇਹਨਾਂ ਦੀ ਵੀਡੀਓ ਅਸੀਂ ਰਿਕਾਰਡ ਕੀਤੀ ਸੀ ਵੀਡੀਓ ਸਾਡੇ ਪੰਜਾਬੀ ਲਹਿਰ YouTube ਚੈਨਲ ਤੇ ਵੀਡੀਓ ਪਈ ਉਹ ਵੀ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣਾ ਸਾਡਾ ਸਾਥ ਦਿੱਤਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੋਇਆ ਅੱਜ ਲੰਬਾ ਸੀ ਪ੍ਰੋਗਰਾਮ ਇਸ ਤੋਂ ਨਹੀਂ ਦੋਸਤ ਕਹਿ ਰਹੇ ਨੇ ਸਾਡੀ 15 ਮਿੰਟ ਪਹਿਲੇ ਖਤਮ ਕਰ ਰਹੇ ਜੀ ਲੰਬਾ ਇਸ ਤੋਂ ਨਹੀਂ ਕਰ ਸਕੇ ਅਸੀਂ ਲਾਈਨ ਅਪ ਕੀਤੇ ਸੀ 2-3 ਲੋਕ ਗੀਤ ਕਰ ਗਾਉਣ ਵਾਲੇ ਹੋਰ ਉਹਨਾਂ ਕਿਸੇ ਵਜ੍ਹਾ ਤੋਂ ਨਹੀਂ ਆ ਸਕੇ ਦੋਵੇਂ ਤਿੰਨੇ ਸੋ ਮੁਰਲੀ ਜੀ ਨੂੰ ਲਗਾਤਾਰ ਅਸੀਂ
ਘੰਟਾ ਡੇਢ ਸੁਣਿਆ, ਹੋਰ ਆਪਾਂ ਹੋਰ ਨਹੀਂ ਸੁਣ ਸਕਦੇ। ਵਾਹ ਲੰਮਾ ਪ੍ਰੋਗਰਾਮ ਹੋ ਗਿਆ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਆਪਾਂ ਇਖਤਤਾਮ ਕਰਦੇ ਹਾਂ, ਖਤਮ ਕਰਦੇ ਹਾਂ। ਕੱਲ ਨਵੇਂ ਟੌਪਿਕ ਤੇ ਨਵੇਂ ਮੁੱਦੇ ਤੇ 9:30 ਵਜੇ ਪਾਕਿਸਤਾਨੀ ਟਾਈਮ, ਇੰਡੀਆ ਟਾਈਮ 10 ਵਜੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ। ਸੋ ਕੱਲ ਤੱਕ ਨਾਸਰ ਢਿੱਲੋਂ ਜਿੰਨੇ ਵੀ ਸਾਡੇ ਦੋਸਤ ਨੇ ਸਾਰਿਆਂ ਕੋਲੋਂ ਇਜਾਜ਼ਤ ਚਾਹੁੰਦੇ। ਮੁਰਲੀ ਜੀ ਬਹੁਤ ਸ਼ੁਕਰੀਆ, ਰੱਬ ਰੱਖਾ ਜੀ। ਰੱਬ ਰੱਖਾ ਸਰ ਜੀ, ਰੱਬ ਰੱਖਾ। ਸਾਡੇ ਨਾਲ ਇੱਕ ਦੋਸਤ ਨੇ, ਉਹਨਾਂ ਨਾਲ ਆਪਾਂ ਗੱਲ ਕਰ ਲਈਏ ਕੁਇਕਲੀ। अस्सलाम वालेकुम ਭਾਜੀ। ਹੈਲੋ, ਤੁਸੀਂ ਆਵਾਜ਼ ਸੁਣ ਸਕਦੇ ਹੋ? ਹੈਲੋ ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹਾਲ ਕੀ ਜੀ? ਤੁਹਾਡਾ? ਠੀਕ ਨਾਂ ਠਾਕ ਦੱਸ ਜੀ? ਦਿਓ, ਨਾਂ ਪੜ੍ਹਨਾ ਨਹੀਂ ਆ ਰਿਹਾ ਕੁਲਦੀਪ ਤੁਹਾਡਾ। ਭਾਜੀ, ਕੁਲਦੀਪ ਜੀ ਭਾਜੀ, ਕੁਲਦੀਪ ਜੀ, ਜੀ ਅੰਮ੍ਰਿਤਸਰ ਕੁਲਦੀਪ ਜੀ, ਜ਼ਿਲ੍ਹਾ ਦੁਬਈ ਤੋਂ ਗੱਲ ਕਰ ਰਿਹਾ ਮੈਂ। ਜੀ ਜੀ ਕੁਲਦੀਪ ਭਾਜੀ। ਹਾਂਜੀ, ਹੋਰ ਸੁਣਾਓ, ਪਰਿਵਾਰ ਸਭ ਠੀਕ ਠਾਕ? ਪਾਕਿਸਤਾਨ ਦੇ ਕੀ ਬਹੁਤ ਹਾਲ ਜੀ? ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਪ੍ਰੋਗਰਾਮ ਵੇਖ ਰਹੇ ਹੋ, ਕਿੱਦਾਂ ਦਾ ਲੱਗਾ ਤੁਹਾਨੂੰ? ਬਹੁਤ ਸੋਹਣਾ ਜੀ। ਮੈਂ ਬੜੇ ਦਿਨਾਂ ਟਰਾਈ ਕਰਨ ਡਿਆ, ਅੱਜ ਐਵੇਂ ਹੱਥ ਹੁੱਥ ਵੱਜ ਗਿਆ, ਚੱਲ ਪਿਆ ਮੇਰੇ ਕੋਲ। ਮੈਂ ਬੜੇ ਦਿਨਾਂ ਦੀ ਚੱਲ ਹੀ ਕੋਸ਼ਿਸ਼ ਪਿਆ। ਕਰਦਾ ਕਿ ਕਾਲ ਲੱਗਦੀ ਕਿੱਦਾਂ ਸੀ। ਮੈਂ ਇਸ ਵੇਲੇ ਅੱਛਾ ਅੱਛਾ, ਡਰਾਈਵਿੰਗ 'ਚ ਆ। ਮੈਂ ਕਿਹਾ ਚਲੋ ਮੇਰਾ ਖਿਆਲ ਉਹਨਾਂ ਦੀ ਆਵਾਜ਼ ਡਿਸਟਰਬ ਹੁੰਦੀ ਆ। ਸੋ ਮੈਂ ਸੌਰੀ ਵੀਰ ਜੀ, ਤੁਹਾਡੀ ਆਵਾਜ਼ ਡਿਸਟਰਬ ਹੁੰਦੀ ਸੀ। ਕੱਲ ਤੁਹਾਨੂੰ ਫਿਰ ਮਿਲਦੇ ਆ ਇੱਕ ਵਾਰ। ਅੱਜ ਇਜਾਜ਼ਤ ਚਾਹੁੰਦੇ ਹਾਂ। ਅਰੋੜਾ ਸਾਹਿਬ ਵੀ ਬੈਕ ਸਟੇਜ ਤੇ ਨੇ। ਅਰੋੜਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਵੀ। ਮੁਰਲੀ ਜੀ ਬਹੁਤ ਸ਼ੁਕਰੀਆ। ਮੁਹੰਮਦ ਅਕਰਮ ਸਾਹਿਬ, ਤੁਹਾਨੂੰ ਵੀ ਆਪਾਂ ਲਾਈਨ ਤੇ ਨਹੀਂ ਲੈ ਸਕੇ, ਬਹੁਤ ਸ਼ੁਕਰੀਆ। ਜਿਹੜੇ ਜਿਨ੍ਹਾਂ ਦੋਸਤਾਂ ਨੇ ਹੁਣ ਤੱਕ ਸਾਨੂੰ ਵੇਖਿਆ, ਉਹਨਾਂ ਦਾ ਸ਼ੁਕਰੀਆ। ਹੁਣ ਤੱਕ ਵੀ ਸਾਨੂੰ 300 350 ਲੋਕ ਵੇਖਣ ਨੇ। ਸਾਰਿਆਂ ਨੂੰ ਇੱਕ ਵਾਰੀ ਰਿਕੁਐਸਟ, ਇੱਕ ਵਾਰੀ ਸ਼ੇਅਰ ਆਪੋ ਆਪਣੀ ਵਾਲ ਤੇ ਜ਼ਰੂਰ ਕਰ ਦਿਓ, ਕਿਉਂਕਿ ਸਾਨੂੰ ਪਤਾ ਲੱਗਦਾ ਰਹੇ ਵੀ ਲੋਕਾਂ ਦਾ ਇੰਟਰਸਟ ਹੈ ਤੇ ਅਸੀਂ ਮਜ਼ੀਦ ਇਹ ਪ੍ਰੋਗਰਾਮ ਜਿਹੜੇ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਸੋ 2 ਘੰਟੇ ਦਾ ਟਾਈਮ ਕੱਢਣਾ ਮੇਰੇ ਲਈ ਵੀ ਔਖਾ, ਅਰੋੜਾ ਸਾਹਿਬ ਵੀ ਲਈ ਔਖਾ, ਜਿੰਨੇ ਵੀ ਦੋਸਤ ਨੇ ਉਹਨਾਂ ਨੂੰ ਮੁਸ਼ਕਿਲ ਤੇ ਹੁੰਦਾ। ਲੇਕਿਨ ਤੁਹਾਡਾ ਜਦੋਂ ਪਿਆਰ ਦਿਸਦਾ ਵਾ ਵੀ ਲੋਕ ਪਿਆਰ ਕਰਦੇ, ਫਿਰ ਸਾਡਾ ਦਿਲ ਕਰਦਾ ਵਾ ਪ੍ਰੋਗਰਾਮ ਕਰਨ ਨੂੰ। ਸੋ ਅਰੋੜਾ ਸਾਹਿਬ, ਤੁਹਾਡਾ ਇਹ ਤੇ ਮੈਂ ਕਮੈਂਟ ਲੈਣਾ ਚਾਹਾਂਗਾ ਜ਼ਰੂਰ। ਮਾਈਕ ਤੁਹਾਡਾ ਆਫ ਹੈ ਅਰੋੜਾ ਸਾਹਿਬ, ਮਾਈਕ ਆਫ। ਜੀ ਹਾਂਜੀ, ਮੈਂ ਬੈਕ ਸਟੇਜ ਉਹਨਾਂ ਦਾ ਮਾਈਕ ਬੰਦ ਕਰ ਲਾਂ ਤਾਂ ਕਿ ਡਿਸਟਰਬੈਂਸ ਨਾ ਹੋਵੇ। ਜੀ ਮੈਂ ਇੰਨੀ ਗੱਲ ਕਹਿਣਾ ਚਾਹਾਂਗਾ, ਹਾਲਾਂਕਿ ਅੱਜ ਦੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਲੋਕ ਗੀਤਾਂ ਤੋਂ ਕੀਤੀ ਸੀ। ਅਸੀਂ ਬਹੁਤ ਸਾਰੇ ਲੋਕ ਗੀਤਾਂ ਦੀ ਗੱਲ ਕਰਨਾ ਚਾਹੁੰਦੇ ਸੀ। ਅਸੀਂ ਲੋਕ ਗੀਤਾਂ ਦੀ ਗੱਲ ਥੋੜੀ ਜਿਹੀ ਕਰ ਸਕੇ, ਪਰ ਲੋਕ ਗਾਇਕਾਂ ਦੇ ਵੱਲ ਗੱਲ ਜ਼ਿਆਦਾ ਕੀਤੀ। ਜੋ ਮੁਰਲੀ ਦੇ ਰਾਜਸਥਾਨੀ ਵਰਗੇ ਲੋਕ ਗਾਇਕ ਸਾਡੇ ਵੀਰ ਨੇ, ਉਹਨਾਂ ਦੀ ਗੱਲ ਜ਼ਿਆਦਾ ਕੀਤੀ। ਉਹ ਸਾਡੀ ਗੱਲ ਦਾ ਰੁਖ ਉਸ ਤਰਫ ਮੁੜ ਗਿਆ, ਖੁਦ ਬ ਖੁਦ ਮੁੜ ਗਿਆ, ਤੇ ਸਾਨੂੰ ਖੁਸ਼ੀ ਹੈ ਕਿ ਇਸ ਪਾਸੇ ਮੁੜ ਗਿਆ, ਕਿਉਂਕਿ ਅਸੀਂ ਚਾਹੁੰਦੇ ਕਿ ਇਹਨਾਂ ਦੀ ਮਦਦ ਹੋ ਸਕੇ ਤੇ ਹੋਰ ਲੋਕ ਇਹਨਾਂ ਵਰਗੇ ਸਿੰਗਰਸ ਨੂੰ ਓਪਰਚੁਨਿਟੀ ਜਾਂ ਮੌਕੇ ਦੇਣ। ਤੁਸੀਂ ਸਾਡੀ ਅੱਜ ਦੀ ਗੱਲਬਾਤ ਨੂੰ ਪਸੰਦ ਕੀਤਾ ਨਹੀਂ ਕੀਤਾ, ਪਰਸਨਲੀ ਤੁਹਾਨੂੰ ਮੈਸੇਜ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਤੁਸੀਂ ਹੋਰ ਕੀ ਸੁਣਨਾ ਚਾਹੁੰਦੇ ਹੋ ਪ੍ਰੋਗਰਾਮਾਂ ਵਿੱਚ, ਸਾਨੂੰ ਇਹ ਵੀ ਦੱਸੋ, ਸਾਨੂੰ ਖੁਸ਼ੀ ਹੋਏਗੀ। ਤੇ ਮੇਰਾ ਖਿਆਲ ਅਸੀਂ ਜਲਦੀ ਹੀ ਬੁੱਲੇ ਸ਼ਾਹ ਤੇ ਵੀ ਪ੍ਰੋਗਰਾਮ ਕਰਨਾ ਹੈ, ਹੀਰ ਤੇ ਵੀ ਪ੍ਰੋਗਰਾਮ ਕਰਨਾ ਹੈ। ਉਹ ਸਾਰੇ ਵੀ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਕਰਦੇ ਰਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਬਹੁਤ ਸ਼ੁਕਰੀਆ ਸਾਰਿਆਂ ਦਾ। ਰੱਬ ਰੱਖਾ।